ਇਕੋਨੋਮਿਸਟ ਇਹ ਕਹਿੰਦਾ ਵੀ ਯੂਕਰੇਨ ਦੀ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਸਿਰਫ 0.2% ਆਇਲ ਇੰਪੋਰਟ ਕਰਦਾ ਸੀਗਾ ਰੂਸ ਤੋਂ। ਅੱਛਾ 0.2 ਓਨਲੀ ਮਿਨੀਮਮ, ਜਾਨੀ 0.2 1% ਤੋਂ ਵੀ ਘੱਟ ਅੱਧੇ ਤੋਂ ਵੀ। ਐਸ ਸੂਨ ਐਜ਼ ਵਾਰ ਸ਼ੁਰੂ ਹੋ ਜਾਂਦੀ ਆ ਤੇ ਭਾਰਤ 35 ਤੋਂ 40% ਕਰੂਡ ਆਇਲ ਆ ਰਸ਼ੀਆ ਤੋਂ ਲੈ ਕੇ ਸਿੱਧਾ ਹੀ 35% ਵਧਾਤਾ, 35 ਗੁਣਾ ਵਧਾਤਾ। ਇਹ ਤੁਸੀਂ ਦੇਖ ਲਓ ਵੀ ਇੱਕਦਮ ਉਹਨਾਂ ਨੇ ਬਣਾ ਲਿਆ ਵੀ ਉਹ ਜਿਹੜੀਆਂ ਉਹ ਆਪਸ਼ਨਸ ਆ ਜਿਹੜੀਆਂ ਕ੍ਰੀਏਟ ਹੋਈਆਂ। ਜਦੋਂ ਹੁਣ ਰੁਪਏ ਦਾ ਮੁੱਲ ਘਟੇਗਾ ਫਿਰ ਜਿਹੜਾ ਕਰਜ਼ਾ ਇਹਨਾਂ ਨੇ ਇੰਟਰਨੈਸ਼ਨਲ ਟਰਮਸ ਵਿੱਚ ਲਿਆ ਹੋਇਆ ਉਹ ਡੈਬਿਟਰਸ ਨੂੰ ਜਿਹੜਾ ਪੈਸਾ ਵਾਪਸ ਕਰਨਾ ਹੈਗਾ ਉਹਦੇ ਲਈ ਹੁਣ ਵੱਧ ਇੰਡੀਅਨ ਮਨੀ ਆ ਜਿਹੜੀ ਉਹ ਮੋੜਨੀ ਪਵੇਗੀ। ਸੋ ਆਰਥਿਕ ਤੌਰ ਤੇ ਜਦੋਂ ਜੌਬਲੈਸਨੈਸ ਹੋਣੀਆਂ ਨੇ, ਸੋ ਇੱਕ ਐਸਟੀਮੇਟ ਇਹ ਆਇਆ ਹੈਗਾ ਵੀ ਭਾਰਤ ਵਿੱਚ 50 ਲੱਖ ਲੋਕ ਆ ਜਿਹੜੇ IT ਸੈਕਟਰ ਵਿੱਚ ਕੰਮ ਕਰਦੇ ਹੈਗੇ ਆ। ਭਾਰਤ ਵਿੱਚ ਘੱਟੋ ਘੱਟ 25 ਲੱਖ ਜੌਬਾਂ ਨੇ ਜਿਹੜੀਆਂ ਉਹ ਲਾਸ ਹੋਣੀਆਂ ਨੇ ਅਗਲੇ 5 ਸਾਲਾਂ 'ਚ। ਸੋ ਫਿਰ ਜਿਹੜਾ ਪੋਲੀਟੀਕਲ ਸਟੇਬਿਲਿਟੀ ਦਾ ਇਲੂਜ਼ਨ ਕ੍ਰੀਏਟ ਕੀਤਾ ਹੋਇਆ ਮੀਡੀਆ ਰਾਹੀਂ ਤੇ ਸੋ ਕਾਲਡ IT ਸੈਲਸ ਰਾਹੀਂ ਉਹ ਕਿਸ ਤਰ੍ਹਾਂ ਜਿੱਦਾਂ ਮੇਨਟੇਨ ਹੋਵੇਗਾ। ਪਰ ਉੱਥੇ ਜੋ ਕੁਝ ਹੋਇਆ ਜਿਹੜੇ ਅਫੀਸ਼ੀਅਲਸ ਆ ਉਹ ਦੱਸਦੇ ਹੈਗੇ ਆ ਵੀ ਜਿਹੜੀ ਫਰਵਰੀ ਵਿੱਚ ਡੋਨਾਲਡ ਟਰੰਪ ਨਾਲ ਮੀਟਿੰਗ ਹੋਈ, ਮੀਟਿੰਗ ਤਾਂ ਬੇਸ਼ੱਕ ਕੈਮਰਿਆਂ ਦੇ ਸਾਹਮਣੇ ਖੁਸ਼ ਮਿਜਾਜ ਵਿੱਚ ਹੋਈ ਪਰ ਬਿਹਾਈਂਡ ਦੀ ਸੀਨ ਜਿਹੜੇ ਆਫੀਸਰਸ ਉੱਥੇ ਇੰਡੀਅਨ ਆਫੀਸਰਸ ਇਨਵੋਲਵਡ ਸੀਗੇ ਪ੍ਰਧਾਨ ਮੰਤਰੀ ਦੇ ਨਾਲ, ਨਰਿੰਦਰ ਮੋਦੀ ਨਾਲ, ਉਹ ਦੱਸਦੇ ਆ ਵੀ ਜਿੰਨੀ ਬੇਇੱਜ਼ਤੀ ਸਾਡੀ ਉੱਤੇ ਹੋਈ, ਜਿੰਨਾ ਸਾਨੂੰ ਡਿਸਰਿਸਪੈਕਟਫੁਲੀ ਉੱਥੇ ਟ੍ਰੀਟ ਕੀਤਾ ਗਿਆ ਵਾਈਟ ਹਾਊਸ ਵਿੱਚ, ਉਹਨੇ ਸਾਡੇ ਜਿਹੜੇ ਹੈਗੇ ਆ ਵੀ ਚਿਹਰੇ ਤੇ ਛੇਕਣ ਆ ਜਿਹੜੀ ਆਉਣੀ ਸ਼ੁਰੂ ਹੋ ਗਈ ਸੀ ਵੀ ਇਹ ਟਰੰਪ ਉਹ ਟਰੰਪ ਨਹੀਂ ਹੈਗਾ ਜਿਹਦੇ ਨਾਲ ਭਾਰਤ ਦੀ ਪ੍ਰਧਾਨ ਮੰਤਰੀ ਦੇ ਬਹੁਤ ਚੰਗੇ ਰਿਲੇਸ਼ਨ ਸੀ। 140 ਕਰੋੜ ਜਿਹੜੀ ਆਬਾਦੀ ਹੈਗੀ ਆ ਉਹਦਾ ਕੱਲੀ ਆਬਾਦੀ ਨੂੰ ਨਹੀਂ ਉਹਨਾਂ ਨੇ ਦੇਖਣਾ, ਉਹਨਾਂ ਨੇ ਦੇਖਣਾ ਵੀ ਐਕਸਪੋਰਟ ਆ ਜਿਹੜਾ ਉਹ ਕਿੰਨਾ ਹੋ ਰਿਹਾ। ਹੁਣ ਐਕਸਪੋਰਟ ਦੇ ਮਾਮਲੇ ਵਿੱਚ ਇੱਕ ਰਿਪੋਰਟ ਆਈ ਹੈਗੀ ਵੀ ਜਿਹੜਾ ਅਮਰੀਕਾ ਦਾ ਟੋਟਲ ਐਕਸਪੋਰਟ ਆ ਵਰਲਡ ਨੂੰ ਉਹ 2000 ਬਿਲੀਅਨ ਡਾਲਰ ਦਾ ਹੈਗਾ ਹਨਾ। ਠੀਕ ਹੈ। ਉਹਦੇ ਵਿੱਚੋਂ ਭਾਰਤ ਨੂੰ ਸਿਰਫ 43 ਬਿਲੀਅਨ ਡਾਲਰ ਐਕਸਪੋਰਟ ਕਰ, ਪਰ ਭਾਰਤ ਦਾ ਜਿਹੜਾ 197 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਐਕਸਪੋਰਟ ਉਹ ਵੱਡੀ ਪੱਧਰ ਤੇ ਅਫੈਕਟ ਹੋਵੇ। ਆਪਾਂ ਇਹ ਨਹੀਂ ਕਹਿੰਦੇ ਵੀ 197 ਦਾ 197 ਹੀ ਖਤਮ ਹੋ ਜਾਵੇਗਾ, ਪਰ ਵੱਡਾ ਚੰਕ ਆ ਜਿਹੜਾ ਜਦੋਂ ਉਹਦਾ ਆਪਾਂ ਕਹਿੰਦੇ ਹੈਗੇ ਵੀ ਉਹ ਅਫੈਕਟ ਹੋਣਾ ਤਾਂ ਉਹਦੇ ਨਾਲ ਜਿਹੜੀ ਜੌਬਲੈਸਨੈਸ ਇਕੋਨਮੀ ਦੀ ਜਿਹੜੀ ਡੈਫੀਸਿਟ ਹੋਣੀ ਹੈ, ਡੈਪਰੀਸੀਏਸ਼ਨ ਹੋਣੀ ਹੈ ਰੁਪਈਏ ਦੀ, ਉਹ ਫਿਰ ਜਿਹੜੇ ਭਾਰਤ ਨੂੰ ਝਟਕੇ ਜਿਹੜੇ ਇੱਕ ਸਪਸ਼ਟ ਝਟਕੇ ਆ, ਇੱਕ ਜਿਹੜੇ ਉਸ ਸਪਸ਼ਟ ਝਟਕਿਆਂ ਦੇ ਸ਼ੈਡੋ ਝਟਕੇ ਹੈਗੇ ਆ। ਸੋ ਓਵਰਆਲ ਕਿਹੜੀ ਚੀਜ਼ ਦੇ ਉੱਤੇ, ਕਿਹੜੀ ਇੰਡਸਟਰੀ ਦੇ ਉੱਤੇ ਇਹਨਾਂ ਟੈਰਿਫਸ ਦੇ ਨਾਲ ਸਭ ਤੋਂ ਵੱਡਾ ਅਸਰ ਜਿਹੜਾ ਉਹ ਪਊਗਾ? ਉਹ ਇਫੈਕਟ ਹੋਣ ਵਾਲੀਆਂ ਉਹਦੇ ਵਿੱਚ ਆਟੋ ਪਾਰਟਸ ਦੀ ਇੰਡਸਟਰੀ ਕਾਫੀ ਵੱਡੀ ਹੈਗੀ ਆ। 2.8 ਬਿਲੀਅਨ ਡਾਲਰ ਦਾ ਐਕਸਪੋਰਟ ਹੈਗਾ ਆਟੋ ਪਾਰਟਸ ਦਾ ਹੀ ਸਿਰਫ ਇੰਡੀਆ ਤੋਂ। ਸੰਜੇ ਬਾਰੂ ਕਹਿੰਦੇ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੋਵੇਂ ਲੀਡਰ ਹੰਕਾਰ ਦੇ ਭਰੇ ਹੋਏ ਹਨ। ਜਦੋਂ ਮੁਲਕਾਂ ਦੇ ਰਿਸ਼ਤੇ ਲੀਡਰਾਂ ਦੇ ਨਿੱਜੀ ਰਿਸ਼ਤਿਆਂ ਵਿੱਚ ਬਦਲ ਜਾਂਦੇ ਹਨ ਤਾਂ ਇਹੋ ਜਿਹਾ ਸੰਕਟ ਹੀ ਆਉਂਦਾ ਹੈ ਜਿਸ ਸੰਕਟ ਦਾ ਸਾਹਮਣਾ ਭਾਰਤ ਕਰ ਰਿਹਾ ਹੈ। ਸੋ ਇਹ ਬਿਲਕੁਲ ਸਟੀਕ ਟਿੱਪਣੀਆਂ ਸੰਜੇ ਬਾਰੂ ਦੀ। ਸੋ ਚਾਈਨਾ ਦੇ ਜਿਹੜੇ ਰਿਲੇਸ਼ਨ ਹੈਗੇ, ਸੋ ਚਾਈਨਾ ਨਾਲ ਅਮਰੀਕਾ ਦੇ ਮਾੜੇ ਸਬੰਧਾਂ ਦਾ ਫਾਇਦਾ ਉਠਾ ਕੇ ਤਾਂ ਭਾਰਤ ਆਪਣੀ ਡਿਪਲੋਮੇਸੀ ਅੱਗੇ ਵਧਾ ਰਿਹਾ ਸੀ ਹਨਾ। ਤੁਸੀਂ ਦੇਖੋ ਵੀ ਇਸ ਪਿਛਲੇ ਸਾਲ 1.5 ਸਾਲ ਪਹਿਲਾਂ ਅਮਰੀਕਾ ਤੋਂ ਉਹਨਾਂ ਨੇ ਉਹ ਹਥਿਆਰ ਖਰੀਦੇ ਹੈਗੇ ਆ ਜਿਹੜੇ ਸਿਰਫ ਨੈਟੋ ਕੰਟਰੀਜ਼ ਲਈ ਰਿਜ਼ਰਵ ਹੁੰਦੇ। ਜਿਹੜੀ ਇਕੋਨਮੀ ਨੂੰ ਜਿਹੜੇ ਮੈਂ ਝਟਕਿਆਂ ਦੀ ਗੱਲ ਕਰਦਾ ਨਾ ਵੀ ਉਹ ਵੈਪਨਾਈਜ਼ ਕਿੱਦਾਂ ਹੋਇਆ। ਜੇ ਹੁਣ ਪੂਰੇ ਇੰਡੀਆ ਦਾ ਮਾਈਕਰੋਸਾਫਟ ਬੰਦ ਕਰ ਦਿੱਤਾ ਜਾਵੇ ਤਾਂ ਇੰਡੀਆ ਕਿੱਥੇ ਖੜੂਗਾ? ਪੂਰੇ ਇੰਡੀਆ ਵਿੱਚੋਂ GPS ਸਿਸਟਮ ਜਾਂ ਉਹਨਾਂ ਦੀ ਜਿਹੜੀ ਪੇਮੈਂਟ UPI ਪੇਮੈਂਟ ਹੁੰਦੀ ਆ ਥਰੂ ਇੰਟਰਨੈਟ ਆ ਸਾਰਾ ਕੁਝ ਉਹ ਬੰਦ ਹੋ ਜੇ ਤਾਂ ਭਾਰਤ ਦੀ ਇਕੋਨਮੀ ਦੇ ਕਿੱਡੇ ਝਟਕੇ ਲੱਗਣਗੇ। ਉਹ ਇੰਟੈਲੈਕਚੁਅਲੀ IT ਦੇ ਬੰਦੇ ਆ ਬਟ ਦੇ ਆਰ ਮੇਅਰ ਪਲੰਬਰਸ ਐਂਡ ਕਾਰਪੈਂਟਰ। ਵੀ ਉਹ IT ਸੈਕਟਰ ਦੇ ਪਲੰਬਰ ਐਂਡ ਕਾਰਪੈਂਟਰ ਆ। ਦੇ ਕੈਨਟ ਬਿਲਡ देयर ਓਨ ਸਿਸਟਮ। ਉਹ ਇਨੋਵੇਟਰ ਨਹੀਂ ਹੈਗੇ, ਉਹ ਰਿਸਰਚਰ ਨਹੀਂ ਹੈਗੇ, ਉਹ ਕੁਝ ਨਵਾਂ ਸਿਰਜਣ ਵਾਲੇ ਬਹੁਤ ਵੱਡੇ ਵਿਦਵਾਨ ਨਹੀਂ ਹੈਗੇ, ਸਿਰਫ ਰਿਪੇਅਰ ਕਰਨ ਵਾਲੇ ਬੰਦੇ। ਪਿਛਲੇ ਹਫਤੇ ਨਾਇਰਾ ਜਿਹੜੀ ਇੱਕ ਕੰਪਨੀ ਆ ਜਿਹੜੀ ਬਲੈਕ ਲਿਸਟ ਹੋਈ, ਨਾਇਰਾ ਜਿਹੜੀ ਗੁਜਰਾਤ ਵਿੱਚ ਰਿਫਾਈਨਰੀ ਆ, ਹਾਲੇ ਅੰਬਾਨੀ ਦੀ ਰਿਫਾਈਨਰੀ ਜਿਹੜੀ ਹੈਗੀ ਆ ਉਹ ਨਹੀਂ ਬੈਨ ਹੋਈ, ਨਾਇਰਾ ਦੀ ਰਿਫਾਈਨਰੀ ਬੈਨ ਹੋਈ ਆ। ਨਾਲ ਦੇ ਨਾਲ ਹੀ ਮਾਈਕਰੋਸਾਫਟ ਨੇ ਸਾਰਾ ਵਿੰਡੋਜ਼ ਦਾ ਸਿਸਟਮ ਉਹਨਾਂ ਦਾ ਡਿਲੀਟ ਕਰਤਾ, ਬੰਦ ਕਰਤਾ, ਸਾਰਾ ਬੰਦ ਕਰਤਾ। ਤੁਸੀਂ ਉਹਨਾਂ ਦੀਆਂ ਈਮੇਲਸ, ਉਹਨਾਂ ਦੇ ਸਿਸਟਮ, ਕੰਪਿਊਟਰ ਸਿਸਟਮ ਸਾਰੇ ਬੰਦ ਹੋ ਗਏ। ਆਪਣਾ ਘਰ ਆਪ ਉਸਾਰਨਾ ਪੈਣਾ, ਚਾਹੇ ਪਹਿਲਾਂ ਝੁੱਗੀ ਉਸਾਰੋ, ਫਿਰ ਇੱਟਾਂ ਨਾਲ ਕੰਧਾਂ ਕਰੋ, ਫਿਰ ਲੈਂਟਰ ਪਾਓ। ਇਸ ਤਰ੍ਹਾਂ ਬ੍ਰਿਕ ਬਾਏ ਬ੍ਰਿਕ ਡਿਵੈਲਪਮੈਂਟ ਕਰਕੇ ਜਿਹੜੀਆਂ ਇਕੋਨਮੀਆਂ ਗਰੋ ਕਰਨਗੀਆਂ ਜਿੱਦਾਂ ਚਾਈਨਾ ਨੇ ਕਰੀ ਆ। ਚਾਈਨਾ ਨੂੰ ਕੋਈ ਚੈਲੰਜ ਕਰਕੇ ਦਿਖਾ, ਉਹ ਵੀ ਇੱਕ ਤਰ੍ਹਾਂ ਨਾਲ ਉਹਨੇ ਆਪਣੇ ਆਪ ਨੂੰ ਗਰੋ ਕਰਿਆ, ਉਹ ਆਪਣੇ ਪੈਰਾਂ ਤੇ ਖੜਾ ਹੈਗਾ। ਉਹਨੂੰ ਹੁਣ ਇਸ ਤਰ੍ਹਾਂ ਨਹੀਂ ਡਿੱਗਿਆ ਜਾ ਸਕਦਾ ਜਿਸ ਤਰ੍ਹਾਂ ਇੰਡੀਆ ਨੂੰ ਇੱਕ ਹਫ਼ਤੇ ਦੇ ਵਿੱਚ ਡਿੱਗਿਆ ਜਾ ਸਕਦਾ ਚਾਈਨਾ ਨੂੰ।
ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਉੱਘੇ ਪੱਤਰਕਾਰ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕਾ ਤੇ ਭਾਰਤ ਦੇ ਦਰਮਿਆਨ ਜੋ ਚੱਲ ਰਿਹਾ, ਜੋ ਭਾਰਤ ਦੀ ਟ੍ਰੇਡ ਨੂੰ ਲੈ ਕੇ ਹਾਲਤ ਬਣੀ ਪਈ ਆ, ਉਸ ਨੂੰ ਲੈ ਕੇ ਚਰਚਾ ਕਰਾਂਗੇ। ਜੋ ਟੈਰਿਫ ਠੋਕੇ ਜਾ ਰਹੇ ਆ, ਜੋ ਟੈਰਿਫ ਐਲਾਨੇ ਗਏ ਆ, ਉਸ ਤੋਂ ਬਾਅਦ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਕੀ ਸੰਬੰਧ ਹੋ ਸਕਦੇ ਆ, ਇਸ ਮੌਕੇ ਕਿੱਦਾਂ ਆ, ਤਾਂ ਭਾਰਤ ਹੋਰ ਕਿਹੜੇ ਪਾਸੇ ਵੱਲ ਨੂੰ ਜਾ ਸਕਦਾ ਆ, ਜਾਂ ਉੱਥੋਂ ਦੀ ਅੰਦਰੂਨੀ ਸਥਿਤੀ ਇਕੋਨਮੀ ਦੀ ਕਿੱਦਾਂ ਦੀ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਨਾਲ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਉਹ ਕਰਾਂਗੇ। ਅਵਤਾਰ ਸਿੰਘ ਜੀ, ਪਿਛਲੇ ਪ੍ਰੋਗਰਾਮ ਤੋਂ ਲੈ ਕੇ ਹੋਣ ਵਾਲੇ ਪ੍ਰੋਗਰਾਮ ਦੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਨੇ 25% ਟੈਰਿਫ ਲਾਣੇ। ਉਸ ਤੋਂ ਬਾਅਦ ਦੇ ਵਿੱਚ ਨਾਲ ਉਹਨਾਂ ਨੇ ਐਲਾਨ ਦਿੱਤਾ, ਕਿਉਂਕਿ ਭਾਈ ਤੁਸੀਂ ਰਸ਼ੀਅਨ ਤੇਲ ਖਰੀਦਣੋਂ ਹਟਦੇ ਨਹੀਂ, ਟਲਦੇ ਨਹੀਂ, 25% ਐਕਸਟਰਾ ਟੈਰਿਫ। ਸੋ ਕੁੱਲ ਮਿਲਾ ਕੇ 25-50 ਜਿਹੜਾ ਆ ਉਹ ਉਹਨਾਂ ਦਾ ਕੰਮ ਕਰਤਾ। 50% ਟੈਰਿਫ ਜਿਹੜੇ ਆ ਉਹ ਹੁਣ ਭਾਰਤ ਦੇ ਉਤਪਾਦ ਦੇ ਉੱਤੇ ਜਿਹੜੇ ਉਹ ਲੱਗਣਗੇ। ਸੋ ਇਸ 50% ਟੈਰਿਫ ਦੇ ਨਾਲ ਭਾਰਤ ਦੀ ਆਰਥਿਕਤਾ ਕਿਵੇਂ ਜਾਂ ਕਿੰਨੀ ਪ੍ਰਭਾਵਿਤ ਹੋਵੇਗੀ? ਹਾਂਜੀ, ਸੋ ਕਾਫੀ ਵੱਡਾ ਟੈਕਸ ਹੈ ਜਿਹੜਾ ਡੋਨਲਡ ਟਰੰਪ ਤੇ ਅਮਰੀਕੀ ਪ੍ਰਸ਼ਾਸਨ ਵੱਲੋਂ ਲਾਇਆ ਗਿਆ, ਕਿਉਂਕਿ ਉਹਨਾਂ ਦੀ ਫ੍ਰੀ ਟ੍ਰੇਡ ਡੀਲ ਜਿਹੜੀ ਉਹ ਕਰਨੀ ਚਾਹੁੰਦੇ ਸੀ ਅਮਰੀਕਾ ਤੇ ਇੰਡੀਆ, ਉਹ ਹਲੇ ਸਿਰੇ ਨਹੀਂ ਚੜ ਸਕੀ। ਇਸ ਕਰਕੇ ਡੋਨਲਡ ਟਰੰਪ ਉਹਨਾਂ ਵੱਲੋਂ 25% ਜਿਹੜਾ 25% ਵੀ ਆ ਉਹ ਇਹਨਾਂ ਦੇ ਜਿਹੜੇ ਬਾਕੀ ਦੇ ਗੁਆਂਢੀ ਮੁਲਕ ਆ ਉਹਨਾਂ ਨਾਲੋਂ ਜ਼ਿਆਦਾ ਮੰਨਿਆ ਜਾਂਦਾ, ਕਿਉਂਕਿ ਪਾਕਿਸਤਾਨ ਤੇ 19% ਹੈਗਾ ਤੇ ਬੰਗਲਾਦੇਸ਼ ਤੇ ਵੀ 19 ਆ ਤੇ ਵੀਅਤਨਾਮ ਤੇ ਮੇਰੇ ਖਿਆਲ 15 ਜਾਂ 16% ਹੈਗਾ। ਸੋ ਜਿਹੜੇ ਐਕਸਪੋਰਟ ਬੇਸਡ ਇੰਡਸਟਰੀ ਵਿੱਚ ਜਿਹੜੇ ਕੰਪੀਟੀਟਰ ਸੀਗੇ ਭਾਰਤ ਦੇ, ਉਹਨਾਂ ਤੋਂ ਜ਼ਿਆਦਾ ਜਿਹੜਾ ਟੈਕਸ ਹੈ ਭਾਰਤ ਦੇ ਉੱਤੇ ਲਗਾ ਦਿੱਤਾ ਗਿਆ। ਤਾਂ ਫਿਰ ਜਿਹੜੀ 25% ਪੈਨਲਟੀ ਹੈਗੀ ਆ ਉਹ 27 ਅਗਸਤ ਤੋਂ ਸ਼ੁਰੂ ਹੋਣੀ ਹੈਗੀ ਆ, ਤਾਂ ਉਹ ਜਿਹੜੀ ਹੈਗੀ ਆ ਉਹਨੇ ਜਿਹੜਾ ਹੈਗਾ ਭਾਰਤੀ ਆਰਥਿਕਤਾ ਲਈ ਕਾਫੀ ਵੱਡੇ ਚੈਲੰਜਸ ਆ ਜਿਹੜੇ ਖੜੇ ਕਰ ਦਿੱਤੇ ਹੋਏ ਆ। ਸੋ ਉਹਦੇ ਵਿੱਚੋਂ ਜਿਹੜੇ ਐਕਸਪੋਰਟਸ ਹੈਗੇ ਆ, ਉਹ ਐਕਸਪੋਰਟ ਆ ਜਿਹੜੇ ਘਟਣਗੇ ਭਾਰਤ ਦੇ। ਜਦੋਂ ਐਕਸਪੋਰਟ ਘਟਣਗੇ ਤਾਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਆਰਡਰ ਘਟਣਗੇ, ਉਹਨਾਂ ਵਿੱਚੋਂ ਜੌਬਲੈਸਨੈਸ ਆ ਜਿਹੜੀ ਉਹ ਹੋਵੇਗੀ। ਸੋ ਜਦੋਂ ਜੌਬਲੈਸਨੈਸ ਹੋਵੇਗੀ ਤਾਂ ਜਿਹੜੀ ਇਕੋਨਮੀ ਦਾ ਜਿਹੜਾ ਕਿਆਸ ਆਵੇਗਾ। ਤੇ ਦੂਸਰਾ ਜਿਹੜਾ ਹੈਗਾ ਆਪਾਂ ਗੱਲ ਕਰੀਏ ਜਿਹੜਾ ਰੁਪਏ ਦਾ ਮੁੱਲ ਹੈਗਾ, ਸੋ ਉਹ ਵੀ ਇਸ ਚੱਕਰ ਵਿੱਚ ਹੋਰ ਘਟਣ ਦੀ ਜਿਹੜੀ ਸੰਭਾਵਨਾ ਹੈਗੀ ਆ। ਸੋ ਜਿਹੜੀ ਡੈਫਿਸਿਟ ਆ ਇਹਨਾਂ ਦਾ ਉਹ ਵੱਧ ਜਾਏਗਾ, ਕਿਉਂਕਿ ਜਦੋਂ ਹੁਣ ਰੁਪਏ ਦਾ ਮੁੱਲ ਘਟੇਗਾ ਫਿਰ ਜਿਹੜਾ ਕਰਜ਼ਾ ਇਹਨਾਂ ਨੇ ਇੰਟਰਨੈਸ਼ਨਲ ਟਰਮਸ ਵਿੱਚ ਲਿਆ ਹੋਇਆ, ਉਹ ਡੈਬਿਟਰਸ ਨੂੰ ਜਿਹੜਾ ਪੈਸਾ ਵਾਪਸ ਕਰਨਾ ਹੈਗਾ, ਉਹਦੇ ਲਈ ਹੁਣ ਵੱਧ ਇੰਡੀਅਨ ਮਨੀ ਆ ਜਿਹੜੀ ਉਹ ਮੋੜਨੀ ਪਵੇਗੀ। ਸੋ ਆਰਥਿਕ ਤੌਰ ਤੇ ਜਦੋਂ ਜੌਬਲੈਸਨੈਸ ਹੋਣੀਆਂ ਨੇ, ਸੋ ਇੱਕ ਐਸਟੀਮੇਟ ਇਹ ਆਇਆ ਹੈਗਾ ਵੀ ਭਾਰਤ ਵਿੱਚ 50 ਲੱਖ ਲੋਕ ਆ ਜਿਹੜੇ IT ਸੈਕਟਰ ਵਿੱਚ ਕੰਮ ਕਰਦੇ ਹੈਗੇ ਆ ਭਾਰਤ ਵਿੱਚ, ਹਨਾ। ਉਹਦਾ ਇਹ ਆ ਰਿਹਾ ਵੀ ਇੱਕ ਤਾਂ ਆ ਜਿਹੜਾ ਸਲੰਪ ਆ ਰਿਹਾ ਉਹਦੇ ਕਰਕੇ, ਤੇ ਦੂਜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਿਸਟਮ ਕਰਕੇ ਘੱਟੋ ਘੱਟ 25 ਲੱਖ ਜੌਬਾਂ ਨੇ ਜਿਹੜੀਆਂ ਉਹ ਲਾਸ ਹੋਣੀਆਂ ਨੇ ਅਗਲੇ 5 ਸਾਲਾਂ 'ਚ। ਸੋ 25 ਲੱਖ IT ਸੈਕਟਰ ਦੇ ਹਾਈਲੀ ਕੁਆਲੀਫਾਈਡ ਪ੍ਰੋਫੈਸ਼ਨਲਸ ਜਦੋਂ ਘਰ ਬਹਿ ਜਾਣਗੇ, ਤਾਂ ਤੁਸੀਂ ਦੇਖੋ ਵੀ ਉੱਥੇ ਜਿਹੜਾ ਕਿਸ ਕਿਸਮ ਦੀ ਇਕੋਨਮੀ ਆ ਜਿਹੜੀ ਗਰੋ ਹੋਗੀ। ਆਈਦਰ ਉਹ ਗਿਗ ਇਕੋਨਮੀ ਬਣਦੀ ਹੈਗੀ ਆ, ਜਾਂ ਫਿਰ ਉਹਨਾਂ ਨੂੰ ਹਾਈਲੀ ਜਿਹੜੇ ਇੰਟੈਲੈਕਚੁਅਲ ਪੀਪਲ ਹੈਗੇ IT ਦੇ, ਉਹ ਆਪਣੇ ਸਟੈਂਡਰਡ ਤੋਂ ਡਾਊਨ ਦੀਆਂ ਜੌਬਸ ਕਰਨਗੇ, ਹਲਕੀਆਂ ਜੌਬਸ ਕਰਨਗੇ, ਉਹਨਾਂ ਦਾ ਸਟੈਂਡਰਡ ਮੇਨਟੇਨ ਰਹੇਗਾ। ਫਿਰ ਜਿਹੜਾ ਪੋਲੀਟੀਕਲ ਸਟੇਬਿਲਿਟੀ ਦਾ ਇਲੂਜ਼ਨ ਕ੍ਰੀਏਟ ਕੀਤਾ ਹੋਇਆ ਮੀਡੀਆ ਰਾਹੀਂ ਤੇ ਸੋ ਕਾਲਡ IT ਸੈਲਸ ਰਾਹੀਂ, ਉਹ ਕਿਸ ਤਰ੍ਹਾਂ ਜਿੱਦਾਂ ਮੇਨਟੇਨ ਹੋਵੇਗਾ। ਸੋ ਬਹੁਤ ਵੱਡੀਆਂ ਜਿਹੜੀਆਂ ਇਹਦੇ ਨਾਲ ਇਕਨੋਮਿਕ ਚੈਲੰਜਸ ਵੀ ਆਉਣਗੇ। ਇਕਨੋਮਿਕ ਚੈਲੰਜਸ ਨਾਲ ਫਿਰ ਜਿਹੜੀ ਇੱਕ ਪੋਲੀਟੀਕਲੀ ਸਟਰੋਂਗ ਮੈਨ ਦੀ ਜਿਹੜੀ ਇਮੇਜ ਬਣ ਚੁੱਕੀ ਆ ਨਰਿੰਦਰ ਮੋਦੀ ਉਹਨਾਂ ਦੀ ਜਾਂ BJP ਸਰਕਾਰ ਦੀ, ਵੀ ਸਟਰੋਂਗ ਮੈਨ ਹੈਗਾ ਈਵਨ ਔਨ ਜਿਹੜਾ ਹੈਗਾ ਲੋਕਲ ਟਰਫ ਐਂਡ ਇੰਟਰਨੈਸ਼ਨਲ ਟਰਫ। ਇੰਟਰਨੈਸ਼ਨਲ ਤੇ ਵੀ ਜਿਸ ਤਰ੍ਹਾਂ ਉਹ ਬਾਰਗੇਨਿੰਗ ਕਰਦੇ ਹੈਗੇ ਆ ਲਗਾਤਾਰ। ਫਰਵਰੀ ਵਿੱਚ ਡੋਨਲਡ ਟਰੰਪ ਨਾਲ ਮੁਲਾਕਾਤ ਹੁੰਦੀ ਆ, ਉਹ ਤੋਂ ਬਾਅਦ ਇੱਕਦਮ ਬਾਅਦ ਤੁਲਸੀ ਗੈਬਟ ਤੇ JD ਵੈਂਸ ਆ ਜਿਹੜੇ ਉਹ ਚਲੇ ਜਾਂਦੇ ਹੈਗੇ ਆ। ਸੋ ਇੱਕ ਜਿਹੜਾ ਇੱਕ ਚੱਕਰ ਚੱਲਣ ਲੱਗਿਆ ਸੀਗਾ ਵੀ ਬਹੁਤ ਕੁਆਰਡੀਅਲ ਰਿਲੇਸ਼ਨਸ ਦਾ। ਈਵਨ ਇਹ ਡੋਨਲਡ ਟਰੰਪ ਨਹੀਂ ਤੇ ਉਦੋਂ ਫਰਵਰੀ ਵਾਲੀ ਮੀਟਿੰਗ 'ਚ ਇਹ ਆਇਆ ਸੀ ਵੀ ਲਗਭਗ ਦੋਹਾਂ ਦਾ ਜਿਹੜਾ ਬਾਇਲੇਟਰਲ ਟ੍ਰੇਡ ਹੈਗਾ ਉਹ $500 ਬਿਲੀਅਨ ਤੱਕ ਜਿਹੜਾ ਹੈਗਾ ਪਹੁੰਚ ਸਕਦਾ ਹੈ 2030 ਤੱਕ। ਸੋ 5 ਸਾਲਾਂ ਦੇ ਦੌਰਾਨ, ਹਨਾ। ਪਰ ਉੱਥੇ ਜੋ ਕੁਝ ਹੋਇਆ, ਜਿਹੜੇ ਅਫੀਸ਼ੀਅਲਸ ਆ ਉਹ ਦੱਸਦੇ ਹੈਗੇ ਆ
ਵੀ ਜਿਹੜੀ ਫਰਵਰੀ ਵਿੱਚ ਡੋਨਾਲਡ ਟਰੰਪ ਨਾਲ ਮੀਟਿੰਗ ਹੋਈ, ਮੀਟਿੰਗ ਤਾਂ ਬੇਸ਼ੱਕ ਕੈਮਰਿਆਂ ਦੇ ਸਾਹਮਣੇ ਖੁਸ਼ ਮਿਜਾਜ ਵਿੱਚ ਹੋਈ, ਪਰ ਬਿਹਾਈਂਡ ਦੀ ਸੀਨ ਜਿਹੜੇ ਆਫੀਸਰਸ ਉੱਥੇ ਇੰਡੀਅਨ ਆਫੀਸਰਸ ਇਨਵੋਲਡ ਸੀਗੇ ਪ੍ਰਧਾਨ ਮੰਤਰੀ ਦੇ ਨਾਲ, ਨਰਿੰਦਰ ਮੋਦੀ ਨਾਲ, ਉਹ ਦੱਸਦੇ ਆ ਵੀ ਜਿੰਨੀ ਬੇਇੱਜ਼ਤੀ ਸਾਡੀ ਉੱਥੇ ਹੋਈ, ਜਿੰਨਾ ਸਾਨੂੰ ਡਿਸਰਿਸਪੈਕਟਫੁਲੀ ਉੱਥੇ ਟ੍ਰੀਟ ਕੀਤਾ ਗਿਆ ਵਾਈਟ ਹਾਊਸ ਵਿੱਚ, ਉਹਨੇ ਸਾਡੇ ਜਿਹੜੇ ਹੈਗੇ ਆ ਵੀ ਚਿਹਰੇ ਤੇ ਛਿੱਕਣ ਆ ਜਿਹੜੀ ਆਉਣੀ ਸ਼ੁਰੂ ਹੋ ਗਈ ਸੀਗੀ ਵੀ ਇਹ ਟਰੰਪ ਉਹ ਟਰੰਪ ਨਹੀਂ ਹੈਗਾ ਜਿਹਦੇ ਨਾਲ ਭਾਰਤ ਦੀ ਪ੍ਰਧਾਨ ਮੰਤਰੀ ਦੇ ਬਹੁਤ ਚੰਗੇ ਰਿਲੇਸ਼ਨ ਸੀ। ਸੋ ਹੁਣ ਇੱਕਦਮ ਫਿਰ ਇਹ ਟੈਰਿਫ ਆ ਜਾਂਦੇ ਆ 6 ਮਹੀਨੇ ਬਾਅਦ। ਸੋ ਆਰਥਿਕਤਾ, ਭਾਰਤ ਦੀ ਆਰਥਿਕਤਾ ਲਈ ਚੈਲੰਜਿਸ ਆ, ਕਿਉਂਕਿ ਭਾਰਤ ਦੀ ਆਰਥਿਕਤਾ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਜਿਹੜੇ ਲੋਕ ਆ ਉਹ ਦੱਸਦੇ ਹੈਗੇ ਆ ਵੀ ਬਹੁਤ, ਜੇ ਸਾਰਾ ਕੁਝ ਨਹੀਂ ਤਾਂ ਕਾਫੀ ਕੁਝ ਆ ਜਿਹੜਾ ਮੈਨੀਪੂਲੇਟਡ ਡਾਟਾਸ ਦੇ ਆਧਾਰ ਤੇ ਅੱਗੇ ਵਧਾਇਆ ਜਾ ਰਿਹਾ ਹੈਗਾ ਨਾ। ਸੋ ਉਹਦੇ ਵਿੱਚ ਉਹ ਰਿਐਲਿਟੀ ਨਹੀਂ ਹੈ ਜਿਹੜੀ ਐਕਚੁਅਲ ਰਿਐਲਿਟੀ ਜਿਹੜੀ ਪੇਸ਼ ਕੀਤੀ ਜਾ ਰਹੀ ਆ ਉਹਦੀ ਗਰੋਥ ਬਾਰੇ, ਉਹਦੀ ਇਨਵੈਸਟਮੈਂਟ ਬਾਰੇ, ਜਾਂ ਉਹਨੇ ਜਿਹੜੇ ਰੈਵਨਿਊਜ਼ ਆ ਜਿਹੜੇ ਇਨਵੈਸਟਰਸ ਨੂੰ ਦੇਣੇ ਹੈਗੇ ਉਹਦੇ ਬਾਰੇ ਬਹੁਤ ਕੁਝ ਆ ਜਿਹੜਾ ਗਲਤ ਕੀਤਾ ਜਾ ਰਿਹਾ ਹੈਗਾ। ਸ਼ੀਤਲ ਸਿੰਘ ਆ ਜਿਹੜੇ ਇੰਡੀਆ ਦੇ ਬਹੁਤ ਇਕਨੋਮਿਕ ਜਰਨਲਿਸਟ ਆ, ਉਹ ਤੇ ਹੋਰ ਇਕਨੋਮਿਕਲੀ ਜਿਹੜੇ ਲੋਕ ਜਾਣਦੇ ਹੈਗੇ ਆ, ਸੋ ਉਹਨਾਂ ਦਾ ਕਹਿਣਾ ਹੈਗਾ ਵੀ ਇਕਨੋਮੀ ਦੀ ਐਕਚੁਅਲ ਪਿਕਚਰ ਪੇਸ਼ ਨਹੀਂ ਹੋ ਰਹੀ, ਸੋ ਮੈਨੀਪੂਲੇਟਡ ਡਾਟਾ ਪੇਸ਼ ਹੋ ਰਿਹਾ। ਹੁਣ ਜਦੋਂ ਮੈਨੀਪੂਲੇਟਡ ਡਾਟਾ ਇੱਕ ਹਾਰਸ਼ ਰਿਐਲਿਟੀ ਦੇ ਸਾਹਮਣੇ ਖੜੂਗਾ ਤਾਂ ਉਹ ਕਿੰਨੀ ਕੁ ਦੇਰ ਖੜੂਗਾ ਜਾਂ ਕਿੰਨੀ ਜੁਰਤ ਨਾਲ ਖੜੂਗਾ, ਇਹ ਦੇਖਣ ਵਾਲਾ ਸਮਾਂ ਹੋਵੇਗਾ। ਜੀ ਸੋ ਅਵਤਾਰ ਸਿੰਘ ਜੀ, ਕਾਫੀ ਕੁਛ ਚੇਂਜ ਜਿਹੜਾ ਉਹ ਹੋ ਗਿਆ, ਕੁਛ ਹੀ ਕਹਿ ਸਕਦੇ ਹਾਂ ਵੀ ਪਲਾਂ ਦੇ ਵਿੱਚ ਆਪਣਾ ਬਹੁਤ ਖਾਸ ਮਿੱਤਰ ਟਰੰਪ ਹੋਣਾ ਨੂੰ ਦੱਸਦੇ, ਟਰੰਪ ਹੋਣਾ ਦੇ ਲਈ ਪ੍ਰਚਾਰ ਵੀ ਜਿਹੜਾ ਉਹ ਕਰਕੇ ਗਏ ਸੀਗੇ ਜਦੋਂ ਪਿਛਲੀ ਵਾਰੀ ਉਹਨਾਂ ਨੇ ਇਲੈਕਸ਼ਨ ਰਨ ਜਿਹੜੀ ਉਹ ਕੀਤੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਇੰਨਾ ਕੁਛ ਜਿਹੜਾ ਉਹ ਹੋ ਜਾਣਾ, ਸੋ ਕਈ ਤਰੀਕੇ ਦੇ ਜਿਹੜੇ ਸੰਕੇਤ ਆ ਉਹ ਆਪਾਂ ਨੂੰ ਜਿਹੜਾ ਉਹ ਦੱਸ ਰਿਹਾ। ਆਪਾਂ ਉਸ ਦੇ ਉੱਤੇ ਵੀ ਚਰਚਾ ਜਿਹੜੀ ਉਹ ਅੱਗੇ ਜਾ ਕੇ ਕਰਦੇ ਹਾਂ। ਭਾਰਤ ਤੇ ਅਮਰੀਕਾ ਦੇ ਵਿੱਚ ਆਪਸੀ ਬਰਾਮਦ ਦਰ ਭਾਵ ਜਿਹੜੇ ਐਕਸਪੋਰਟ ਆ ਉਹ ਹੈ ਕਿੰਨਾ? ਹਾਂਜੀ 212 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈਗਾ। ਸੋ ਜਿਹੜੀ ਇਕਨੋਮਿਸਟ ਦਾ ਰੀਸੈਂਟ ਇਸ਼ੂ ਆਇਆ ਹੈਗਾ ਉਹਦੇ ਵਿੱਚ 212 ਬਿਲੀਅਨ ਡਾਲਰ ਦਾ ਹੈਗਾ, ਤੇ ਕੁਛ ਜਿਹੜੇ ਹੈਗੇ ਆ ਉਹ ਲੋਕ ਇਹ ਕਹਿ ਰਹੇ ਹੈਗੇ ਵੀ ਉਹ ਜ਼ਿਆਦਾ ਹੈਗਾ, ਵੀ ਕੁਛ ਹੁੰਦਾ ਵੀ ਜਿਹੜਾ ਅਨਰਜਿਸਟਰਡ ਜਾਂ ਜਿਹੜਾ ਹੋਈ ਜਾਂਦਾ ਹੈਗਾ ਉਹਦੇ ਚੋਂ ਜਿਹੜਾ 212 ਬਿਲੀਅਨ ਡਾਲਰ ਹੈਗਾ ਉਹਦੇ ਵਿੱਚੋਂ ਜਿਹੜਾ ਭਾਰਤ ਦਾ ਗੁਡਸ ਐਕਸਪੋਰਟ ਹੈਗਾ ਉਹ 87 ਬਿਲੀਅਨ ਹੈਗਾ। ਜਿਹੜੀਆਂ ਸਰਵਿਸਿਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕਰਦਾ ਹੈਗਾ, ਸੋ ਆਊਟਰੀਚ ਰਿਸੋਰਸਿਸ ਜਾਂ IT ਦੀਆਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ, ਸੋ ਉਹਨਾਂ ਸਰਵਿਸਿਜ਼ ਦੇ ਰੂਪ ਵਿੱਚ ਜਿਹੜਾ ਹੈਗਾ ਭਾਰਤ 110 ਬਿਲੀਅਨ ਡਾਲਰ ਦਾ ਜਿਹੜਾ ਉਹ ਕਰਦਾ ਹੈਗਾ। ਸੋ ਇਹ 197 ਬਣਦਾ ਹੈਗਾ। ਸੋ ਬਾਕੀ ਜਿਹੜਾ USA ਤੋਂ ਆਉਂਦਾ ਉਹ ਥੋੜਾ ਹੈਗਾ, ਤਾਂ ਹੀ ਤਾਂ ਉਹ ਡੋਨਾਲਡ ਟਰੰਪ ਨੂੰ ਰੋਂਦੇ ਹੈਗੇ ਆ ਨਾ। ਡੋਨਾਲਡ ਟਰੰਪ ਦਾ ਇਹ ਕਹਿਣਾ ਵੀ ਸਾਡਾ ਜਿਹੜਾ ਟ੍ਰੇਡ ਦਾ ਡੈਫਿਸਿਟ ਹੈਗਾ ਉਹ ਜ਼ਿਆਦਾ ਹੈਗਾ, ਬੈਲੈਂਸ ਉਹ 43 ਦੇ ਅਰਾਊਂਡ ਜਿਹੜਾ ਹੈਗਾ ਬਿਲੀਅਨ ਡਾਲਰ ਆ ਜਿਹੜਾ ਉਹ ਇਸ ਤਰ੍ਹਾਂ ਐਕਸਪੋਰਟ ਜਿਹੜਾ ਅਮਰੀਕਾ ਹੈਗਾ ਐਕਸਪੋਰਟ ਕਰਦਾ। ਸੋ ਹੁਣ ਜਿਹੜਾ ਭਾਰਤ ਵਿੱਚ ਇੱਕ ਖਾਸ ਕਿਸਮ ਦੀ ਜਿਹੜੇ ਅਲਟਰਾ ਨੈਸ਼ਨਲਿਸਟ ਆ ਇਹ ਗੱਲ ਕਰ ਰਹੇ ਸੀ ਵੀ 140 ਕਰੋੜ ਦੀ ਆਬਾਦੀ ਵਾਲੇ ਭਾਰਤ ਨੂੰ ਜਿਹੜਾ ਹੈਗਾ ਅਮਰੀਕਾ ਉਹ ਅੱਖੋਂ ਉਹਲੇ ਨਹੀਂ ਕਰ ਸਕਦਾ, ਦੇ ਕੈਨਟ ਇਗਨੋਰ ਦਿਸ ਬਿਗ ਪਾਪੂਲੇਸ਼ਨ ਥਿੰਗ ਹੈ ਨਾ। ਸੋ 100 ਵੀ ਉਹ ਮਜਬੂਰ ਹੋ ਜਾਏਗਾ ਸਾਡੇ ਨਾਲ ਕੋਈ ਸਮਝੌਤਾ ਕਰਨ ਨੂੰ, ਪਰ 140 ਕਰੋੜ ਜਿਹੜੀ ਆਬਾਦੀ ਹੈਗੀ ਆ ਉਹਦਾ ਕੱਲੀ ਆਬਾਦੀ ਨੂੰ ਨਹੀਂ ਉਹਨਾਂ ਨੇ ਦੇਖਣਾ, ਉਹਨਾਂ ਨੇ ਦੇਖਣਾ ਵੀ ਐਕਸਪੋਰਟ ਆ ਜਿਹੜਾ ਉਹ ਕਿੰਨਾ ਹੋ ਰਿਹਾ। ਹੁਣ ਐਕਸਪੋਰਟ ਦੇ ਮਾਮਲੇ ਵਿੱਚ ਇੱਕ ਰਿਪੋਰਟ ਆਈ ਹੈਗੀ ਵੀ ਜਿਹੜਾ ਅਮਰੀਕਾ ਦਾ ਟੋਟਲ ਐਕਸਪੋਰਟ ਆ ਵਰਲਡ ਨੂੰ ਉਹ 2000 ਬਿਲੀਅਨ ਡਾਲਰ ਦਾ ਹੈਗਾ ਹਨਾ। ਠੀਕ ਹੈ। ਉਹਦੇ ਵਿੱਚੋਂ ਭਾਰਤ ਨੂੰ ਸਿਰਫ 43 ਬਿਲੀਅਨ ਡਾਲਰ ਐਕਸਪੋਰਟ ਕਰਦਾ ਹਨਾ। ਸੋ 2000 ਬਿਲੀਅਨ ਡਾਲਰ ਦੇ ਐਕਸਪੋਰਟ ਵਿੱਚੋਂ ਜੇ 43 ਬਿਲੀਅਨ ਡਾਲਰ ਅਮਰੀਕਾ ਨਹੀਂ ਵੀ ਕਮਾਊਗਾ ਤਾਂ ਅਮਰੀਕਾ ਦੀ ਕੋਈ ਇਕਨੋਮੀ ਨੂੰ ਬਹੁਤ ਵੱਡੇ ਝਟਕੇ ਨਹੀਂ ਲੱਗਣਗੇ ਹਨਾ। ਦੂਜੇ ਪਾਸੇ ਤੁਸੀਂ ਆਹ ਦੇਖ ਲਓ ਵੀ 110 ਤੇ 87 197 ਬਿਲੀਅਨ ਡਾਲਰ ਦਾ ਜਿਹੜਾ ਐਕਸਪੋਰਟ ਆ ਉਹ ਭਾਰਤ ਕਰਦਾ ਅਮਰੀਕਾ ਨੂੰ। ਭਾਰਤ ਵਰਗੀ ਇਕਨੋਮੀ 197 ਬਿਲੀਅਨ ਡਾਲਰ ਦੇ ਐਕਸਪੋਰਟ ਰੁਕ ਜਾਣ ਕਿ ਉਹਨੂੰ ਜਿਹੜਾ ਹੈਗਾ ਵੀ ਉਹ ਬਰਦਾਸ਼ਤ ਕਰ ਸਕਦੀ ਹੈ। ਅਮਰੀਕਾ ਦਾ 2000 ਬਿਲੀਅਨ ਡਾਲਰ ਦੇ ਐਕਸਪੋਰਟ ਚੋਂ ਜੇ ਉਹ 43 ਬਿਲੀਅਨ ਡਾਲਰ ਨਹੀਂ ਵੀ ਕਰੂਗਾ ਤਾਂ ਉਹਨੂੰ ਮਨ ਲੱਗਦੀ ਬਹੁਤਾ ਫਰਕ ਨਹੀਂ ਪੈਣ ਲੱਗਿਆ। ਪਰ ਭਾਰਤ ਦਾ ਜਿਹੜਾ 197 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਐਕਸਪੋਰਟ ਉਹ ਵੱਡੀ ਪੱਧਰ ਤੇ ਅਫੈਕਟ ਹੋਵੇ। ਆਪਾਂ ਇਹ ਨਹੀਂ ਕਹਿੰਦੇ ਵੀ 197 ਦਾ 197 ਹੀ ਖਤਮ ਹੋ ਜਾਵੇਗਾ, ਪਰ ਵੱਡਾ ਚੰਕ ਆ ਜਿਹੜਾ ਜਦੋਂ ਉਹਦਾ ਆਪਾਂ ਕਹਿੰਦੇ ਹੈਗੇ ਵੀ ਉਹ ਅਫੈਕਟ ਹੋਣਾ ਤਾਂ ਉਹਦੇ ਨਾਲ ਜਿਹੜੀ ਜੌਬਲੈਸਨੈਸ ਇਕਨੋਮੀ ਦੀ ਜਿਹੜੀ ਡੈਫਿਸਿਟ ਹੋਣੀ ਹੈ, ਡੈਪਰੀਸੀਏਸ਼ਨ ਹੋਣੀ ਹੈ ਰੁਪਈਏ ਦੀ, ਉਹ ਫਿਰ ਜਿਹੜੇ ਭਾਰਤ ਨੂੰ ਝਟਕੇ
ਜਿਹੜੇ ਇੱਕ ਸਪਸ਼ਟ ਝਟਕੇ ਆ, ਇੱਕ ਜਿਹੜੇ ਉਸ ਸਪਸ਼ਟ ਝਟਕਿਆਂ ਦੇ ਸ਼ੈਡੋ ਝਟਕੇ ਹੈਗੇ ਆ, ਉਹ ਜਦੋਂ ਲੱਗਣੇ ਹੈਗੇ ਆ ਕਿਉਂਕਿ ਜਿਹੜਾ ਰੁਪਈਏ ਦੀ ਜਦੋਂ ਕੀਮਤ ਡਿੱਗਣੀ ਹੈਗੀ ਆ, ਉਹ ਸ਼ੈਡੋ ਝਟਕੇ ਹੈਗੇ ਆ। ਉਸ ਰੁਪਈਏ ਦੀ ਕੀਮਤ ਦੇ ਡਿੱਗਣ ਨਾਲ ਬਹੁਤ ਸਾਰੀ ਜਿਹੜੀ ਇਕਨੋਮੀ ਦੇ ਟ੍ਰੈਂਡ ਬਦਲਨੇ ਹੈਗੇ ਆ। ਸੋ ਜਦੋਂ ਟ੍ਰੈਂਡ ਬਦਲਣਗੇ ਤਾਂ ਇੱਕ ਨਵੀਂ ਕਿਸਮ ਦਾ ਤੁਹਾਨੂੰ ਟ੍ਰੇਡ ਦਾ ਜਿਹੜਾ ਮਾਹੌਲ ਤੇ এনवायरमेंट ਆ ਉਹ ਕ੍ਰੀਏਟ ਕਰਨਾ ਪਵੇਗਾ। ਸੋ ਇਹ ਬਹੁਤ ਬੜੇ ਵੱਡੇ ਚੈਲੰਜ ਭਾਰਤ ਦੇ ਸਾਹਮਣੇ ਆਉਣਗੇ। ਇਹ ਤਾਂ ਹੁਣ ਦੇਖੋ ਅਵਤਾਰ ਸਿੰਘ ਜੀ, ਇਹ ਸਪਸ਼ਟ ਹੀ ਆ। ਜਿੱਦਾਂ ਹੁਣ ਤੁਸੀਂ ਡਾਲਰ ਦੇ ਮੁਕਾਬਲੇ ਭਾਰਤ ਦੀ ਰੁਪਈਏ ਦੀ ਕੀਮਤ ਦੀ ਗੱਲ ਕਰਦੇ ਆ। ਮੋਦੀ ਨੂੰ ਹੁਣ ਆਇਆ ਨੂੰ ਦੇਖੋ 11-12 ਸਾਲ ਹੋ ਗਏ। ਜਿਸ ਟਾਈਮ ਦੇ ਉੱਤੇ ਮੋਦੀ ਆਇਆ ਸੀ, ਉਦੋਂ ਡਾਲਰ ਦੇ ਮੁਕਾਬਲੇ ਭਾਰਤ ਦੇ ਰੁਪਈਏ ਦੀ ਕੀਮਤ 60 ਕੁ ਸੀਗੀ, 50-60 ਦੇ ਦਰਮਿਆਨ ਸੀ। ਤੇ ਹੁਣ ਅਗਲੇ ਨੇ ਬਹੁਤ ਚੜ੍ਹਾਈ ਕਰਾਈ ਆ, 87-88 ਤੇ ਜਿਹੜਾ ਉਹ ਪਹੁੰਚਾਤਾ, 90 ਤੇ ਪਹੁੰਚਣ ਵਾਲਾ ਆ। ਸੋ ਇਹ ਉਹੀ ਬੰਦੇ ਨੇ ਜਿਹੜੇ ਪਹਿਲੇ ਨੂੰ ਕਹਿੰਦੇ ਸੀਗੇ ਵੀ ਇਦਾਂ ਕਿੱਦਾਂ ਜਿਹੜਾ ਉਹ ਡਿੱਗ ਸਕਦਾ ਆ। ਇਹ ਮੋਦੀ ਦੇ ਆਪਣੇ ਲਫ਼ਜ਼ ਸੀਗੇ ਵੀ ਜਦੋਂ ਇਹਨੇ ਇੱਕ ਦੀ ਇੰਟਰਵਿਊ ਦਿੱਤੀ ਸੀ, ਉਦੋਂ 100 ਕਰੋੜ ਸੀਗੀ ਪਾਪੂਲੇਸ਼ਨ, ਵੀ ਸਾਡੇ ਕੋਲ ਕੰਟਰੋਲ ਆ। ਜਿੱਦਾਂ ਹੁਣ ਤੁਸੀਂ ਦੱਸ ਰਹੇ ਵੀ 140 ਕਰੋੜ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਕੋਲ ਕੋਈ ਪਾਵਰ ਜਿਹੜੀ ਉਹ ਨਹੀਂ ਆ। ਸੋ ਹਿਊਮਨ ਕੈਪੀਟਲ ਅਵਤਾਰ ਸਿੰਘ ਜੀ ਕਹਿ ਦੇਣਾ ਉਹ ਇੱਕ ਵੱਖਰੀ ਗੱਲ ਆ, ਤੇ ਅਸਲ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਕਿੱਥੇ ਖੜੀ ਆ, ਉਹ ਇੱਕ ਬਹੁਤ ਡਿਫਰੈਂਟ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ। ਸੋ ਇੰਡਸਟਰੀਜ਼ ਦੀ ਤੁਸੀਂ ਇਸ ਦੇ ਵਿੱਚ ਗੱਲ ਕੀਤੀ ਹੈ। ਭਾਰਤ ਦੀ ਕਿਹੜੀ ਇੰਡਸਟਰੀ ਦੇ ਉੱਤੇ ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਪਵੇਗਾ? ਸ਼ੁਰੂਆਤ 'ਚ ਜਿੱਦਾਂ ਤੁਸੀਂ ਇੱਕ IT ਖੇਤਰ ਦੀ ਗੱਲ ਕੀਤੀ ਆ, ਤੁਸੀਂ ਇਹ ਵੀ ਬਾਰ-ਬਾਰ ਦੱਸਦੇ ਰਹੇ ਆ ਵੀ ਇਹ ਵਿਚਾਲੇ ਮਿਡਲਮੈਨ ਦੇ ਤੌਰ ਦੇ ਉੱਤੇ ਕੰਮ ਕਰਦੇ, ਵੀ ਆਪ ਬਹੁਤ ਚੀਜ਼ਾਂ ਘੱਟ ਬਣਾਉਂਦੇ, ਇੱਧਰੋਂ ਚੱਕ ਕੇ ਉੱਧਰ ਕਰਤੀ, ਉਹ ਕੰਮ ਇਹਨਾਂ ਦਾ ਜ਼ਿਆਦਾ ਆ। ਸੋ ਓਵਰਆਲ ਕਿਹੜੀ ਚੀਜ਼ ਦੇ ਉੱਤੇ, ਕਿਹੜੀ ਇੰਡਸਟਰੀ ਦੇ ਉੱਤੇ ਇਹਨਾਂ ਟੈਰਿਫਸ ਦੇ ਨਾਲ ਸਭ ਤੋਂ ਵੱਡਾ ਅਸਰ ਜਿਹੜਾ ਉਹ ਪਊਗਾ? ਹਾਂਜੀ। ਸੋ ਤੁਸੀਂ ਦੇਖੋ ਜਿਹੜੇ ਮੇਜਰ ਇੰਡੀਆ ਦੀਆਂ ਜਿਹੜੀਆਂ ਇੰਡਸਟਰੀਅਲ ਹਬਸ ਆ ਜਿਹੜੀਆਂ ਉਹ ਅਫੈਕਟ ਹੋਣ ਵਾਲੀਆਂ, ਉਹਦੇ ਵਿੱਚ ਆਟੋ ਪਾਰਟਸ ਦੀ ਇੰਡਸਟਰੀ ਕਾਫੀ ਵੱਡੀ ਹੈਗੀ ਆ। $2.8 ਬਿਲੀਅਨ ਦਾ ਐਕਸਪੋਰਟ ਹੈਗਾ ਆਟੋ ਪਾਰਟਸ ਦਾ ਹੀ, ਸਿਰਫ ਇੰਡੀਆ ਤੋਂ, ਹਨਾ ਜੀ। ਸੋ ਉਹ ਕਿੰਨਾ ਘਟਦਾ ਹੈ? 50% ਨਾਲ, ਕਿਉਂਕਿ ਉਹਨਾਂ ਤੋਂ ਉਹ ਮਾਰਕੀਟ ਨਹੀਂ ਰਹਿਣੀ। ਲੋਕ ਫਿਰ ਇੰਡੀਆ ਤੋਂ ਆਏ ਹੋਏ ਪਾਰਟ ਕਿਉਂ ਖਰੀਦਣਗੇ? ਉਹ ਚਾਈਨਾ, ਪਾਕਿਸਤਾਨ, ਵੀਅਤਨਾਮ, ਬੰਗਲਾਦੇਸ਼ ਜਾਂ ਹੋਰ ਥਾਵਾਂ ਤੋਂ ਆਏ ਹੋਏ ਪਾਰਟ ਖਰੀਦਣਗੇ। ਸੋ ਜਦੋਂ ਇੰਡੀਆ ਦੇ ਮੇਡ ਪਾਰਟ ਤੇ ਉਹ ਟੈਰਿਫ ਲੱਗ ਜਾਣਾ ਹੈਗਾ, ਉਹ ਨਹੀਂ ਵਿਕਣਾ ਉੱਥੋਂ ਦੀ ਮਾਰਕੀਟ 'ਚ, ਹਨਾ, ਕਿਉਂਕਿ ਅਮਰੀਕਾ ਲਈ ਪੂਰਾ ਵਰਲਡ ਖੁੱਲਾ, ਹੋਰ ਪਾਸਿਓਂ ਵੀ ਅਫਰੀਕਨ ਕੰਟੀਨੈਂਟ ਤੋਂ ਵੀ ਆਉਂਦੇ ਹੋਣਗੇ, ਕਿਤੋਂ ਵੀ ਆਉਂਦੇ ਹੋਣਗੇ। ਸੋ $2.8 ਬਿਲੀਅਨ ਦੀ ਜਿਹੜੀ ਹੈਗੀ ਆ ਉਹ ਆਟੋ ਇੰਡਸਟਰੀ ਹੈਗੀ ਆ। ਤੇ ਦੂਸਰਾ ਸੈਕੰਡ ਹੈਗੀ ਆ ਜਿਹੜੀ ਹੈਗੀ ਆ ਜਿਹੜੀ ਮਸ਼ੀਨਰੀ ਆ। ਸੋ ਛੋਟੀ ਮਸ਼ੀਨਰੀ ਆ ਜਿਹੜੀ ਬਹੁਤ ਵੱਡੀ, ਜਿੱਦਾਂ ਛੋਟੇ ਟਰੈਕਟਰ ਆ ਜਾਂ ਹੋਰ ਜਿਹੜੀਆਂ ਕੰਸਟਰਕਸ਼ਨ ਵਿੱਚ ਮਸ਼ੀਨਰੀ ਜਿਹੜੇ ਬਣਦੇ ਨੇ ਉਹਨਾਂ ਦੇ ਬਹੁਤ ਕੁਛ ਆ। ਜਿਹੜੇ ਹਲਕੇ ਜਿਹੜੀਆਂ ਆਪਣੇ ਘਰਾਂ 'ਚ ਗਾਰਡਨਿੰਗ ਦੀ ਮਸ਼ੀਨਰੀ ਆ ਜਾਂ ਹੋਰ, ਉਹ ਕਾਫੀ ਕੁਛ ਆ ਜਿਹੜਾ ਆਉਂਦਾ ਹੈਗਾ। ਉਹ $7 ਬਿਲੀਅਨ ਦੀ ਐਕਸਪੋਰਟ ਹੁੰਦੀ ਹੈ। ਸੋ ਬਹੁਤ ਵੱਡਾ ਚੰਕ ਆ। ਤੁਸੀਂ ਦੇਖੋ ਵੀ $7 ਬਿਲੀਅਨ ਦੀ ਜਿਹੜੀ ਹੈਗੀ ਉਹ ਮਸ਼ੀਨਰੀ ਆ ਜਿਹੜੀ ਭਾਰਤ ਐਕਸਪੋਰਟ ਕਰਦਾ ਹੈਗਾ, ਸੋ ਕੱਲੀ ਅਮਰੀਕਾ ਨੂੰ। ਉਹ ਤੋਂ ਬਾਅਦ ਮੈਰੀਨ ਪ੍ਰੋਡਕਟਸ ਹੈਗੇ ਆ ਜਿਹੜੇ ਫਿਸ਼ਿੰਗ ਵਗੈਰਾ ਲਈ, ਤੇ ਹੋਰ ਛੋਟੀਆਂ ਬੋਟਸ ਆ ਜਾਂ ਹੋਰ ਜਿਹੜੀਆਂ ਮੈਰੀਨਸ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਚੋਂ ਆਪਾਂ ਕਹਿ ਸਕਦੇ ਵੀ ਫਰੋਮ ਇਨੀਸ਼ੀਅਲ ਟੂ ਮਿਡਲ ਤੇ ਦੀ ਫਿਸ਼ਿੰਗ ਦਾ। ਯਾਰ ਲੋਕ ਜਿਹੜੇ ਉਦਾਂ ਉਹਦੇ ਲਈ ਜਾਂਦੇ ਹੈਗੇ ਆ ਵੀ ਆਪਣੀ ਹੌਬੀ ਲਈ ਫਿਸ਼ਿੰਗ ਕਰਦੇ ਆ, ਜਾਂ ਫਿਰ ਜਿਹੜੇ ਛੋਟੇ ਮਛੁਆਰੇ ਨੇ ਉਹਨਾਂ ਲਈ ਜਿਹੜਾ ਹੈਗਾ ਉਹ ਮੈਰੀਨ ਦਾ $2 ਬਿਲੀਅਨ ਦਾ ਜਿਹੜਾ ਐਕਸਪੋਰਟ ਆ ਉਹ ਸਾਡੇ ਕੋਲ ਜਿਹੜੀ ਰਿਪੋਰਟ ਹੈਗੀ। ਫਾਰਮਾਸਿਊਟੀਕਲਸ $12.7 ਬਿਲੀਅਨ ਦਾ ਜਿਹੜਾ ਸਾਡੇ ਕੋਲ ਰਿਪੋਰਟ ਹੈਗੀ ਆ ਉਹ ਹੈਗਾ। ਹਾਲਾਂਕਿ ਫਾਰਮਾ ਨੂੰ ਕਿਉਂਕਿ ਹਲੇ ਉਹਨਾਂ ਨੇ ਉਹਦੇ ਚੋਂ ਐਂਗਲ ਜੋ ਬਾਹਰ ਰੱਖਿਆ ਹੋਇਆ, ਐਗਜ਼ੈਂਪਟ ਕੀਤਾ ਹੋਇਆ, ਕਿਉਂਕਿ ਜਿਹੜੀਆਂ ਜੈਨਰਿਕ ਉਹ ਹੈਗੀਆਂ ਮੈਡੀਸਿਨਸ ਆ ਇੰਡੀਆ ਤੋਂ ਬਹੁਤ ਵੱਡੀ ਗਿਣਤੀ ਵਿੱਚ ਜਾਂਦੀਆਂ। ਸੋ $12.7 ਬਿਲੀਅਨ ਆ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਆ। ਡਾਇਮੰਡ ਆ ਜਿਹੜੇ $12 ਬਿਲੀਅਨ ਦੀ ਇੰਡਸਟਰੀ ਆ। ਸੋ ਡਾਇਮੰਡ ਦਾ ਜਿਹੜਾ ਐਕਸਪੋਰਟ $12 ਬਿਲੀਅਨ ਦਾ ਭਾਰਤ ਵੱਲੋਂ ਜਿਹੜਾ ਜਾਂਦਾ ਹੈਗਾ। ਟੈਕਸਟਾਈਲ ਆ $3.1 ਬਿਲੀਅਨ ਦੀ ਹੈਗੀ ਆ। ਸੋ ਉਹ ਬਹੁਤ ਵੱਡਾ ਐਕਸਪੋਰਟ ਹੈਗਾ। ਮੋਬਾਈਲ ਫੋਨਸ ਆ $14.4 ਬਿਲੀਅਨ ਹੈਗੇ। ਸੋ ਇਹ ਇੰਡਸਟਰੀ ਆ ਜਿਹੜੀ ਮੇਲ ਨਹੀਂ ਅਫੈਕਟ ਹੋਣੀਆਂ। ਪਰ ਇਹਨਾਂ ਦੇ ਨਾਲ ਇਹ ਹੁੰਦਾ ਵੀ ਹੁਣ ਜਦੋਂ ਆਟੋ ਪਾਰਟਸ ਇੱਕ ਸਿਸਟਮ ਹੈਗਾ, ਉਹਦੀ ਅੱਗੇ ਐਨਸਿਲਰੀ ਇੰਡਸਟਰੀ ਹੁੰਦੀ ਹੈ। ਹਰੇਕ ਐਨਸਿਲਰੀ ਇੰਡਸਟਰੀ ਹੁੰਦੀ ਆ। ਵੀ ਹੁਣ ਜਿੱਦਾਂ ਵੀ ਇੱਕ ਪੂਰਾ ਕੋਈ ਕਾਰ ਦੀ ਜਿਹੜੀ ਹੱਬ ਆ, ਜਾਂ ਕੋਈ ਚਾਹੇ ਆਪਾਂ ਬ੍ਰੇਕ ਦੀਆਂ ਡਿਸਕਾਂ ਨੇ ਜਾਂ ਪੈਡਸ ਨੇ ਉਹ ਜਾਂਦੇ ਆ, ਉਹਨਾਂ ਦੇ ਨਟ ਕੋਈ ਹੋਰ ਬਣਾਉਂਦਾ, ਉਹਨਾਂ ਦੇ ਜਿਹੜੇ ਕੈਲੀਪਰ ਆ ਕੋਈ ਹੋਰ ਬਣਾਉਂਦਾ ਹੈਗਾ। ਉਹਦੀਆਂ ਮਤਲਬ ਕਿ ਇਸ ਤਰ੍ਹਾਂ ਛੋਟੀਆਂ ਜਿਹੜੀਆਂ ਪਿੰਸ ਪੈਂਦੀਆਂ ਹੈਗੀਆਂ ਉਹਨਾਂ ਨੂੰ ਕਰਨ ਲਈ, ਜਾਂ ਮਤਲਬ ਕਿ ਇਸ ਕਿਸਮ ਦੀ ਜਿਹੜੀ ਐਨਸਿਲਰੀ ਇੰਡਸਟਰੀ ਹੁੰਦੀ ਆ। ਹੁਣ ਜਿੱਦਾਂ ਆਪਾਂ ਇੱਕ ਦੇਖੋ ਵੀ ਸਾਈਕਲ ਇੰਡਸਟਰੀ ਆ, ਲੁਧਿਆਣੇ 'ਚ ਸਾਈਕਲ ਇੰਡਸਟਰੀ ਸੀ। ਸਾਈਕਲ ਇੰਡਸਟਰੀ ਇੱਕ ਇੰਡਸਟਰੀ ਆ, ਉਹਦੇ ਪੈਡਲ ਕੋਈ ਹੋਰ ਬਣਾਉਂਦਾ ਹੈ, ਉਹਦੀ ਜਿਹੜੀ
ਘੰਟੀ ਆ ਕੋਈ ਹੋਰ ਬਣਾਉਂਦਾ, ਰਿਮ ਕੋਈ ਹੋਰ ਬਣਾਉਂਦਾ, ਉਹਦੇ ਜਿਹੜੇ ਵਿਚਾਲੇ ਵਾਲਾ ਸਿਸਟਮ ਐਕਸਲ ਆ ਕੋਈ ਹੋਰ ਬਣਾਉਂਦਾ, ਪਿਛਲੀਆਂ ਗਰਾਰੀਆਂ। ਸੋ ਇਟ ਮੀਨਸ ਹੀਰੋ ਜਾਂ ਐਟਰਸ ਜਿਹਦੀ ਹੈਗੀ ਆ ਉਹ ਅਸੈਂਬਲ ਕਰਦੇ ਆ, ਉਹ ਐਨਸਿਲਰੀ ਇੰਡਸਟਰੀ ਤੋਂ ਪ੍ਰੋਡਕਟ ਬਾਏ ਕਰਦੇ ਆ, ਸਾਰਾ ਕੁਝ ਆਪ ਮੈਨੂਫੈਕਚਰ ਨਹੀਂ ਕਰਦੇ, ਇੱਕ ਕੁਆਲਿਟੀ ਮੇਨਟੇਨ ਕਰਕੇ। ਸੋ ਇਸ ਤਰ੍ਹਾਂ ਜਿਹੜੀ ਐਨਸਿਲਰੀ ਇੰਡਸਟਰੀ, ਜਿਹੜੀ ਛੋਟੀ ਇੰਡਸਟਰੀ ਹੈਗੀ ਆ, ਜਦੋਂ ਉਹਨੇ ਜਿਹੜੀ ਇਫੈਕਟ ਹੋਣੀ ਆ ਮੇਨ ਆਟੋ ਪਾਰਟ ਇਸ ਤਰ੍ਹਾਂ ਮਸ਼ੀਨਰੀ ਦੇ ਨਾਲ ਹੈਗੀ ਆ। ਇਸੇ ਤਰ੍ਹਾਂ ਡਾਇਮੰਡਸ ਦੇ ਨਾਲ ਹੈਗੀ ਆ। ਸੋ ਡਾਇਮੰਡ ਦੀ ਸਾਫ਼ ਸਫਾਈ ਕਰਨਾ, ਉਹਦੀ ਐਕਸਟ੍ਰੈਕਸ਼ਨ ਕਰਨਾ, ਜਾਂ ਉਹਦਾ ਜਿਹੜਾ ਹੋਰ ਜਿਹੜੀ ਉਹਦੀ ਪਾਲਿਸ਼ਿੰਗ ਆ, ਉਹਦੀ ਫਿਨਿਸ਼ਿੰਗ ਆ, ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਐਨਸਿਲਰੀ ਇੰਡਸਟਰੀਜ਼ ਆ, ਜਦੋਂ ਉਹ ਇਫੈਕਟ ਹੋਣੀਆਂ ਤਾਂ ਇੰਡੀਅਨ ਇਕਨੋਮੀ ਤੇ ਕਾਫੀ ਵੱਡਾ ਜਿਹੜਾ ਬੋਝ ਆ ਉਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੀ। ਇੱਕ ਉੱਥੇ ਦੇ ਅੱਜ ਕੱਲ ਅਵਤਾਰ ਸਿੰਘ ਜੀ, ਉੱਥੇ ਦੇ ਯੂਟਿਊਬਰਸ ਮੈਨੂੰ ਲੱਗਦਾ ਜ਼ਿਆਦਾ ਬੈਟਰ ਪੱਤਰਕਾਰ ਜਿਹੜੇ ਉਹ ਬਣੇ ਪਏ ਆ, ਜਿਹੜੇ ਉੱਥੇ ਦੇ ਰੈਗੂਲਰ ਪੱਤਰਕਾਰਾਂ ਦੇ ਨਾਲੋਂ। ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਸੀ ਵੀ ਇਕਨੋਮੀ ਦਾ ਹਾਲ ਕੀ ਹੈ ਉੱਥੇ ਦਾ, ਆਈ ਥਿੰਕ ਇੱਕ ਇਹ ਜਿਹੜੀ ਰਿਪੋਰਟ ਲੇਟਲੀ ਆਈ ਜਿਹੜੀ ਮੈਂ ਦੇਖੀ ਆ, TCS ਵਰਗੀ ਜਿਹੜੀ ਕੰਪਨੀ ਇੰਡੀਆ ਦੀ ਵੱਡੀ ਕੰਪਨੀ ਆ ਜਿਹੜੀ IT ਖੇਤਰ ਦੇ ਵਿੱਚ, ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਫਰੈਸ਼ਰਸ ਹਾਇਰ ਨਹੀਂ ਕੀਤੇ। ਫਰੈਸ਼ਰ ਭਾਵ ਵੀ ਜਿਹੜੇ ਹੁਣੇ ਗ੍ਰੈਜੂਏਟ ਹੋ ਕੇ ਇੰਜੀਨੀਅਰਿੰਗ ਚੋਂ ਨਿਕਲਦੇ ਆ, ਯੂਜਲੀ ਇਹ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਹਾਇਰ ਕਰ ਲੈਂਦੀਆਂ। ਕੱਲਾ ਇਹੀ ਨਹੀਂ, ਇਨਫੈਕਟ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹਨਾਂ ਨੇ ਮਿਡਲ ਮੈਨੇਜਰਸ ਤੇ ਜਿਹੜੇ ਅਪਰ ਲੈਵਲ ਆ ਉਹਨਾਂ ਨੂੰ ਫਾਇਰ ਕਰ ਦਿੱਤਾ। ਸੋ ਜਿਹੜੀ ਉਹ ਤੁਸੀਂ ਸ਼ੁਰੂਆਤ 'ਚ ਦੱਸ ਕੇ ਆਏ ਨਾ ਵੀ 50 ਲੱਖ ਲੋਕਾਂ ਦੇ ਵਿੱਚੋਂ 25 ਲੱਖ ਨੂੰ ਜਿਹੜਾ ਇਹਨਾਂ ਨੇ ਤੋੜ ਵਿਛੋੜਾ ਉਹਨਾਂ ਦੇ ਨਾਲ ਕਰ ਦੇਣਾ, ਉਹਨਾਂ ਨੂੰ ਲੇ ਆਫ ਕਰ ਦੇਣਾ। ਸੋ ਇੰਡਸਟਰੀ ਦਾ ਤੇ ਉੱਥੇ ਬਹੁਤ ਵੱਡਾ ਜਿਹੜਾ ਪ੍ਰਭਾਵ ਬੈਡ ਜਿਹੜਾ ਉਹ ਪੈਣ ਜਿਹੜਾ ਉਹ ਜਾ ਰਿਹਾ ਆ। ਤੇ ਉੱਤੋਂ ਜਿੱਦਾਂ ਤੁਸੀਂ ਐਨਸਿਲਰੀ ਇੰਡਸਟਰੀਜ਼ ਦੀ ਨਾਲ ਗੱਲ ਕਰ ਰਹੇ ਆ, ਸੋ ਇੰਡੀਆ ਨੂੰ ਦੇਖਣਾ ਪੈਣਾ। ਸੋ ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਮੋਦੀ ਹੁਣ ਭੱਜਾ ਫਿਰਦਾ ਹੈ, ਕਦੀ ਰੂਸ ਨੂੰ ਕਦੀ ਚੀਨ ਨੂੰ, ਉਹਨਾਂ ਦੇ ਨਾਲ ਜਿਹੜੀ ਨੇੜਤਾ ਉਹ ਵਧਾਉਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਰੂਸ ਚੀਨ ਨਾਲ ਇੱਕ ਤਰ੍ਹਾਂ ਨਾਲ ਹੋਰ ਤਰ੍ਹਾਂ ਦਾ ਰਿਸ਼ਤਾ ਹੈਗਾ। ਰੂਸ ਜਾਂ ਚੀਨ ਨੂੰ ਹੁਣ ਰੂਸ ਨੂੰ ਇੰਨੇ ਪ੍ਰੋਡਕਟ ਤਾਂ ਉਹ ਨਹੀਂ ਸਪਲਾਈ ਕਰ ਸਕਦੇ ਜਿੰਨੇ ਅਮਰੀਕਾ ਖਪਤ ਨਹੀਂ ਆ ਉੱਥੇ ਉਨੀ, ਉਹ ਖਪਤ ਨਹੀਂ ਹੈ। ਚੀਨ ਆ, ਹੁਣ ਚੀਨ ਦੇ ਜਿਹੜੇ ਰੀਸੈਂਟ ਰਿਪੋਰਟਸ ਆਈਆਂ, ਬੇਸ਼ੱਕ ਵੀ ਉਹ ਚੀਨ ਨਾਲ ਇੱਕ ਡਿਪਲੋਮੈਟਿਕ ਜਾਂ ਪੋਲੀਟੀਕਲ ਰਿਲੇਸ਼ਨ ਬਣਾ ਰਿਹਾ ਹੈ, ਚੀਨ ਆਪਣੇ ਤੌਰ ਤੇ ਇਹਨਾਂ ਤੋਂ ਥੋੜਾ ਇੱਕ ਤਰ੍ਹਾਂ ਨਾਲ ਫਰਕ ਰੱਖ ਰਿਹਾ ਵੀ ਸਾਡਾ ਕੰਪੀਟੀਟਰ ਆ, ਇਕਨੋਮਿਕਲੀ ਸਾਡਾ ਕੰਪੀਟੀਟਰ ਆ, ਵੀ ਸਾਡੀਆਂ ਜਿਹੜੀਆਂ ਮੈਨੂਫੈਕਚਰਿੰਗ ਹਬਸ ਆ ਉਹ ਕਿਤੇ ਇੰਡੀਆ ਨਾਲ ਚਲੀਆਂ ਜਾਣ। ਚਾਈਨਾ ਇਸ ਗੱਲੋਂ ਉਹ ਕਰ ਰਿਹਾ ਹੈਗਾ ਨਾ ਵੀ ਉਹ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ, ਉਹ ਬਹੁਤ ਸਿਆਣਪ ਨਾਲ ਤੇ ਸੋਚ ਕੇ ਆ ਜਿਹੜੇ ਉਹ ਕਦਮ ਆ ਉਹ ਧਰ ਰਿਹਾ ਹੈਗਾ ਵੀ ਇਹ ਨਾ ਹੋਵੇ ਵੀ ਇੰਡੀਆ ਸਾਡੇ ਨਾਲ ਰਿਲੇਸ਼ਨ ਬਣਾ ਕੇ ਮੁੜ ਕੇ ਸਾਡੀਆਂ ਮੈਨੂਫੈਕਚਰਿੰਗ ਹਬਸ ਆ ਜਿਹੜੀਆਂ ਉਹ ਉੱਥੇ ਚਲੇ ਜਾਣ, ਸਾਡੀ ਇਕਨੋਮੀ ਆ ਜਿਹੜੀ ਉਹਦੇ ਤੇ ਇਫੈਕਟ ਹੋਵੇ। ਚਾਈਨਾ ਡਿਪਲੋਮੈਟਿਕਲੀ ਜਿਹੜੀ ਪੋਲੀਟੀਕਲੀ ਇੰਡੀਆ ਨਾਲ ਗੱਲ ਕਰੇਗਾ, ਈਵਨ ਹੋ ਸਕਦਾ ਜਿਹੜੇ ਫੌਜੀ ਮਸਲੇ ਆ, ਜਿਹੜੇ ਸਰਹੱਦ ਵਾਲੇ ਮਸਲੇ ਆ, ਕਿਉਂਕਿ ਚਾਈਨਾ ਬਹੁਤ ਲੰਮੇ ਸਮੇਂ ਤੋਂ ਆਪਾਂ ਦੇਖਿਆ ਵੀ ਕਿਸੇ ਲੜਾਈ ਝਗੜੇ 'ਚ ਨਹੀਂ ਆਉਂਦਾ ਹਨਾ। ਸੋ ਉਹ ਆਪਣੀ ਸੋਵਰੈਨਿਟੀ ਨੂੰ ਕਾਇਮ ਰੱਖਦਾ, ਪਰ ਕਿਸੇ ਵੀ ਢੰਗ ਨਾਲ ਉਹ ਕਦੀ ਵੀ ਅਗਰੈਸਿਵ ਨਹੀਂ ਹੋਇਆ, ਕਦੀ ਉਸ ਤਰ੍ਹਾਂ ਦੀ ਅਗਰੈਸਿਵ ਬਿਆਨਬਾਜ਼ੀ ਨਹੀਂ ਆਈ। ਜਿਹੜੀ ਅਗਰੈਸਿਵ ਬਿਆਨਬਾਜ਼ੀ ਆਉਂਦੀ ਹੈ ਜਦੋਂ ਉਹਨਾਂ ਤੇ ਕੋਈ ਹਮਲਾ ਹੁੰਦਾ ਜਾਂ ਉਹਦੇ ਬਾਰੇ ਕੋਈ ਪਹਿਲਾਂ ਤੋਂ ਬਿਆਨ ਆਉਂਦਾ, ਉਹਦਾ ਉਹ ਠੋਕਵਾਂ ਜਵਾਬ ਦਿੰਦੇ ਹੈਗੇ। ਉਹ ਅਗਰੈਸ਼ਨ ਉਹਨਾਂ ਦਾ ਇਸ ਤਰ੍ਹਾਂ ਦਾ ਹੈਗਾ, ਪਰ ਫਸਟ ਟਾਈਮ ਅਗਰੈਸ਼ਨ ਨਹੀਂ ਹੈਗਾ। ਸੋ ਭਾਰਤ ਨਾਲ ਉਹ ਆਪਣੇ ਸਰਹੱਦ ਦੇ ਮਸਲੇ ਵੀ ਨਿਬੇੜ ਸਕਦਾ ਹੈਗਾ, ਪਰ ਆਪਣੀ ਜਿਹੜੀ ਬੈਕਬੋਨ ਆ, ਰੀੜ ਦੀ ਹੱਡੀ ਆ, ਉਹਦੀ ਮੈਨੂਫੈਕਚਰਿੰਗ ਹੱਬ ਆ, ਉਹਦੇ ਨਾਲ ਸਮਝੌਤਾ ਕਰਕੇ ਵੀ ਉਹ ਇੱਥੋਂ ਪਲਾਇਨ ਕਰਕੇ ਇੰਡੀਆ ਚਲੇ ਜਾਵੇ। ਸੋ ਇਹ ਨਹੀਂ ਹੋਵੇਗਾ। ਸੋ ਚਾਈਨੀਜ਼ ਡਿਪਲੋਮੈਟਸ ਐਂਡ ਜਿਹੜੇ ਐਂਟਰਪ੍ਰੀਨਰ ਹੈਗੇ ਆ ਜਾਂ ਉਹਨਾਂ ਦੀ ਜਿਹੜੀ ਟ੍ਰੇਡ ਇੰਡਸਟਰੀ ਹੈਗੀ ਉਹ ਇਸ ਤਰ੍ਹਾਂ ਦਾ ਨਹੀਂ ਕੁਝ ਕਰਨਗੇ। ਵੀ ਰਸ਼ੀਆ ਨੂੰ ਉਸ ਲੈਵਲ ਦਾ ਆਪਾਂ ਜੇ ਕਹੀਏ ਵੀ ਜਿਹੜਾ 197 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ, ਉਹ ਜੇ ਉਹ ਐਗਜ਼ਿਸਟ ਕਰਨਾ ਹੁੰਦਾ ਤਾਂ ਉਹ ਰਸ਼ੀਆ ਨੂੰ ਇੰਨਾ ਕਰ ਸਕੇ ਹੁੰਦੇ, ਕਿਉਂਕਿ ਅੱਜ ਤਾਂ ਹੈ ਨਹੀਂ ਵੀ ਅੱਜ ਅਮਰੀਕਾ ਨਾਲੋਂ ਇਹਨਾਂ ਦਾ ਰਿਸ਼ਤਾ ਟੁੱਟਿਆ ਤੇ ਕੱਲ ਨੂੰ ਰਸ਼ੀਆ ਨੇ ਕਿਹਾ ਵੀ ਮੈਨੂੰ ਫਲੋ ਕਰ ਦੋ ਸਾਰਾ ਕੁਝ। ਜੇ ਰਸ਼ੀਆ ਕੋਲ ਪੋਟੈਂਸ਼ੀਅਲ ਹੁੰਦੇ ਉਹ ਤਾਂ ਰਸ਼ੀਆ ਨਾਲ ਇੰਨਾ ਵਧੀਆ ਰਿਸ਼ਤਾ ਸੀ, ਪਹਿਲੇ ਹੀ ਸਭ ਕੁਝ ਜਾਂਦਾ ਹੋਣਾ ਚਾਹੀਦਾ ਸੀ। ਸੋ ਜਿਹੜਾ 197 ਬਿਲੀਅਨ ਡਾਲਰ ਦਾ ਜਿਹੜਾ ਚੰਕ ਹੋਣਾ ਹੈਗਾ ਉਹ ਜੇ ਅਫਰੀਕਨ ਕੰਟੀਨੈਂਟ ਨੂੰ ਵੀ ਹੁੰਦਾ, ਉਹ ਜਿੰਨਾ ਕੁ ਖੋਲ ਸਕਦਾ ਭਾਰਤ ਦੀ ਇਕਨੋਮੀ ਉਹ ਪੂਰੇ ਵਰਲਡ ਵਾਈਡ ਖੁੱਲੀ ਹੋਈ ਆ। ਇਹ ਤਾਂ ਇੱਕ ਨੱਕਾ ਲੱਗਣਾ ਹੈਗਾ। ਸੋ 197 ਬਿਲੀਅਨ ਡਾਲਰ ਦਾ ਜਿਹੜਾ ਨੱਕਾ ਲੱਗਣਾ ਹੈ, ਉਹਦੇ ਚੋਂ ਕਿੰਨਾ ਇੱਕਦਮ ਇਫੈਕਟ ਕਰਦਾ, ਕਿੰਨਾ ਲੌਂਗ ਟਰਮ ਇਫੈਕਟ ਕਰਦਾ, ਇਹਦੇ ਨਾਲ ਹੋਏਗਾ। ਰਸ਼ੀਆ ਨਾਲ ਤੇ ਚਾਈਨਾ ਨਾਲ ਜਿਹੜਾ ਟ੍ਰੇਡ ਹੈਗਾ ਉਹ ਅਮਰੀਕਾ ਦੀ ਕਾਸਟ ਤੇ ਨਹੀਂ ਹੋ ਸਕਦਾ। ਸੋ ਉਹਨਾਂ ਨੂੰ ਆਪਣੀ ਇਕਨੋਮੀ ਦੇ ਨਵੀਆਂ ਵਿੰਡੋਜ਼ ਤੇ ਨਵੇਂ ਐਵੇਨਿਊਜ਼ ਆ ਇਹਨਾਂ ਦੋਹਾਂ ਮੁਲਕਾਂ ਨਾਲ ਖੋਲਣੇ ਪੈਣਗੇ। ਉਹ ਐਵੇਨਿਊਜ਼ ਫਰੋਮ ਫਰਸਟ ਬੇਬੀ ਸਟੈਪਸ ਖੋਲਣੇ ਪੈਣਗੇ।
ਇਹੀ ਨਹੀਂ ਹੈਗਾ ਵੀ ਇੱਕਦਮ ਹੀ ਅਗਲੇ ਕਹਿਣ ਵੀ ਇਹ ਜਹਾਜ਼ ਭਰੋ ਤੇ ਜਿੰਨਾ ਅਮਰੀਕਾ ਨੂੰ ਜਾਣੀ ਸੀ ਸ਼ਿਪਮੈਂਟ ਉਹ ਸਾਡੇ ਭੇਜ ਦਿਓ, ਅਸੀਂ ਪੈਸੇ ਦਿੰਦੇ। ਇਟ ਇਜ਼ ਨਾਟ ਗੋਇੰਗ ਟੂ ਹੈਪਨ ਦੈਟ ਵੇ। ਉਹਦੇ ਲਈ ਨਵੇਂ ਸਿਰੇ ਤੋਂ ਆਰੰਭ ਕਰਨੇ ਪੈਣਗੇ। ਹੌਲੀ ਹੌਲੀ ਗਰੋ ਹੋਊਗਾ। ਉਹ ਗਰੋਥ ਕਿੰਨੀ ਜਾਂਦੀ ਹੈਗੀ ਆ ਇਹ ਡਿਪੈਂਡ ਕਰਦਾ ਉਹਨਾਂ ਦੀ ਇੰਟਰਨਲ ਮਾਰਕੀਟ ਤੇ। ਨਿਊਯਾਰਕ ਟਾਈਮਸ ਨੇ ਇਸ ਟੈਰਿਫ ਵਾਰ ਦੇ ਉੱਤੇ ਵੀ ਕਈ ਆਰਟੀਕਲ ਜਿਹੜੇ ਉਹ ਲਿਖੇ ਆ, ਯੂਐਸ ਭਾਰਤ ਦੇ ਜਿਹੜੇ ਆ ਸੰਬੰਧਾਂ ਨੂੰ ਜਿਹੜਾ ਉਹ ਲੈ ਕੇ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਆਈ ਖਟਾਸ ਦਾ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ। ਕੀ ਕਹਿੰਦਾ ਹੈ ਨਿਊਯਾਰਕ ਟਾਈਮਸ ਇਸ ਤੇ? ਹਾਂਜੀ ਸੋ ਨਿਊਯਾਰਕ ਟਾਈਮਸ ਕਾਫੀ ਅੱਛੀ ਹੈ, ਜਿਹੜੀ ਸੋਲ ਸਰਚਿੰਗ ਬਾਰੇ ਆਈ ਆ ਵੀ ਇੰਡੀਆ ਜਿਹੜਾ ਆਪਣੇ ਆਪ ਨੂੰ ਆਤਮ ਚੀਨਨ ਕਰ ਰਿਹਾ, ਸੋਲ ਸਰਚਿੰਗ ਕਰ ਰਿਹਾ ਇਸ ਵੱਡੇ ਝਟਕੇ ਤੋਂ ਬਾਅਦ। ਇਹ ਮੁਜਾਹਿਬ ਮਿਸ਼ੈਲ ਤੇ ਹਰੀ ਕੁਮਾਰ ਨੇ ਦੋਹਾਂ ਦੀ ਜਿਹੜੀ ਹੈਗੀ ਆ ਰਿਪੋਰਟ ਸਾਡੇ ਸਾਹਮਣੇ ਆਈ ਹੈਗੀ ਆ। ਸੋ ਉਹਦੇ ਸ਼ੁਰੂ ਵਿੱਚ ਹੀ ਉਹ ਕਹਿੰਦੇ ਹੈਗੇ ਵੀ ਜਿਸ ਕਿਸਮ ਦੇ ਰਿਸ਼ਤੇ 30 ਸਾਲਾਂ ਦੌਰਾਨ ਭਾਰਤ ਤੇ ਅਮਰੀਕਾ ਦੇ ਬਣੇ ਸੀ ਉਹ ਇੱਕੋ ਹੀ ਝਟਕੇ ਨਾਲ ਜਿਹੜੇ ਖਤਮ ਹੋ ਗਿਆ। ਉਹਨਾਂ ਨੇ ਬਹੁਤ ਸਾਰੇ ਭਾਰਤੀ ਜਿਹੜੇ ਹੈਗੇ ਆ ਜਿਹੜੇ ਆਫੀਸਰ ਹੈਗੇ ਆ, ਨਰਿਪਮਾ ਰਾਓ ਦਾ ਉਹਨਾਂ ਨੇ ਜ਼ਿਕਰ ਕਰਿਆ। ਉਹ ਜਿਹੜੇ ਹੈਗੇ ਆ ਬਹੁਤ ਵੱਡੇ ਉਹਨਾਂ ਦੇ ਡਿਪਲੋਮੈਟ ਹੈਗੇ ਆ। ਸੋ ਨਰਿਪਮਾ ਰਾਓ ਅਮਰੀਕਾ ਵਿੱਚ ਵੀ ਰਹੇ ਨੇ ਤੇ ਮੇਰਾ ਖਿਆਲ ਚੀਨ ਵਿੱਚ ਵੀ ਸ਼ਾਇਦ ਉਹ ਰਹੇ ਆ, ਜੇ ਮੈਂ ਗਲਤ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਟਰੰਪ ਦੇ ਨਵੇਂ ਐਲਾਨਾਂ ਨੇ 2 ਦਹਾਕਿਆਂ ਵਿੱਚ ਮਜ਼ਬੂਤ ਹੋਏ ਰਿਸ਼ਤੇ ਖਤਮ ਕਰ ਦਿੱਤੇ ਹਨ। ਹੁਣ ਸਾਨੂੰ ਆਪਣੇ ਹਿੱਤ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਸੋ ਇਹ ਨਰਿਪਮਾ ਰਾਓ ਦਾ ਮੈਂ ਇੱਕ ਹੋਰ ਤੁਹਾਡੇ ਨਾਲ ਸਾਂਝਾ ਕਰਦਾ। ਸੋ ਉਹਨਾਂ ਨੇ ਆਪ ਦੀ ਜਿਹੜੀ ਕਮੈਂਟਰੀ ਦਿੱਤੀ ਹੈਗੀ ਦੋਵਾਂ ਪੱਤਰਕਾਰਾਂ ਨੇ, ਉਹ ਕਹਿ ਰਿਹਾ ਇਟ ਹੈਜ਼ ਪਲੰਜਡ ਇੰਡੀਆ ਇਨਟੂ ਅ ਮੂਵਮੈਂਟ ਆਫ ਸੋਲ ਸਰਚਿੰਗ। ਇਹ ਉਹਨਾਂ ਦਾ ਮੇਨ ਹੈਡਿੰਗ ਹੈਗਾ ਵੀ ਇਟ ਹੈਜ਼ ਵੀ ਉਹਨੂੰ ਡੇਗ ਦਿੱਤਾ ਹੋਇਆ, ਇੰਡੀਆ ਨੂੰ ਥੱਲੇ ਸਿੱਟ ਦਿੱਤਾ। ਹੁਣ ਉਹ ਆਤਮ ਚੀਨਨ ਕਰ ਰਿਹਾ। ਇਟ ਹੈਜ਼ ਪਲੰਜਡ ਇੰਡੀਆ into a moment of soul searching, exposing to its power on the world stage despite gargantuan size of the growing economy। ਉਹਨਾਂ ਦੀ ਵੱਡੀ ਐਂਡ ਗਰੋਇੰਗ ਇਕਨੋਮੀ ਦਾ ਵੱਡਾ ਸਾਈਜ਼ ਹੋਣ ਦੇ ਬਾਵਜੂਦ ਵੀ ਅਮਰੀਕਾ ਦੇ ਇਹਨਾਂ ਟੈਰਿਫਾਂ ਨੇ ਜਿਸ ਤਰ੍ਹਾਂ ਪਟਕਾ ਕੇ ਭਾਰਤ ਨੂੰ ਥੱਲੇ ਸਿੱਟਿਆ ਹੈ, ਉਹ ਭਾਰਤ ਲਈ ਜਿੱਦਾਂ ਇੱਕ ਤਰ੍ਹਾਂ ਨਾਲ ਆਤਮ ਚੀਨਣ ਤੇ ਜਿੱਦਾਂ ਆਪਾਂ ਕਹੇ ਵੀ ਟੋਏ ਚ ਡਿੱਗਿਆ ਹੋਇਆ ਬੰਦਾ ਮੁੜ ਕੇ ਬਾਹਰ ਨਿਕਲਦਾ ਯਤਨ ਕਰਦਾ ਨਾ। ਸੋ ਉਹ ਹੈਗਾ। ਸੋ ਉਹਨਾਂ ਨੇ ਇੱਕ ਹੋਰ ਨਰਿੰਦਰ ਮੋਦੀ ਦੇ ਜਿਹੜੇ G20 ਦੇ ਮੁਲਕਾਂ ਨਾਲ ਨਾ ਜਿਹੜੇ ਇਕਨੋਮਿਕ ਰਿਲੇਸ਼ਨਸ ਦੀ ਗੱਲਬਾਤ ਕਰਦੇ ਆ, ਅਮਿਤਾਭ ਕਾਂਤ ਹੈਗੇ ਆ, ਬਹੁਤ ਵੱਡੇ ਡਿਪਲੋਮੈਟ ਅਤੇ ਇਕਨੋਮਿਸਟ ਹੈਗਾ, ਇੰਡੀਅਨ ਆਫੀਸਰ ਹੈ। ਉਹਨਾਂ ਨਾਲ ਗੱਲ ਕੀਤੀ। ਅਮਿਤਾਭ ਕਾਂਤ ਕਹਿੰਦੇ ਹੈ ਵੀ ਭਾਵੇਂ ਸਮਝੌਤਾ ਹੋਵੇ ਜਾਂ ਨਾ ਹੋਵੇ, ਪਰ ਹੁਣ ਕਹਿੰਦੇ ਜਿਹੜਾ ਸਾਡਾ ਭਰੋਸਾ ਟੁੱਟ ਚੁੱਕਿਆ। ਕਹਿੰਦਾ ਟਰਸਟ ਹੈਜ਼ ਬੀਨ ਬ੍ਰੋਕਨ ਵਿਦ ਅਮਰੀਕਾ। ਸੋ ਜਿਹੜਾ ਜਦੋਂ ਟਰਸਟ ਬ੍ਰੋਕ ਹੋ ਜਾਂਦਾ ਹੈਗਾ, ਸੋ ਇਹ ਭਾਰਤ ਦੇ ਜਿਹੜੇ ਟੌਪ ਲੈਵਲ ਦੇ ਜਿਹੜੇ ਆਲੇ ਦੁਆਲੇ ਨਰਿੰਦਰ ਮੋਦੀ ਦੇ ਸਰਕਲ ਦੇ, ਉਹਨਾਂ ਨਾਲ ਜਿਹੜੀ ਹੈਗੀ ਆ ਗੱਲ ਕੀਤੀ ਹੈਗੀ ਆ। ਸੋ ਉਹਨਾਂ ਨੇ ਇੱਕ ਹੋਰ ਭਰਤੀ ਅਫਸਰ ਸੰਜੇ ਬਾਰੂ ਡਾਕਟਰ ਮਨਮੋਹਨ ਸਿੰਘ ਦੇ ਮੀਡੀਆ ਐਡਵਾਈਜ਼ਰ ਰਹੇ, ਜੇ ਤੁਹਾਨੂੰ ਯਾਦ ਹੋਵੇ। ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਬਾਰੇ ਕਿਤਾਬ ਵੀ ਲਿਖੀ ਸੀ। ਸੰਜੇ ਬਾਰੂ ਕਹਿੰਦੇ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੋਵੇਂ ਲੀਡਰ ਹੰਕਾਰ ਦੇ ਭਰੇ ਹੋਏ ਹਨ। ਜਦੋਂ ਮੁਲਕਾਂ ਦੇ ਰਿਸ਼ਤੇ ਲੀਡਰਾਂ ਦੇ ਨਿੱਜੀ ਰਿਸ਼ਤਿਆਂ ਵਿੱਚ ਬਦਲ ਜਾਂਦੇ ਹਨ ਤਾਂ ਇਹੋ ਜਿਹਾ ਸੰਕਟ ਹੀ ਆਉਂਦਾ ਹੈ ਜਿਸ ਸੰਕਟ ਦਾ ਸਾਹਮਣਾ ਭਾਰਤ ਕਰ ਰਿਹਾ ਹੈ। ਸੋ ਇਹ ਬਿਲਕੁਲ ਸਟੀਕ ਟਿੱਪਣੀਆਂ ਸੰਜੇ ਬਾਰੂ ਦੀ। ਨਰਿੰਦਰ ਮੋਦੀ ਅਤੇ ਡੋਨਲਡ ਟਰੰਪ ਦੇ ਰਿਸ਼ਤੇ ਦੇਸ਼ਾਂ ਦੇ ਰਿਸ਼ਤੇ ਨਹੀਂ ਸੀ ਰਹਿ ਗਏ, ਡਿਪਲੋਮੇਸੀ ਜਾਂ ਡੈਮੋਕ੍ਰੈਟਿਕ ਕੰਟਰੀਜ਼ ਦੇ ਰਿਸ਼ਤੇ ਨਹੀਂ ਸੀ ਰਹਿ ਗਏ, ਨਿੱਜੀ ਬਣ ਗਏ ਸੀ, ਹਨਾ। ਹਾਊਡੀ ਮੋਦੀ ਹੋ ਰਿਹਾ ਜੀ ਉੱਥੇ ਗੁਜਰਾਤ ਵਿੱਚ ਲਿਆ ਕੇ 1 ਲੱਖ ਬੰਦਾ ਇਕੱਠਾ ਕਰਕੇ ਡੋਨਲਡ ਟਰੰਪ ਨੂੰ ਵੋਟਾਂ ਪਾਵਾਂਗੇ। ਤੁਸੀਂ ਦੇਖੋ ਵੀ ਭਾਰਤ ਦੀ ਪ੍ਰਧਾਨ ਮੰਤਰੀ ਤੋਂ ਬਿਨਾਂ ਸਮੁੱਚੀ ਦੁਨੀਆ ਵਿੱਚ ਕਿਸੇ ਲੀਡਰ ਨੇ ਡੋਨਲਡ ਟਰੰਪ ਲਈ ਵੋਟਾਂ ਮੰਗੀਆਂ ਹੋਣ ਤਾਂ ਕਿਤੇ ਵੀ ਕਿਸੇ ਯੂਰਪੀਅਨ ਕੰਟਰੀ ਨੇ ਕਿਹਾ ਹੋ ਵੀ ਹਾਂ ਅਸੀਂ ਡੋਨਲਡ ਟਰੰਪ ਨੂੰ ਵੋਟਾਂ ਪਾਉਣੀਆਂ ਤੇ ਸਟੇਡੀਅਮ ਵਿੱਚ 1 ਲੱਖ ਬੰਦਾ ਇਕੱਠਾ ਕਰਕੇ ਉਹਦੇ ਨਾਅਰੇ ਮਾਰੇ ਹੋਣ। ਕਿਸੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਜਾਂ ਪੂਰੇ ਯੂਰਪ ਚੋਂ, ਪੂਰੇ ਵੈਸਟ ਚੋਂ, ਨਿਊਜ਼ੀਲੈਂਡ, ਆਸਟ੍ਰੇਲੀਆ, ਉਹ ਆਪਣੀ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਆ ਡੋਨਲਡ ਟਰੰਪ ਜਾਂ ਅਮਰੀਕਾ ਨਾਲ ਇੱਕ ਆਜ਼ਾਦ ਤੇ ਸੋਵਰਨ ਮੁਲਕ ਦੇ ਤੌਰ ਤੇ ਰੱਖਦੇ ਆ। ਜਿਹੜੀ ਨਰਿੰਦਰ ਮੋਦੀ ਦੇ ਇਹ ਸਟਾਂਸ ਸੀਗੇ, ਸਾਨੂੰ ਲੱਗਦਾ ਵੀ ਇਹ ਇੱਕ ਕਮਜ਼ੋਰੀ ਦੀ ਨਿਸ਼ਾਨੀ ਹੈਗੀ ਆ। ਸੋ ਇਟ ਮੀਨਸ ਭਾਰਤੀ ਅਧਿਕਾਰੀਆਂ ਨੂੰ ਤੇ ਭਾਰਤੀ ਡਿਪਲੋਮੈਟਸ ਜਾਂ ਪੋਲੀਟੀਸ਼ੀਅਨਸ ਨੂੰ ਪਤਾ ਵੀ ਸਾਡੀਆਂ ਜੜ੍ਹਾਂ ਕਮਜ਼ੋਰ ਨੇ, ਅਸੀਂ ਸਿਰਫ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰਕੇ ਜਾਂ ਈਵੈਂਟ ਕ੍ਰੀਏਟ ਕਰਕੇ ਸੋ ਜਿਹੜੀਆਂ ਆਪਣੀਆਂ ਕਮਜ਼ੋਰ ਜੜ੍ਹਾਂ ਨੇ ਉਹਨਾਂ ਨੂੰ ਢੱਕਣ ਦਾ ਯਤਨ ਕਰ ਰਹੇ। ਸੋ ਜਿੰਨੀ ਕੁ ਮੈਨੂੰ ਸਮਝ ਆਈ ਹੈ ਇਹ ਆਈ ਹੈਗੀ ਆ, ਜਿਹੜਾ ਗਰੀਬ ਜਾਂ ਕਮਜ਼ੋਰ ਬੰਦਾ ਹੁੰਦਾ ਉਹ ਵੱਧ ਜਿਹੜੀ ਅਮੀਰ ਤੇ ਤਾਕਤਵਰ ਬੰਦੇ ਦੀ ਵੱਧ ਚਾਪਲੂਸੀ ਕਰਦਾ। ਸੋ ਕਿਸੇ ਵੈਸਟਰਨ ਕੰਟਰੀ ਨੇ ਡੋਨਲਡ ਟਰੰਪ ਦੇ ਹੱਕ ਵਿੱਚ ਇਸ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਹੋਣ ਵੀ ਆ ਜਾਓ ਜੀ 1 ਲੱਖ ਦਾ ਜਾਂ 50,000 ਦਾ ਅਮਰੀਕਾ ਟੈਕਸਸ ਵਿੱਚ ਹੋਇਆ ਸੀ, ਸ਼ਾਇਦ ਉਹ ਟੈਕਸਸ ਹਿਊਸਟਨ ਚ ਹੋਇਆ ਸੀ, ਹਿਊਸਟਨ ਚ ਹੋਇਆ ਸੀਗਾ ਵੀ ਉੱਥੇ ਇੰਨਾ ਵੱਡਾ ਮੁਜ਼ਾਹਰਾ ਦੁਨੀਆ ਦੇ ਕਿਸੇ ਮੁਲਕ ਨੇ
ਕਿਸੇ ਗਰੀਬ ਤੋਂ ਗਰੀਬ, ਕਿਸੇ ਜ਼ਿੰਬਾਬਵੇ ਨੇ, ਕਿਸੇ ਚੈਡ ਨੇ, ਕਿਸੇ ਮਤਲਬ ਕਿ ਕਿਸੇ ਗਰੀਬ ਮੁਲਕ ਨੇ ਵੀ ਇੰਨੀ ਚਾਪਲੂਸੀ ਕਰੀ ਹੋਵੇ, ਉਹ ਨਹੀਂ ਕੀਤੀ। ਇਟ ਮੀਨਸ ਤੁਹਾਡੀ ਇਕਨੋਮੀ ਤੇ ਤੁਹਾਡੀ ਪੋਲਿਟਿਕਸ ਆ ਉਹ ਕਮਜ਼ੋਰ ਹੈਗੀ ਆ। ਤੁਹਾਨੂੰ ਚਾਪਲੂਸੀ ਕਰਨ ਨਾਲੋਂ ਆਪਣੀ ਇਕਨੋਮੀ ਐਂਡ ਪੋਲਿਟਿਕਸ ਨੂੰ ਆਪਣੇ ਪੈਰਾਂ ਸਿਰ ਖੜਾ ਕਰਨਾ ਪਊਗਾ, ਇੱਕ ਮਾਣ ਪੈਦਾ ਕਰਨਾ ਪੈਂਦਾ, ਇੱਕ ਸੈਲਫ ਕੌਨਫੀਡੈਂਸ ਤੇ ਜਿਹੜਾ ਸਵੈ ਵਿਸ਼ਵਾਸ ਆ ਉਹ ਭਾਰਤੀ ਇਕਨੋਮੀ ਤੇ ਪੋਲਿਟਿਕਸ ਵਿੱਚ ਨਹੀਂ ਹੈਗਾ। ਇਸੇ ਲਈ ਜਿਹੜਾ ਹੈਗਾ ਨਿਊਯਾਰਕ ਟਾਈਮਜ਼ ਨੇ ਕਿਹਾ ਵੀ ਦੇ ਆਰ ਸਰਚਿੰਗ देयर ਸੋਲ, ਐਡੇ ਵੱਡੇ ਝਟਕੇ ਲੱਗਣ ਤੋਂ ਬਾਅਦ ਜਿਹੜੇ ਹੈਗੇ ਆ ਉਹ ਆਪਣੇ ਆਤਮ ਚੀਨਣਾ ਉਹ ਕਰ ਰਹੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਹੈ ਇਸ ਪਾਸੇ ਵੱਲ ਨੂੰ ਆ। ਹੁਣ ਇੱਥੇ ਜਿੱਦਾਂ ਤੁਸੀਂ ਇਸ ਦੇ ਵਿੱਚ ਸ਼ੁਰੂਆਤ 'ਚ ਜ਼ਿਕਰ ਕੀਤਾ ਵੀ ਨਿਰੂਪਮਾ ਰਾਓ ਵਰਗੀ ਜਿਹੜੀ ਕਹਿ ਰਹੀ ਆ, ਜਿਹੜੀ ਬੀਜਿੰਗ ਨੂੰ ਤੇ ਵਾਸ਼ਿੰਗਟਨ ਨੂੰ ਅੰਬੈਸਡਰ ਰਹੀ ਆ, ਵੀ ਇਹ 2 ਦਹਾਕਿਆਂ ਦੇ ਜਿਹੜੇ ਰਿਸ਼ਤੇ ਆ ਉਹ ਖਤਮ ਹੋ ਗਏ। ਕੀ ਉੱਥੇ ਭਾਰਤੀ ਅਫਸਰਸ਼ਾਹੀ ਇਹ ਮਹਿਸੂਸ ਕਰ ਰਹੀ ਆ ਵੀ ਇਹ ਜਿਹੜਾ ਦਹਾਕਿਆਂ ਤੋਂ ਸਾਰਿਆ ਜਿਹੜਾ ਰਿਸ਼ਤਾ ਸੀ ਇਹ ਖਤਮ ਹੋ ਗਿਆ? ਕੀ ਵਾਕਿਆ ਹੀ ਇਹ ਸਹੀ ਹੈ? ਇਹ ਉਹਨਾਂ ਦਾ ਮੰਨਣਾ ਸਹੀ ਹੈ? ਹਾਂਜੀ ਹਾਂਜੀ ਹਾਂਜੀ। ਸੋ ਹੋਰ ਬਹੁਤ ਸਾਰੇ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਵਿੱਚ ਜਿਹੜੀ ਹੈਗੀ ਆਈ ਹੈਗੀ ਆ। ਸੋ ਇੱਕ ਮਿਸਟਰ ਜੋਸ਼ੀ ਹੈਗੇ, ਇਹ ਵੀ ਭਾਰਤ ਦੇ ਡਿਪਲੋਮੈਟ ਆ ਤੇ ਇਕਨੋਮੀ ਨਾਲ ਸੰਬੰਧ ਰੱਖਦੇ ਆ। ਉਹਨਾਂ ਦੀ ਇੱਕ ਕੋਟੇਸ਼ਨ ਆ ਮੇਰੇ ਕੋਲ, ਕਹਿੰਦਾ ਅਬਰਪਟਲੀ ਡ੍ਰੌਪਿੰਗ ਰਸ਼ੀਅਨ ਆਇਲ will have consequences for the relationship. On the other hand, the promised US sanction will have their own impact. ਵੀ ਰਸ਼ੀਆ ਤੋਂ ਇੱਕਦਮ ਤੇਲ ਖਰੀਦਣਾ ਬੰਦ ਕਰਨ ਨਾਲ ਸਾਡੀ ਇਕਨੋਮੀ ਤੇ ਬਹੁਤ ਡੂੰਘੇ ਅਸਰ ਪੈਣਗੇ, ਪਰ ਜਿਹੜੀਆਂ ਡੋਨਲਡ ਟਰੰਪ ਨੇ ਜਿਹੜੀਆਂ ਸਾਡੇ ਤੇ ਪਾਬੰਦੀਆਂ ਲਾਈਆਂ ਉਹਦੇ ਨਾਲ ਸਾਡੀ ਇਕਨੋਮੀ ਨੂੰ ਵੱਡੇ ਝਟਕੇ ਆ ਜਿਹੜੇ ਪੈਣਗੇ। ਸੋ ਪਿਛਲੇ ਸਾਲ ਜੈ ਸ਼ੰਕਰ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਹੈਗੇ ਆ, ਉਹਨਾਂ ਨੇ ਜਿੱਦਾਂ ਨਵੰਬਰ ਵਿੱਚ ਜਿਹੜਾ ਹੈਗਾ ਅਮਰੀਕਾ ਬਾਰੇ ਟਿੱਪਣੀ ਕਰੀ ਸੀ ਵੀ ਜਿਹੜੇ ਡੋਨਲਡ ਟਰੰਪ ਆ ਸਾਡੇ ਉਹਨਾਂ ਨਾਲ ਬਹੁਤ ਨਿੱਘੇ ਰਿਸ਼ਤੇ ਹੈਗੇ ਆ। ਸੋ ਉਹ ਦੁਨੀਆ ਦੇ ਕਹਿੰਦਾ ਕਿਸੇ ਵੀ ਲੀਡਰ ਨਾਲ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਹੈਗੇ ਡੋਨਲਡ ਟਰੰਪ ਦੇ ਜਿਸ ਤਰ੍ਹਾਂ ਸਾਡੇ ਹੈਗੇ ਆ। ਕਹਿੰਦੇ ਵੀ ਦੁਨੀਆ ਦੇ ਬਹੁਤ ਸਾਰੇ ਲੋਕ ਡੋਨਲਡ ਟਰੰਪ ਦੇ, ਬਹੁਤ ਸਾਰੇ ਮੁਲਕ ਆ ਜਿਹੜੇ ਡੋਨਲਡ ਟਰੰਪ ਦੇ ਮੁੜ ਸੱਤਾ ਵਿੱਚ ਆਉਣ ਕਰਕੇ ਚਿੰਤਤ ਆ, ਪਰ ਇੱਕ ਭਾਰਤ ਹੈ ਜਿਹੜਾ ਇੰਨੀ ਖੁਸ਼ੀ ਮਨਾ ਰਿਹਾ ਵੀ ਸਾਨੂੰ ਕੋਈ ਚਿੰਤਾ ਨਹੀਂ ਹੈ। ਅੱਜ ਉਹ ਹੀ ਜਿਹੜੇ ਜੈ ਸ਼ੰਕਰ ਆ ਉਹ ਕਹਿ ਰਹੇ ਹੈਗੇ ਆ, ਉਹਨਾਂ ਦਾ ਇੱਕ ਬਿਆਨ ਆ ਜਿਹੜਾ ਮੇਰੇ ਖਿਆਲ ਦਾ ਇਕਨੋਮਿਸਟ ਨੇ ਛਾਪਿਆ ਹੈਗਾ। ਜੈ ਸ਼ੰਕਰ ਇਹ ਕਹਿੰਦੇ ਆ, ਕਹਿੰਦੇ ਸਾਨੂੰ ਜਿਹੜੀ ਹੈਗੀ ਆ ਇੱਕ ਇਹੋ ਜਿਹੀ ਡੈਮੋਕ੍ਰੇਸੀ, ਵਰਲਡ ਵਾਈਡ ਡੈਮੋਕ੍ਰੇਸੀ ਕ੍ਰੀਏਟ ਕਰਨੀ ਚਾਹੀਦੀ ਆ ਜਿੱਥੇ ਸਾਰੇ ਮੁਲਕਾਂ ਨੂੰ ਇੱਕੋ ਜਿਹੇ ਹੱਕ ਮਿਲਦੇ ਹੋਣ। ਇਹ ਨਾ ਹੋਵੇ ਵੀ ਕੁਝ ਲੋਕ ਤੇ ਕੁਝ ਮੁਲਕ ਆ ਜਿਹੜੇ ਸਮੁੱਚੇ ਸਿਸਟਮ ਨੂੰ ਅਗਵਾ ਕਰਕੇ ਆ ਉਹਦੇ ਤੇ ਚੌਧਰ ਆ ਜਿਹੜੀ ਆਪਣੀ ਕਾਇਮ ਕਰਨ ਦਾ ਯਤਨ ਕਰਦੇ ਹੋਣ। ਇਹ ਜੈ ਸ਼ੰਕਰ ਦੇ ਜਿਹੜੇ ਇਟ ਮੀਨਸ ਉਹਨਾਂ ਨੇ ਸਮੈਲ ਕਰ ਲਿਆ ਹੋਇਆ ਵੀ ਜੋ ਕੁਝ ਵਾਪਰ ਰਿਹਾ ਆ, ਜੋ ਕੁਝ ਵਾਪਰਨ ਜਾ ਰਿਹਾ ਹੈਗਾ ਹੈ ਨਾ। ਸੋ ਉਹ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਸਾਡੇ ਲਈ ਇਕਨੋਮਿਕਲੀ ਦੇ ਨਾਲੋਂ ਜਿਹੜਾ ਪੋਲੀਟੀਕਲ ਜਿਹੜਾ ਉਹਨਾਂ ਤੇ ਇਫੈਕਟ ਪੈਣਾ। ਸਾਊਥ ਏਸ਼ੀਆ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਰੀਸਕੈਚਿੰਗ ਹੋ ਰਹੀ ਆ। ਇਹ ਵੀ ਖਬਰਾਂ ਨੇ ਵੀ ਮੇਰਾ ਖਿਆਲ ਐਂਡ ਆਫ ਦਿਸ ਈਅਰ ਚਾਈਨਾ ਤੇ ਜਿਹੜੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਉਹ ਆਪਸ ਵਿੱਚ ਮਿਲਣ। ਸੋ ਇਹ ਜਿਹੜੀਆਂ ਖਬਰਾਂ ਨੇ ਆ ਰਹੀਆਂ ਨੇ। ਸੋ ਅਮਰੀਕਾ ਤੇ ਚਾਈਨਾ ਦੇ ਜਿਹੜੇ ਰਿਲੇਸ਼ਨ ਆ ਕ੍ਰੀਏਟ ਹੋ ਰਹੇ, ਇਹ ਵੀ ਖਬਰਾਂ ਨੇ ਵੀ ਜਿਹੜਾ ਕੁਐਡ ਹੈਗਾ ਉਹਨੂੰ ਖਤਮ ਕਰ ਦਿੱਤਾ ਜਾਵੇ, ਕਿਉਂਕਿ ਡੋਨਲਡ ਟਰੰਪ ਜਿਹੜੇ ਜੀ ਜਿਨਪਿੰਗ ਨਾਲ ਉਹ ਇੱਕ ਚੰਗੇ ਰਿਲੇਸ਼ਨ ਵਾਲੀ ਮੀਟਿੰਗ ਆ ਐਂਡ ਆਫ ਈਅਰ ਆ ਜਿਹੜੀ ਹੋਣ ਜਾ ਰਹੀ ਹੈ। ਜੇ ਡੋਨਲਡ ਟਰੰਪ ਤੇ ਜੀ ਜਿਨਪਿੰਗ ਇੱਕ ਚੰਗਾ ਰਿਲੇਸ਼ਨ ਕ੍ਰੀਏਟ ਕਰ ਲੈਂਦੇ ਆ ਤੇ ਕੁਆਡ ਦੀ ਮਹੱਤਤਾ ਖਤਮ ਹੋ ਜਾਂਦੀ ਹੈਗੀ ਆ। ਦੂਜੇ ਪਾਸੇ ਪਾਕਿਸਤਾਨ ਨੂੰ ਜਿਹੜਾ ਹੈਗਾ ਇੱਕ ਬਹੁਤ ਵੱਡੀ ਲਿਵਰੇਜ ਦਿੱਤੀ ਜਾ ਰਹੀ ਹੈਗੀ ਆ ਭਾਰਤ ਦੇ ਮੁਕਾਬਲੇ। ਲਗਾਤਾਰ ਉਹਦੇ ਸ਼ਲਾਘਾ ਆ, ਉਹਨੂੰ ਇਹ ਕਹਿਣਾ ਵੀ ਅਸੀਂ ਰਿਫਾਈਨਰੀ ਉੱਥੇ ਲਾ ਰਹੇ ਹੈਗੇ ਆ ਜਿੱਥੋਂ ਭਾਰਤ ਨੂੰ ਵੀ ਤੇਲ ਦਿੱਤਾ ਜਾਊਗਾ। ਇਟ ਮੀਨਸ ਭਾਰਤ ਲਈ ਡਿਪਲੋਮੈਟਿਕਲੀ ਤੇ ਸਟ੍ਰੈਟਜੀਕਲੀ ਆ ਜਿਹੜੀ। ਸੋ ਚਾਈਨਾ ਦੇ ਜਿਹੜੇ ਰਿਲੇਸ਼ਨ ਹੈਗੇ, ਸੋ ਚਾਈਨਾ ਨਾਲ ਅਮਰੀਕਾ ਦੇ ਮਾੜੇ ਸਬੰਧਾਂ ਦਾ ਫਾਇਦਾ ਉਠਾ ਕੇ ਤਾਂ ਭਾਰਤ ਆਪਣੀ ਡਿਪਲੋਮੇਸੀ ਅੱਗੇ ਵਧਾ ਰਿਹਾ ਸੀ, ਹਨਾ। ਬਿਲਕੁਲ ਹਾਂ, ਬੇਸ਼ੱਕ ਉਹ ਅਮਰੀਕਾ ਦਾ ਟੂਲ ਕਦੇ ਵੀ ਨਹੀਂ ਬਣਨਾ ਚਾਹਿਆ, ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਭੁਲੇਖਾ ਦੇ ਕੇ ਵੀ ਹਾਂ ਅਸੀਂ ਤੁਹਾਡਾ ਟੂਲ ਬਣਨ ਲਈ ਤਿਆਰ ਹੈਗੇ ਆ, ਉਹਨਾਂ ਤੋਂ ਜਿਹੜੀਆਂ ਹੈਗੇ ਫਾਇਦੇ ਰਹਿੰਦਾ ਰਿਹਾ। ਤੁਸੀਂ ਦੇਖੋ ਵੀ ਇਸ ਪਿਛਲੇ ਮੇਰੇ ਖਿਆਲ ਸਾਲ 1.5 ਸਾਲ ਪਹਿਲਾਂ ਅਮਰੀਕਾ ਤੋਂ ਉਹਨਾਂ ਨੇ ਉਹ ਹਥਿਆਰ ਖਰੀਦੇ ਹੈਗੇ ਆ ਜਿਹੜੇ ਸਿਰਫ ਨੈਟੋ ਕੰਟਰੀਜ਼ ਲਈ ਰਿਜ਼ਰਵ ਹੁੰਦੇ ਆ। ਇਟ ਮੀਨਸ ਵੀ ਕਿੰਨਾ ਚੰਗਾ ਰਿਲੇਸ਼ਨ ਆ, ਪਿਛਲੇ ਸਾਲ ਤੱਕ ਕਿੰਨਾ ਚੰਗਾ ਰਿਲੇਸ਼ਨ ਸੀਗਾ ਵੀ ਅਮਰੀਕਾ ਉਹ ਹਥਿਆਰ ਦੇਣ ਲਈ ਵੀ ਤਿਆਰ ਹੋ ਗਿਆ ਸਿਰਫ ਇਸ ਕਰਕੇ ਵੀ ਅਸੀਂ ਚਾਈਨਾ ਦੇ ਮੁਕਾਬਲੇ ਇੰਡੀਆ ਨੂੰ ਵਰਤਣਾ ਹੈਗਾ। ਪਰ ਇੰਡੀਆ ਦੇ ਡਿਪਲੋਮੈਟ ਇੰਨੇ ਮੂਰਖ ਨਹੀਂ ਨੇ। ਆਪਾਂ ਵਾਰ-ਵਾਰ ਕਹਿੰਦੇ ਆ ਇੰਡੀਆ ਦੇ ਡਿਪਲੋਮੈਟ ਸਿਰਫ ਇਹ ਵਰਤ ਰਹੇ ਆ ਅਮਰੀਕਾ ਨੂੰ ਵੀ ਹਾਂ ਅਸੀਂ ਚਾਈਨਾ ਦੇ ਮੁਕਾਬਲੇ ਤੁਹਾਡਾ ਜਿਹੜਾ ਸਾਥ ਦੇਵਾਂਗੇ, ਪਰ ਉਹ ਕਦੇ ਵੀ ਜਿਹੜਾ ਹੈਗਾ ਚਾਈਨਾ ਦੇ ਵਿਰੋਧ ਵਿੱਚ ਨਹੀਂ ਜਾਣਗੇ। ਚਾਈਨਾ ਉਹਨਾਂ ਦਾ ਨੈਕਸਟ ਡੋਰ ਨੇਬਰ ਹੈਗਾ। ਉਹਨਾਂ ਇੱਕ ਤਾਂ ਵੀ ਉਹ 23 ਜਾਂ 24 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈਗੀ ਆ, ਐਕਸਪੋਰਟ ਉਹਨਾਂ ਦਾ ਬਹੁਤ ਜ਼ਿਆਦਾ ਆ। ਟੈਕਨੀਕਲੀ ਉਹ ਜਿਸ ਤਰ੍ਹਾਂ ਦੇ ਐਡਵਾਂਸ ਉਹਨਾਂ ਨੇ
ਹਥਿਆਰ ਬਣਾ ਲਏ ਹੋਏ ਆ, ਉਹ ਭਾਰਤ ਪਾਕਿਸਤਾਨ ਜੰਗ ਦੌਰਾਨ ਆਪਾਂ ਨੇ ਦੇਖ ਲਏ ਹੋਏ ਆ। ਸੋ ਭਾਰਤ ਲਈ ਰੀਬੈਲੈਂਸ ਕਰਨਾ ਰਿਸ਼ਤਿਆਂ ਨੂੰ ਅਮਰੀਕਾ ਨਾਲ ਵੀ, ਯੂਰਪ ਨਾਲ ਵੀ, ਕਿਉਂਕਿ ਯੂਰਪ ਤੋਂ ਸ਼ੁਰੂ ਹੋਈ ਆ ਜਿਹੜੀ, ਕਿਉਂਕਿ ਜਿਹੜੀ ਰਸ਼ੀਅਨ ਆਇਲ ਦੀ ਖਰੀਦ ਤੇ ਜਿਹੜੀ ਪਹਿਲੀ ਆਵਾਜ਼ ਉੱਠੀ ਆ ਯੂਰਪ ਵੱਲੋਂ ਉੱਠੀ ਆ, ਡੋਨਾਲਡ ਟਰੰਪ ਨੇ ਤਾਂ ਸੈਕੰਡ ਕੀਤਾ ਹੈਗਾ। ਸੋ ਇਹ ਸਾਰਾ ਚੱਕਰ ਆ ਜਿਹੜਾ ਭਾਰਤ ਲਈ ਆਰਥਿਕ ਤੌਰ ਤੇ ਵੀ ਔਰ ਪੋਲੀਟੀਕਲੀ ਐਂਡ ਸਟ੍ਰੈਟਜੀਕਲੀ ਇਸ ਖਿੱਤੇ ਵਿੱਚ ਕਾਫੀ ਵੱਡੇ ਚੈਲੰਜ ਸਾਹਮਣੇ ਆ ਸਕਦੇ ਆ ਜੇ ਉਹਨਾਂ ਨੇ ਕੋਈ ਜਿਹੜਾ ਸਮਝੌਤਾ ਜਿਹੜਾ ਉਹਨਾਂ ਨਾਲ ਨਾ ਕੀਤਾ। ਜੀ ਬਿਲਕੁਲ। ਇਸ ਰਿਸ਼ਤੇ ਦੇ ਖਤਮ ਹੋਣ ਨਾਲ ਕੀ ਭਾਰਤ ਦੇ ਖੇਤਰ ਦੀ ਰਾਜਨੀਤੀ ਵੀ ਬਦਲ ਸਕਦੀ ਹੈ? ਹਾਂਜੀ ਹਾਂਜੀ। ਸੋ ਕਿਉਂਕਿ ਹੁਣ ਤੱਕ ਇੱਕ ਤਰ੍ਹਾਂ ਨਾਲ ਭਾਰਤੀ ਮੀਡੀਆ ਵਿੱਚ ਇਹ ਲਗਾਤਾਰ ਪ੍ਰਚਾਰਿਆ ਜਾਂਦਾ ਸੀਗਾ ਵੀ ਪਿਛਲੇ 10-12 ਸਾਲਾਂ ਉਹ ਇਹ ਕਿਹਾ ਜਾ ਰਿਹਾ ਸੀ ਵੀ ਇਹ ਤੋਂ ਪਹਿਲਾਂ ਤਾਂ ਲੋਕ ਸਰਕਾਰਾਂ ਨੇ ਡਿਪਲੋਮੇਸੀ ਕਰਨੀ ਨਹੀਂ ਆਈ, ਜੇ ਇੰਟਰਨੈਸ਼ਨਲ ਡਿਪਲੋਮੇਸੀ ਕਰ ਰਹੀ ਹੈ ਤੇ ਇਹ ਸਰਕਾਰ ਹੀ ਕਰ ਰਹੀ ਹੈਗੀ। ਸੋ ਵੀ ਅਸੀਂ ਬਹੁਤ ਸ਼ਰੀਊਡ ਡਿਪਲੋਮੈਟਸ ਹੈਗੇ ਹਾਂ। ਸੋ ਉਹਦੇ ਨਾਲ ਹੁਣ ਜਿਹੜਾ ਇਨਸਾਈਡ ਹੈਗਾ ਭਾਰਤ ਦੀ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਨਸਾਈਡ ਜਿਹੜੀ ਵੋਕਲ ਯੂਨਿਟਸ ਹੈਗੀਆਂ, ਚਾਹੇ ਬਜਰੰਗ ਦਲ, ਸ਼ਿਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ ਆ, RSS ਆ, ਉਹਦੇ ਹੁਣ ਪੂਰੇ ਇੰਟਰਨੈਸ਼ਨਲ ਮੀਡੀਆ ਨੇ, ਨਿਊਯਾਰਕ ਟਾਈਮ ਨੇ ਵੀ, ਵਾਸ਼ਿੰਗਟਨ ਪੋਸਟ ਨੇ ਵੀ ਤੇ ਦਾ ਇਕੋਨੋਮਿਸਟ ਨੇ ਵੀ, ਜਿਹੜੇ ਭਾਜਪਾ ਦੇ ਹਮਾਇਤੀ ਆਮ ਲੋਕ ਨੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਔਰ ਸਾਰੇ ਗੁੱਸੇ ਨੇ, ਹਨਾ। ਉਹ ਅਮਰੀਕਾ ਦੇ ਖਿਲਾਫ ਇੱਕ ਤਰ੍ਹਾਂ ਨਾਲ ਉਹ ਗੁੱਸੇ ਵਿੱਚ ਨੇ। ਇਹਦੇ ਨਾਲ ਜਿਹੜੀ ਨਰਿੰਦਰ ਮੋਦੀ ਦੀ ਜਿਹੜੀ ਲੋਕਲ ਇੱਕ ਤਰ੍ਹਾਂ ਨਾਲ ਸਟਰੋਂਗਮੈਨ ਦੀ ਬਣੀ ਹੋਈ ਹੈ, ਇਮੇਜ ਬਣੀ ਹੋਈ ਹੈ, ਉਹਨੂੰ ਧੱਕਾ ਲੱਗ ਰਿਹਾ ਹੈ। ਜੇ ਉਹਨਾਂ ਦੇ ਅੰਨੇ ਹਮਾਇਤੀਆਂ ਵਿੱਚੋਂ ਵੀ ਤਰੇੜ ਪੈਦਾ ਹੋ ਰਹੀ ਹੈ ਉਹਨਾਂ ਦੀ ਮਾਨਸਿਕਤਾ ਵਿੱਚੋਂ, ਤੇ ਆਪਾਂ ਸੋਚ ਸਕਦੇ ਹਾਂ ਵੀ ਕਿਤੇ ਨਾ ਕਿਤੇ ਪੋਲੀਟੀਕਲੀ ਨਰਿੰਦਰ ਮੋਦੀ ਲਈ ਤੇ ਇਹ ਸਰਕਾਰੀ ਚੈਲੰਜਸ ਹੋਣਗੇ। ਤੇ ਜੇ ਪਾਕਿਸਤਾਨ ਤੇ ਚੀਨ ਨਾਲ ਰਿਸ਼ਤੇ ਉਹਨਾਂ ਦੇ ਅਮਰੀਕਾ ਦੇ ਵਧੀਆ ਹੋ ਜਾਂਦੇ ਆ ਤਾਂ ਡਿਪਲੋਮੈਟਿਕ ਫਰੰਟ ਤੇ ਵੀ ਉਹਨਾਂ ਨੂੰ ਬੈਲੈਂਸ ਕਰਨਾ ਔਖਾ ਹੋ ਜਾਊਗਾ। ਇਸੇ ਕਰਕੇ ਅਜੀਤ ਡੋਭਾਲ ਆ ਪਿਛਲੇ ਦਿਨੀ ਵਲਾਦੀਮੀਰ ਪੁਤਿਨ ਨੂੰ ਮਿਲੇ ਆ ਤੇ ਨਰਿੰਦਰ ਮੋਦੀ ਉਹਨਾਂ ਦੀ ਮੀਟਿੰਗ ਆ ਜਿਹੜੀ ਤੈਅ ਹੋ ਗਈ ਹੈ ਵਲਾਦੀਮੀਰ ਪੁਤਿਨ ਨਾਲ। ਅਗਲੇ ਮਹੀਨੇ ਹੋਣੀ। ਭਾਰਤ ਟਰਾਈ ਕਰ ਰਿਹਾ ਵੀ ਅਮਰੀਕਾ ਨੂੰ ਹਲੇ ਵੀ ਡਰਾਇਆ ਜਾਵੇ ਵੀ ਅਸੀਂ ਵਲਾਦੀਮੀਰ ਪੁਤਿਨ ਨਾਲ ਬਹੁਤ ਚੰਗਾ ਰਿਲੇਸ਼ਨ ਰੱਖਣ ਜਾ ਰਹੇ ਹਾਂ, ਵੀ ਉਹ ਅਮਰੀਕਾ ਨੂੰ ਡਰਾ ਕੇ ਤੇ ਹੀ ਇਹ ਜਿਹੜਾ ਆਪਣੀ ਡਿਪਲੋਮੇਸੀ ਵਧਾ ਰਿਹਾ ਹੈਗਾ। ਸੋ ਮੈਨੂੰ ਲੱਗਦਾ ਵੀ ਹੁਣ ਭਾਰਤ ਨੂੰ ਇਹ ਜਿੰਨਾ ਕੁ ਮੈਂ ਡਿਪਲੋਮੇਸੀ ਨੂੰ ਸਮਝਦਾ ਵੀ ਭਾਰਤ ਨੂੰ ਇਹ ਡਰਾ ਕੇ ਬਲੈਕਮੇਲਿੰਗ ਕਰਨ ਵਾਲੀ ਰਾਜਨੀਤੀ ਚੋਂ ਬਾਹਰ ਨਿਕਲਣਾ ਪੈਣਾ। ਉਹਦੇ ਲਈ ਜਿਹੜੀ ਡਿਪਲੋਮੇਸੀ ਉਹਨੂੰ ਆਪਣੇ ਪੈਰਾਂ ਤੇ ਜੇ ਉਹ ਨਹੀਂ ਖੜਾ ਹੁੰਦਾ ਤਾਂ ਉਹਦੇ ਲਈ ਜਿਹੜੇ ਚੈਲੰਜਸ ਆ ਉਹ ਇੰਟਰਨੈਸ਼ਨਲੀ ਵੀ ਆਉਣਗੇ ਤੇ ਲੋਕਲ ਵੀ, ਤੇ ਜਿਹੜੇ ਹੈਗੇ ਲੋਕਲ ਪੋਲੀਟੀਕਲ ਵੀ ਜਿਹੜੇ ਆਉਣਗੇ। ਸੋ ਜਿਸ ਤਰ੍ਹਾਂ ਚੋਣ ਕਮਿਸ਼ਨ ਦਾ ਵਿਸ਼ਵਾਸ ਟੁੱਟ ਰਿਹਾ ਹੈਗਾ, ਸੁਪਰੀਮ ਕੋਰਟ ਵੀ ਜਿਹੜੀ ਆ ਕੱਲ ਸੁਣਵਾਈ ਹੋਈ ਆ ਉਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਕਿਸੇ ਵੀ ਤਰ੍ਹਾਂ ਚੋਣ ਕਮਿਸ਼ਨ ਦਾ ਵਿਰੋਧ ਨਹੀਂ ਕਰ ਰਹੇ। ਇਟ ਮੀਨਸ ਮੈਨੂਪੂਲੇਟਡ ਹੋ ਰਿਹਾ ਸਾਰਾ ਕੁਝ ਨਾ। ਤੇ ਇਹ ਜਿਹੜਾ ਵਿਸ਼ਵਾਸ ਦਾ ਟੁੱਟਣਾ, ਲੋਕਾਂ ਦਾ ਸਿਸਟਮ ਚੋਂ ਵਿਸ਼ਵਾਸ ਦਾ ਟੁੱਟਣਾ, ਇਹਨੇ ਜਿਹੜਾ ਅਗਲੇ 20-25 ਸਾਲਾਂ ਦੌਰਾਨ ਬਹੁਤ ਵੱਡੇ ਚੰਕਸ ਲੈ ਕੇ ਆਉਣੇ ਹੈਗੇ ਆ ਭਾਰਤ ਦੀ ਇੰਟਰਨਲ ਪੋਲਿਟਿਕਸ ਵਿੱਚ। ਕੀ ਅਜਿਹੇ ਮੌਕਿਆਂ ਦੇ ਉੱਤੇ ਜਿਹੜੀ ਅਕਸਰ ਵੱਖਰੇ ਮੁਲਕ ਦੀ ਵਾਂਗ ਭਾਰਤ ਦੇ ਟੁਕੜੇ ਹੋਣ ਦੀ ਗੱਲ ਆ, ਇਹਦੇ ਵਿੱਚ ਉਹ ਦਰਾਰਾਂ ਹੋਰ ਮਜ਼ਬੂਤ ਹੁੰਦੀ ਹੈ? ਨਹੀਂ ਦੇਖੋ, ਜਦੋਂ ਲੋਕਾਂ ਦਾ ਇੱਕਦਮ ਨਹੀਂ ਇਹ ਹੁੰਦਾ ਵੀ ਜਿਹੜੇ ਟੁਕੜੇ ਹੁੰਦੇ ਇੱਕਦਮ ਨਹੀਂ ਹੁੰਦੇ। ਟੁਕੜੇ ਕਿਸੇ ਵੀ ਮੁਲਕ ਦੇ ਤਾਂ ਹੁੰਦੇ ਆ ਜਦੋਂ ਲੋਕਾਂ ਦਾ ਉਸ ਸਿਸਟਮ ਵਿੱਚੋਂ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਜਾਏ। ਲੋਕਾਂ ਨੂੰ ਇਹ ਲੱਗੇ ਵੀ ਇਹ ਸਿਸਟਮ ਆ ਜਿਹੜਾ ਇੱਕ ਤਰ੍ਹਾਂ ਨਾਲ ਡੈਮੋਕ੍ਰੈਟਿਕ ਵੈਲਿਊਜ਼ ਨੂੰ ਪਰਸੂ ਨਹੀਂ ਕਰ ਰਿਹਾ, ਇਹਦੇ ਵਿੱਚ ਲੋਕਾਂ ਦੇ ਹਿਊਮਨ ਰਾਈਟਸ ਆ ਜਿਹੜੇ ਸਮੁੱਚੇ ਤੌਰ ਤੇ ਉਹ ਖਤਮ ਹੋ ਰਹੇ ਹੈਗੇ ਆ। ਜਿਹੜੇ ਚਾਰ ਥੰਮ ਨੇ ਮੀਡੀਆ ਤੇ ਪੋਲੀਟੀਸ਼ੀਅਨਸ ਦੇ, ਜਿਹੜੇ ਆਫੀਸਰਸ ਤੇ ਅਦਾਲਤਾਂ ਨੇ ਵੀ ਉਹ ਮੈਨੀਪੂਲੇਟ ਹੋ ਰਹੀਆਂ ਨੇ। ਸੋ ਜਦੋਂ ਆਮ ਜਨਤਾ ਦਾ, ਇੱਕ ਮਿਡਲ ਕਲਾਸ ਦਾ ਵੱਡੀ ਪੱਧਰ ਤੇ ਹੁਣ ਜਿਹਨਾਂ 25 ਲੱਖ ਲੋਕਾਂ ਦੀ ਨੌਕਰੀ ਜਾਣੀ ਹੈਗੀ ਆ, ਉਹਨਾਂ ਦਾ ਵਿਸ਼ਵਾਸ ਤਿੜਕਣਾ, ਉਹਨਾਂ ਦੇ ਕਿੰਨੇ ਬੱਚੇ ਗਾਂ ਜਿਨ੍ਹਾਂ ਦੇ ਐਸਪੀਰੇਸ਼ਨਸ ਆ, ਸੁਪਨੇ ਸੀਗੇ, ਉਹ ਸਾਰਾ ਕੁਝ ਜਦੋਂ ਉਹ ਵਿਸ਼ਵਾਸ ਤਿੜਕਣਾ ਸ਼ੁਰੂ ਹੋਣਾ, ਉਸ ਤਿੜਕਣ ਚੋਂ ਫਿਰ ਜਿਹੜੇ ਚੈਲੰਜਸ ਪੈਦਾ ਹੋਣੇ ਆ, ਉਹਨਾਂ ਚੈਲੰਜਸ ਦੀ ਫਿਰ ਇੰਟਰਨੈਸ਼ਨਲ ਜਿਹੜੇ ਪਲੇਅਰਸ ਆ ਉਹਨਾਂ ਨੇ ਐਡਵਾਂਟੇਜ ਲੈ ਕੇ ਇਹ ਸਾਰਾ ਜਿਹੜਾ ਅੱਗੇ ਫਿਰ ਕੰਮ ਵਧਾਉਣਾ ਹੈਗਾ। ਸੋ ਸਭ ਤੋਂ ਪਹਿਲਾਂ ਅਮਰੀਕਾ ਦਾ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਕਿਸੇ ਮੁਲਕ ਨੂੰ ਉਹ ਇਕਨੋਮਿਕਲੀ ਕਮਜ਼ੋਰ ਕਰਦਾ। ਜਦੋਂ ਇਕਨੋਮਿਕਲੀ ਕਮਜ਼ੋਰ ਹੋ ਕੇ ਅੰਦਰ ਅਰਾਜਕਤਾ ਪੈਦਾ ਹੁੰਦੀ ਆ, ਉਸ ਅਰਾਜਕਤਾ ਨੂੰ ਫਿਰ ਸਹੀ ਕਰਨ ਦਾ ਬਹਾਨਾ ਲਾ ਕੇ ਉਸ ਮੁਲਕ ਵਿੱਚ ਪੋਲੀਟੀਕਲੀ ਤੇ ਫੌਜੀ ਤੌਰ ਤੇ ਦਖਲਅੰਦਾਜ਼ੀ ਕਰਦਾ। ਸੋ ਇਸ ਤਰ੍ਹਾਂ ਇਹ ਪਹਿਲੇ ਬੇਬੀ ਸਟੈਪਸ ਹੁੰਦੇ ਹੈਗੇ ਆ ਕਿਸੇ ਮੁਲਕ ਨੂੰ ਕਮਜ਼ੋਰ ਕਰਨ ਦੇ। ਉਹਦੀ ਇਕਨੋਮੀ ਨੂੰ ਕਮਜ਼ੋਰ ਕੀਤਾ ਜਾਂਦਾ। ਇਕਨੋਮੀ ਇਸ ਤਰ੍ਹਾਂ ਸ਼ੈਟਰ ਕਰ ਦਿਓ ਵੀ ਜਿਹੜਾ ਹੈਗਾ ਵੀ ਫਿਰ ਉਹਨੂੰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਡਿੱਗਦਾ ਉਹ ਇੰਨਾ ਡਿੱਗਦਾ ਚਲਿਆ ਜਾਂਦਾ ਵੀ ਉਹਨੂੰ ਫਿਰ ਜਦੋਂ ਇਕਨੋਮਿਕਲੀ ਡਿੱਗਦਾ ਅਰਾਜਕਤਾ ਪੈਦਾ ਹੁੰਦੀ ਆ ਤਾਂ ਤਾਨਾਸ਼ਾਹੀ ਆਉਂਦੀ ਆ। ਜਦੋਂ ਤਾਨਾਸ਼ਾਹੀ ਆਉਂਦੀ ਆ ਫਿਰ ਉਹ ਐਮਰਜੈਂਸੀ ਵਾਲਾ, ਇੰਦਰਾ ਗਾਂਧੀ ਵਾਲਾ ਜਿਹੜਾ ਫੇਜ਼ ਆਉਂਦਾ, ਉਹਦੇ ਚੋਂ ਫਿਰ ਬਹੁਤ ਕੁਛ ਆ ਜਿਹੜੀ ਟੁੱਟ ਭੱਜ ਸਾਹਮਣੇ ਆ ਜਾਂਦੀ ਹੈ। ਜੀ।
ਹੁਣ ਆਪਾਂ ਇੱਕ ਅਗਲੇ ਲੇਖ ਦੇ ਵੱਲ ਨੂੰ ਅਵਤਾਰ ਸਿੰਘ ਜੀ ਵਧਦੇ ਹਾਂ। ਇਕੋਨਮਿਸਟ ਦਾ ਰੁੱਖ ਜਿਹੜਾ ਉਹ ਕਰਦੇ ਹਾਂ। ਇਕੋਨਮਿਸਟ ਨੇ ਵੀ ਇਸ ਸੰਬੰਧੀ ਇੱਕ ਕਾਫੀ ਵੱਡਾ ਲੇਖ ਜਿਹੜਾ ਉਹ ਛਾਪਿਆ ਆ। ਉਹ ਕੀ ਆਖਦਾ ਹੈ ਆਪਣੇ ਇਸ ਲੇਖ ਦੇ ਵਿੱਚ, ਦਾ ਇਕੋਨਮਿਸਟ? ਹਾਂਜੀ ਹਾਂਜੀ, ਸੋ ਦਾ ਇਕੋਨਮਿਸਟ ਨੇ ਵੀ ਇਸ ਵੀਕ ਜਿਹੜੀ ਵੱਡੀ ਸਟੋਰੀ ਲਾਈ ਆ, ਇਹ ਸਟਰੋਂਗ ਮੈਨ ਸਟਰਗਲ ਉਹਨਾਂ ਦੀ, ਮੋਦੀ ਐਂਡ ਟਰੰਪ ਦੀ ਵੀ ਦੋਵੇਂ ਸਟਰੋਂਗ ਮੈਨ ਆ, ਦੋਹਾਂ ਦੀ ਇੱਕ ਜਿਹੜੀ ਹੈ ਸਟਰਗਲ ਹੋ ਰਹੀ ਹੈਗੀ ਆ। ਸੋ ਉਹਨਾਂ ਦਾ ਕਹਿਣਾ ਵੀ ਡੋਨਾਲਡ ਟਰੰਪ ਨੇ ਜਦੋਂ ਦੂਜੀ ਵਾਰ ਓਥ ਚੁੱਕੀ ਆ ਤੇ ਹਨਾ ਵੀ ਉਸ ਵੇਲੇ ਇਹਨਾਂ ਦੇ ਚੰਗੇ ਰਿਲੇਸ਼ਨ ਸੀਗੇ ਦੋਹਾਂ ਦੇ, ਔਰ ਉਹਨਾਂ ਨੇ ਮੇਰੇ ਖਿਆਲ ਟਵੀਟ ਕਰਿਆ ਵੀ ਸੀਗਾ ਵੀ ਸਾਡਾ ਜਿਹੜਾ ਇੰਡੀਆ ਨਾਲ ਆ ਕਾਫੀ ਅੱਛੇ ਰਿਲੇਸ਼ਨ ਹੈਗੇ ਆ, ਪਰ ਉਹ ਰਿਲੇਸ਼ਨ ਕਹਿੰਦੇ ਸਾਬਰ ਹੁੰਦੇ ਆ। ਜਿੱਦਾਂ ਮੈਂ ਪਹਿਲਾਂ ਕਿਹਾ ਵੀ ਫਰਵਰੀ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਭਾਰਤੀ ਅਫਸਰਸ਼ਾਹੀ ਨੂੰ ਬੜਾ ਬੇਪਤ ਕੀਤਾ ਗਿਆ, ਉਹਨਾਂ ਦੀ ਇੱਜ਼ਤ ਨਹੀਂ ਜਿਹੜੀ ਕੀਤੀ ਗਈ, ਉਦੋਂ ਤੋਂ ਫਿਰ ਉਹਨਾਂ ਨੂੰ ਸਮਝ ਆ ਜਿਹੜੀ ਆਉਣ ਲੱਗੀ ਹੈਗੀ ਆ। ਸੋ ਹੁਣ ਜਿਹੜਾ ਮੈਸਿਵ ਅਟੈਕ ਜਿਹੜਾ ਇਹ ਕਹਿ ਰਿਹਾ ਇਕੋਨੋਮਿਸਟ, ਇਹ ਕਹਿ ਰਿਹਾ ਵੀ ਮੈਸਿਵ ਅਟੈਕ ਹੋਇਆ ਰਸ਼ੀਅਨ ਆਇਲ ਦੇ ਮਾਮਲੇ ਵਿੱਚ, ਇਹ ਉਹਨਾਂ ਦੀ ਇਕੋਨਮੀ ਦੀ ਜਿਹੜੀ ਰੀੜ੍ਹ ਦੀ ਹੱਡੀ ਤੋੜੇਗਾ। ਇਕੋਨੋਮਿਸਟ ਇਹ ਕਹਿੰਦਾ ਵੀ ਯੂਕਰੇਨ ਦੀ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਸਿਰਫ 0.2% ਆਇਲ ਇੰਪੋਰਟ ਕਰਦਾ ਸੀਗਾ ਰੂਸ ਤੋਂ। ਅੱਛਾ, 0.2 ਓਨਲੀ ਮਿਨੀਮਮ, ਜਿਹੜੀ 0.1% ਤੋਂ ਵੀ ਘੱਟ, ਅੱਧੇ ਤੋਂ ਵੀ ਐਸ ਸੂਨ ਐਜ਼ ਵਾਰ ਸ਼ੁਰੂ ਹੋ ਜਾਂਦੀ ਆ ਤੇ ਭਾਰਤ 35 ਤੋਂ 40% ਕਰੂਡ ਆਇਲ ਆ ਰਸ਼ੀਆ ਤੋਂ ਲੈ ਕੇ ਸਿੱਧਾ ਹੀ 35% ਵਧਾਤਾ, 35 ਗੁਣਾ ਵਧਾਤਾ। ਇਹ ਤੁਸੀਂ ਦੇਖ ਲਓ ਵੀ ਇੱਕਦਮ ਉਹਨਾਂ ਨੇ ਬਣਾ ਲਿਆ ਵੀ ਉਹ ਜਿਹੜੀਆਂ ਉਹ ਆਪਸ਼ਨਸ ਆ ਜਿਹੜੀਆਂ ਕ੍ਰੀਏਟ ਹੋਈਆਂ ਉਹਨਾਂ ਲਈ, ਹਾਲਾਂਕਿ ਕਹਿੰਦੇ ਵੀ ਪਾਬੰਦੀਆਂ ਲੱਗੀਆਂ, ਪਰ ਪਾਬੰਦੀਆਂ ਨੂੰ ਇੱਕ ਬਾਏਪਾਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਕਰੂਡ ਆਇਲ ਆ ਜਿਹੜਾ ਖਰੀਦਿਆ ਹੈਗਾ। ਸ਼ੈਡੋ ਸ਼ਿਪਮੈਂਟਸ ਜਿਹੜੀਆਂ ਚੱਲੀਆਂ ਸੀਗੀਆਂ, ਜਿਹੜੀਆਂ ਸ਼ੈਡੋ ਸ਼ਿਪਮੈਂਟਸ ਆ ਜਿਹੜੀਆਂ ਚੱਲੀਆਂ। ਹੁਣ ਤੁਸੀਂ ਦੇਖੋ ਪਿਛਲੇ ਹਫਤੇ ਨਾਇਰਾ ਜਿਹੜੀ ਇੱਕ ਕੰਪਨੀ ਆ ਜਿਹੜੀ ਬਲੈਕ ਲਿਸਟ ਹੋਈ, ਨਾਇਰਾ ਜਿਹੜੀ ਗੁਜਰਾਤ ਵਿੱਚ ਰਿਫਾਈਨਰੀ ਆ, ਹਾਲੇ ਅੰਬਾਨੀ ਦੀ ਰਿਫਾਈਨਰੀ ਜਿਹੜੀ ਹੈਗੀ ਆ ਉਹ ਨਹੀਂ ਬੈਨ ਹੋਈ, ਨਾਇਰਾ ਦੀ ਰਿਫਾਈਨਰੀ ਬੈਨ ਹੋਈ ਆ। ਨਾਲ ਦੇ ਨਾਲ ਹੀ ਮਾਈਕਰੋਸਾਫਟ ਨੇ ਸਾਰਾ ਵਿੰਡੋਜ਼ ਦਾ ਸਿਸਟਮ ਉਹਨਾਂ ਦਾ ਡਿਲੀਟ ਕਰਤਾ, ਬੰਦ ਕਰਤਾ, ਸਾਰਾ ਬੰਦ ਕਰਤਾ। ਤੁਸੀਂ ਉਹਨਾਂ ਦੀਆਂ ਈਮੇਲਸ, ਉਹਨਾਂ ਦੇ ਸਿਸਟਮ, ਕੰਪਿਊਟਰ ਸਿਸਟਮ ਸਾਰੇ ਬੰਦ ਹੋ ਗਏ ਸੀਗੇ। ਫਿਰ ਨਾਇਰਾ ਹੈਗੀ ਆ ਜਿਹੜੀ ਮੇਰੇ ਖਿਆਲ ਗੁਜਰਾਤ ਹਾਈ ਕੋਰਟ ਵਿੱਚ ਜਾਂਦੀ ਆ ਮਾਈਕਰੋਸਾਫਟ ਦੇ ਖਿਲਾਫ। ਮਾਈਕਰੋਸਾਫਟ ਕੁਝ ਸਮੇਂ ਲਈ ਉਹਨਾਂ ਨੂੰ ਉਹ ਰਿਵਾਈਵ ਕਰਿਆ ਹੈਗਾ ਵੀ ਤੁਸੀਂ ਕੁਝ ਸਮੇਂ ਲਈ ਆਪਣਾ ਸਾਰਾ ਸਿਸਟਮ ਦੇਖ ਸਕਦੇ ਹੋ, ਪਰ ਨਾਲ ਪਾਬੰਦੀ ਲਾਈ ਆ ਵੀ ਜੇ ਤੁਸੀਂ ਰੂਸ ਔਰ ਈਰਾਨ ਤੋਂ ਤੇਲ ਖਰੀਦਿਆ ਤਾਂ ਇਟ ਇਜ਼ ਗੋਇੰਗ ਟੂ ਹੈਪਨ ਅਗੇਨ। ਵੀ ਹੁਣ ਤੁਸੀਂ ਦੇਖੋ ਵੀ ਜਿਹੜੀ ਇਕੋਨਮੀ ਨੂੰ, ਜਿਹੜੇ ਮੈਂ ਝਟਕਿਆਂ ਦੀ ਗੱਲ ਕਰਦਾ ਨਾ ਵੀ ਉਹ ਵੈਪਨਾਈਜ਼ ਕਿੱਦਾਂ ਹੋਇਆ। ਜੇ ਹੁਣ ਪੂਰੇ ਇੰਡੀਆ ਦਾ ਮਾਈਕਰੋਸਾਫਟ ਬੰਦ ਕਰ ਦਿੱਤਾ ਜਾਵੇ ਤਾਂ ਇੰਡੀਆ ਕਿੱਥੇ ਖੜੂਗਾ? ਪੂਰੇ ਇੰਡੀਆ ਵਿੱਚੋਂ GPS ਸਿਸਟਮ ਜਾਂ ਉਹਨਾਂ ਦੀ ਜਿਹੜੀ ਪੇਮੈਂਟ UPI ਪੇਮੈਂਟ ਹੁੰਦੀ ਆ ਥਰੂ ਇੰਟਰਨੈਟ ਆ, ਸਾਰਾ ਕੁਝ ਉਹ ਬੰਦ ਹੋ ਜੇ ਤਾਂ ਭਾਰਤ ਦੀ ਇਕੋਨਮੀ ਦੇ ਕਿੱਡੇ ਝਟਕੇ ਲੱਗਣਗੇ। ਜੇ ਗੂਗਲ ਉੱਥੋਂ ਨਿਕਲ ਜਾਂਦਾ, ਜੇ ਐਪਲ ਉੱਥੋਂ ਨਿਕਲ ਜਾਂਦਾ, ਜੇ ਸਵਿਫਟ ਬੰਦ ਹੋ ਜਾਂਦੀ ਹੈ ਭਾਰਤੀ ਇਕੋਨਮੀ ਚੋਂ, ਤੇ ਪੂਰਾ ਮਾਈਕਰੋਸਾਫਟ ਸਿਸਟਮ ਬੰਦ ਆ ਜਿਹੜਾ ਉਹ ਹੋ ਜਾਂਦਾ, ਤਾਂ ਖੜੂਗੇ ਕਿੱਥੇ? ਜਿਹੜੇ ਕਹਿੰਦੇ ਸੀ ਅਸੀਂ ਤੀਜੀ ਇਕੋਨਮੀ ਬਣ ਜਾ ਰਹੇ ਹਾਂ, ਉਹ ਖੜਨਗੇ ਕਿੱਥੇ? ਕਿੰਨਾ ਵੈਪਨਾਈਜ਼ ਕਰ ਰੱਖਿਆ ਅਮਰੀਕਾ ਨੇ ਆਪਣੀਆਂ ਇਹਨਾਂ ਕੰਪਨੀਆਂ ਦੇ ਰਾਹੀਂ, ਸਾਰਾ ਕੁਝ, ਸਾਰਾ ਟ੍ਰੇਡ ਇੱਥੋਂ ਚੱਲ ਰਿਹਾ। ਇਹਦੇ ਮੁਕਾਬਲੇ ਤੇ ਚਾਈਨਾ ਨੇ ਆਪਣੇ ਸਿਸਟਮ ਉਸਾਰ ਲਿਆ, ਉਹਨਾਂ ਨੇ ਬਾਈਡੂ ਨਾਂ ਦਾ ਆਪਣਾ ਜਿਹੜਾ ਸੌਫਟਵੇਅਰ ਆ ਜਾਂ ਜਿਹੜਾ GPS ਸਿਸਟਮ ਆ ਉਹ ਉਸਾਰ ਲਿਆ ਹੋਇਆ। ਵਿੰਡੋਜ਼ ਦੇ ਮੁਕਾਬਲੇ ਆਪਣੀ ਵਿੰਡੋਜ਼ ਆ ਜਿਹੜੀ ਬਣਾ ਲਈ ਹੋਈ ਆ। ਸੋ ਆਪਣਾ ਇੱਕ ਜਿਹੜਾ ਸੇਫ ਟ੍ਰਾਂਜੈਕਸ਼ਨ ਸਿਸਟਮ ਆ ਉਹ ਵੀ ਚਾਈਨਾ ਨੇ ਬਣਾ ਲਿਆ ਹੋਇਆ। ਹੁਣ ਇੱਥੇ ਭਾਰਤ ਲਈ ਜਿਹੜੀ ਇੱਕ ਅਸੀਂ ਵਾਰ-ਵਾਰ ਕਹਿੰਦੇ ਆ ਵੀ ਜਿਹੜਾ 50 ਲੱਖ IT ਦਾ ਇੰਟੈਲੈਕਚੁਅਲ ਆ ਉਹ ਕਰ ਕੀ ਰਿਹਾ? ਇਹ ਸਵਾਲ ਆ ਰਿਹਾ, what are they doing in the intellectual trade? ਉਹ ਕੀ ਕਰ ਰਹੇ? ਇੱਕ ਵਿਦਵਾਨ ਦਾ, ਇੱਕ ਇਕੋਨੋਮਿਸਟ ਦਾ ਹੈਗਾ ਵੀ ਉਹ ਇੰਟੈਲੈਕਚੁਅਲੀ IT ਦੇ ਬੰਦੇ ਆ, ਬਟ ਦੇ ਆਰ ਮੇਅਰ ਪਲੰਬਰਸ ਐਂਡ ਕਾਰਪੈਂਟਰਸ। ਅੱਛਾ, ਵੀ ਉਹ IT ਸੈਕਟਰ ਦੇ ਪਲੰਬਰ ਐਂਡ ਕਾਰਪੈਂਟਰ ਆ, ਦੇ ਕੈਨ ਨਾਟ ਬਿਲਡ देयर ਓਨ ਸਿਸਟਮ। ਉਹਨਾਂ ਵਿੱਚ ਇਹ ਕੈਪੇਬਿਲਿਟੀ ਨਹੀਂ, ਉਹ ਇਨੋਵੇਟਰ ਨਹੀਂ ਹੈਗੇ, ਉਹ ਰਿਸਰਚਰ ਨਹੀਂ ਹੈਗੇ, ਉਹ ਕੁਝ ਨਵਾਂ ਸਿਰਜਣ ਵਾਲੇ ਬਹੁਤ ਵੱਡੇ ਵਿਦਵਾਨ ਨਹੀਂ ਹੈਗੇ, ਸਿਰਫ ਰਿਪੇਅਰ ਕਰਨ ਵਾਲੇ ਬੰਦੇ। ਵੀ ਉਹ IT ਸੈਕਟਰ ਦੇ ਆਪਾਂ ਕਹਿੰਦੇ ਵੀ ਮਕੈਨਿਕ ਆ, ਸਕੂਟਰ ਮਕੈਨਿਕ ਆ, ਕਾਰ ਮਕੈਨਿਕ ਹੈਗੇ ਆ, ਦੇ ਆਰ ਨਾਟ ਇਨੋਵੇਟਰ। ਜੇ 50 ਲੱਖ ਦੇ ਤੁਹਾਡੇ ਕੋਲ IT ਪ੍ਰੋਫੈਸ਼ਨਲ ਇੰਡੀਆ ਵਿੱਚ ਬੈਠੇ ਆ ਤੇ ਘੱਟੋ ਘੱਟ 50 ਲੱਖ ਹੀ ਵਿਦੇਸ਼ਾਂ ਵਿੱਚ ਬੈਠਾ ਹੈਗਾ, ਸੋ ਤੁਸੀਂ ਕਰ ਕੀ ਰਹੇ ਹੋ? ਤੁਹਾਡੇ ਮੁਲਕ ਨੂੰ ਉਹਨਾਂ ਦਾ ਫਾਇਦਾ ਕੀ ਆ? ਜੇ ਉਹਨਾਂ ਨੇ ਮਹਿਜ਼ ਇੱਕ ਤਰ੍ਹਾਂ ਨਾਲ ਰਿਪੇਅਰ ਕਰਨ ਵਾਲੇ, ਸਕੂਟਰ ਮੋਟਰਸਾਈਕਲ ਸਵਾਰਨ ਵਾਲੇ ਜਾਂ ਪੇਂਟਰ ਜਾਂ ਪਲੰਬਰ ਬਣ ਕੇ ਰਹਿ ਜਾਣਾ ਹੈਗਾ, ਤਾਂ ਫਿਰ ਤੁਹਾਡੀਆਂ IITs ਦਾ ਫਾਇਦਾ ਕੀ ਆ ਜੇ ਤੁਹਾਡੇ ਕੋਲ ਆਪਣਾ ਮਾਈਕਰੋਸਾਫਟ ਕੋਈ ਨਹੀਂ ਹੈਗਾ?
ਸੋ ਇਹ ਜਿਹੜੇ ਝਟਕੇ ਆ, ਇਹ ਪਹਿਲਾ ਝਟਕਾ ਮਾਈਕਰੋਸਾਫਟ ਨੇ ਨਾਇਰਾ ਕੰਪਨੀ ਨੂੰ ਦਿੱਤਾ ਹੈ। ਜੇ ਸਮੁੱਚੇ ਇੰਡੀਆ ਦਾ ਮਾਈਕਰੋਸਾਫਟ ਉਹ ਬੰਦ ਕਰ ਦੇਣ, ਹਨਾ, ਕਿਉਂਕਿ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ। ਜਿਹੜਾ ਇਹ ਕਹਿੰਦੇ ਆ ਨਾ ਵੀ 140 ਮਿਲੀਅਨ ਲੋਕਾਂ ਨੂੰ ਜਾਂ 140 ਕਰੋੜ ਲੋਕਾਂ ਦਾ ਉਹ ਕਿੱਦਾਂ ਕਰਨਗੇ, ਉਹਨਾਂ ਲਈ ਕੋਈ ਬਹੁਤਾ ਵੱਡਾ ਬਿਜ਼ਨਸ ਨਹੀਂ ਹੈ। ਆਪਾਂ ਦੇਖਿਆ ਵੀ 2000 ਬਿਲੀਅਨ ਡਾਲਰ ਦੇ ਬਿਜ਼ਨਸ ਚੋਂ ਜੇ 43 ਬਿਲੀਅਨ ਡਾਲਰ ਦਾ ਬਿਜ਼ਨਸ ਖਤਮ ਵੀ ਹੋ ਜਾਊਗਾ। ਇਸੇ ਤਰ੍ਹਾਂ ਹੀ ਮਾਈਕਰੋਸਾਫਟ ਦਾ ਤੇ ਹੋਰ ਸਾਰਿਆਂ ਦਾ ਹੈਗਾ। ਜਿਹੜਾ ਇਹ ਲੱਗਦਾ ਨਾ ਵੀ ਮਾਈਕਰੋਸਾਫਟ ਨੂੰ ਅਸੀਂ ਬਹੁਤ ਵੱਡਾ ਬਿਜ਼ਨਸ ਦਿੰਦੇ ਆ, ਫੇਸਬੁੱਕ ਨੂੰ ਬਹੁਤ ਵੱਡਾ ਬਿਜ਼ਨਸ ਦਿੰਦੇ ਆ, ਦੇ ਡੋਂਟ ਕੇਅਰ। ਉਹਨਾਂ ਕੋਲ ਇੰਨਾ ਜ਼ਿਆਦਾ ਐਸੈਟਸ ਹੈਗੇ ਆ, ਇੱਕ ਮੁਲਕ ਗਵਾਉਣਾ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਸੋ ਇਹ ਸ਼ੈਟਰ, ਇਹ ਪੋਲੀਟੀਕਲ ਐਂਡ ਇਕਨੋਮਿਕ, ਇਹਦੇ ਫਿਰ ਜਿਹੜੇ ਇੰਟਰਨਲ ਪੋਲਿਟਿਕਸ ਤੇ ਜਿਹੜੇ ਝਟਕੇ ਲੱਗਣੇ ਹੈਗੇ ਆ, ਉਹਨਾਂ ਦਾ ਉਹ ਸੋਚ ਕੇ ਹੀ ਦੇਖੋ ਵੀ ਉਹ ਕਿੱਡੇ ਵੱਡੇ ਝਟਕੇ ਹੋ ਸਕਦੇ। ਕਈ ਵਾਰੀ ਪੂਰਾ ਕਰਨਾ ਵੀ ਨਹੀਂ ਪੈਂਦਾ ਹੁੰਦਾ ਅਵਤਾਰ ਸਿੰਘ ਜੀ। ਕੁਛ ਜਿੱਦਾਂ ਕਹਿੰਦੇ ਟ੍ਰੇਲਰ ਹੀ ਦਿਖਾਉਣੇ ਹੁੰਦੇ ਆ ਤੇ ਉਹਨੇ ਕਹਿੰਦਾ ਅਗਲਾ ਬੰਦਾ ਸਮਝ ਵੀ ਜਾਂਦਾ ਵੀ ਚੱਲ ਕੀ ਰਿਹਾ ਹੈਗਾ ਆ। ਲੱਗਦਾ ਵੀ ਮੋਦੀ ਨੂੰ ਇਦਾਂ ਸਮਝਾ ਲੈਣਗੇ ਜਿੱਦਾਂ ਉਹਦੀ ਆਰਮ ਟਵਿਸਟ ਹੋਈ ਪਈ ਹੈ। ਬਿਲਕੁਲ ਬਿਲਕੁਲ। ਸੋ ਭਾਰਤ ਇਸ ਤਰ੍ਹਾਂ ਉਹਨਾਂ ਦਾ ਵਿਰੋਧ ਨਹੀਂ ਕਰੇਗਾ। ਸੋ ਜਿੰਨਾ ਕੁ ਮੈਂ ਜਾਣਦਾ ਹੈਗਾ, ਉਹ ਕਿੰਨੇ ਕੁ ਬਹਾਦਰ ਨੇ ਜਾਂ ਕਿੰਨੇ ਕੁ ਡਿਫਾਇੰਟ ਨੇ, ਸੋ ਆਪਾਂ ਸਾਰੇ ਜਾਣਦੇ ਹੈਗੇ। ਦੇ ਆਰ ਨਾਟ ਸੋ ਬਿਗ ਡਿਫਾਇੰਟਸ ਨਾ, ਉਹ ਏਡੇ ਵੱਡੇ ਬਾਗੀ ਨਹੀਂ ਹੈਗੇ। ਉਹ ਕੋਈ ਸਮਝੌਤਾ ਕਰਨਗੇ। ਸੋ ਕਿਤੇ ਨਾ ਕਿਤੇ ਉਹ ਟੋਲਰੇਟ ਹੀ ਨਹੀਂ ਕਰ ਸਕਦੇ ਵੀ ਇੰਨੀਆਂ ਵੱਡੀਆਂ ਜਿਹੜੀ ਇੱਕ ਤਰ੍ਹਾਂ ਨਾਲ ਵੈਪਨਾਈਜ਼ਿੰਗ ਹੋਈ ਆ ਅਮਰੀਕਾ ਕੋਲ ਸਾਰੀ ਟੈਕਨੋਲੋਜੀ ਦੀ, ਉਸ ਟੈਕਨੋਲੋਜੀ ਤੋਂ ਬਿਨਾਂ ਭਾਰਤ ਦੀ ਇਕਨੋਮੀ ਅੱਗੇ ਨਹੀਂ ਵੱਧ ਸਕਦੀ। ਉਹ ਆਪਣਾ ਸਿਸਟਮ ਤਾਂ ਜੇ ਇੰਨੇ ਸਾਲਾਂ ਦੀ ਇੰਟੈਲੈਕਚੁਅਲ ਐਕਟੀਵਿਟੀ ਤੋਂ ਬਾਅਦ ਕੁਝ ਵੀ ਨਹੀਂ ਆਪਣਾ ਉਸਾਰ ਸਕੇ। ਸੋ ਇੱਕ ਵਾਰ ਆਇਆ ਸੀਗਾ, ਮੈਂ ਦੇਖਿਆ, ਉਹਦੇ ਚੋਂ ਜਿਹੜੀ ਆਪਾਂ ਇੱਕ ਗੱਲ ਕਰਦੇ ਆ ਨਾ ਵੀ ਇਹ ਸਿਰਫ ਦਲਾਲੀ ਕਰਦੇ ਆ, ਇਧਰੋਂ ਪ੍ਰੋਡਕਟ। ਤੁਸੀਂ ਦੇਖੋ ਵੀ ਬਹੁਤ ਦੇਰ ਪਹਿਲਾਂ ਇਹਨਾਂ ਨੇ ਟਿਕਟੌਕ ਬੰਦ ਕਰਤੀ ਸੀ ਇੰਡੀਆ 'ਚ। ਉਹ ਤੋਂ ਬਾਅਦ ਜਦੋਂ ਟਿਕਟੌਕ ਬੰਦ ਕਰ, ਕਿਉਂਕਿ ਟਿਕਟੌਕ ਚਾਈਨੀਜ਼ ਮੰਨੀ ਜਾਂਦੀ ਹੈ ਵੀ ਉਹ ਟਿਕਟੌਕ ਜਿਹੜੀ ਚਾਈਨੀਜ਼ ਐਪ ਹੈਗੀ ਹੈ ਨਾ। ਸੋ ਭਾਰਤ ਵਿੱਚ ਜਿਹੜੇ ਦੇਸ਼ ਭਗਤੀ ਵਾਲੇ ਜਿਹੜੇ ਬੰਦੇ ਆ, ਫਿਰ ਉਹਨਾਂ ਨੇ ਸਵਾਲ ਉਠਾਇਆ ਵੀ ਜੇ ਚਾਈਨਾ ਦੇ ਟਿਕਟੌਕ, ਉਹ ਸੀਗਾ ਵੀ ਜਿਹੜੀ ਚਾਈਨਾ ਦੇ, ਕਿਉਂਕਿ ਇਹ ਇੰਟੈਲੀਜੈਂਸ ਨਾਲ ਸੰਬੰਧਿਤ ਹੈਗੀ ਹੈ, ਸਾਡੇ ਯੂਜ਼ਰ ਦਾ ਡਾਟਾ ਜਿਹੜਾ ਹੈਗਾ, ਉਹ ਸਾਰਾ ਇੰਡੀਆ ਦਾ ਯੂਜ਼ਰ ਦਾ ਡਾਟਾ ਜਿਹੜਾ ਸਾਡੇ ਸਿਟੀਜ਼ਨਸ ਦਾ, ਉਹ ਚਾਈਨਾ ਵਿੱਚ ਜਾ ਰਿਹਾ ਹੈ। ਇਸ ਕਰਕੇ ਅਸੀਂ ਸੇਫਟੀ ਕੰਸਰਨ ਤੋਂ ਬੰਦ ਕਰ ਰਹੇ ਹੈਗੇ ਹਾਂ। ਸੋ ਇੰਡੀਆ ਵਿੱਚ ਇਹ ਡਿਬੇਟ ਚੱਲੀ ਵੀ ਜੇ ਚਾਈਨਾ ਟਿਕਟੌਕ ਚਲਾ ਸਕਦਾ, ਵੀ ਸਾਡੇ ਕੋਲ ਕਿਉਂ ਨਹੀਂ ਕੈਪੇਬਿਲਿਟੀ, ਅਸੀਂ ਟਿਕਟੌਕ ਵਰਗੀ ਐਪ ਆਪਣੀ ਚਲਾ ਲਈਏ। ਇਹ ਡਿਬੇਟ ਚੱਲੀ। ਜਿਹੜੇ ਦੇਸ਼ ਭਗਤ ਆ, ਉਹਨਾਂ ਦਾ ਸਵਾਲ ਜੈਨੂਇਨ ਸੀ ਵੀ ਜੇ ਚਾਈਨਾ ਚਲਾ ਸਕਦਾ ਤਾਂ ਅਸੀਂ ਕਿਉਂ ਚਲਾ ਸਕਦੇ। ਤਾਂ ਜਿਹੜੇ ਅਸਲੀ ਬੰਦੇ ਸੀ, ਉਹਨਾਂ ਨੇ ਇਹ ਦੱਸਿਆ ਵੀ ਟਿਕਟੌਕ ਵਰਗੀ ਐਪ ਕ੍ਰੀਏਟ ਕਰਨੀ ਔਖੀ ਨਹੀਂ ਹੈ, ਉਹਨੂੰ ਚਲਾਉਣਾ ਤੇ ਜਿਹੜੇ ਚਲਾਉਣ ਵਾਲਿਆਂ ਨੂੰ ਪੈਸੇ ਦਿੰਦੇ ਆ, ਉੱਥੋਂ ਦੇ ਰੈਵਨਿਊ ਜਨਰੇਟ ਹੋ ਕੇ ਮੁੜ ਕੇ ਬੰਦਿਆਂ ਨੂੰ ਵੀ ਪੈਸੇ ਦਿੰਦੇ ਆ, ਉਹ ਜਿਹੜੇ ਕੰਟੈਂਟ ਕ੍ਰੀਏਟਰ ਹੈਗੇ ਆ, ਵੀ ਉਹ ਪੈਸੇ ਦੇਣ ਦੀ ਹਿੰਮਤ ਨਹੀਂ ਹੈਗੀ, ਪੈਸੇ ਨਹੀਂ ਦੇਣਾ ਚਾਹੁੰਦੇ। ਚਾਈਨਾ ਤਾਂ ਹੁਣ ਜਿਨ੍ਹਾਂ ਦੇ ਲੱਖ ਜਿਹੜੇ ਵਿਊਅਰਸ ਨੇ ਜਾਂ ਜਿਨ੍ਹਾਂ ਦੇ ਜਿਹੜੇ ਫੋਲੋਅਰਸ ਨੇ ਲੱਖ 2 ਲੱਖ, ਉਹਨਾਂ ਦਾ ਜਿਹੜਾ ਕੰਟੈਂਟ ਚੱਲਦਾ, ਉਹਨੂੰ ਟਿਕਟੌਕ ਵੀ ਪੈਸੇ ਦਿੰਦੀ ਆ। ਇਸ ਤਰ੍ਹਾਂ ਫੇਸਬੁੱਕ ਤੋਂ ਜਿਹੜੀਆਂ ਰੀਲਸ ਚੱਲਦੀਆਂ, ਯੂਟਿਊਬ ਤੋਂ ਜਿਹੜੇ ਵਿਊ ਹੁੰਦੇ, ਉਹਦੇ ਪੈਸੇ ਦਿੱਤੇ ਜਾਂਦੇ ਆ। ਉਹ ਕਹਿੰਦੇ ਅਸੀਂ ਟਿਕਟੌਕ ਵਰਗੀ ਐਪ ਬਣਾ ਸਕਦੇ ਆ, ਕ੍ਰੀਏਟ ਕਰ ਸਕਦੇ ਆ, ਪਰ ਚਲਾ ਕੇ ਉਹਦੇ ਚੋਂ ਰੈਵਨਿਊ ਕਿਸੇ ਨੂੰ ਦੇਣਾ, ਆਹੀ ਜਿਹੜੀ ਹੈਗੀ ਆ ਵੀ ਹਿੰਦੂ ਮਾਈਂਡ ਦੀ ਜਿਹੜੀ ਹੈਗੀ ਆ ਵੀ ਪੈਸਾ ਗ੍ਰੈਬ ਕਰੀ ਜਾਓ, ਵੀ ਸਾਡੇ ਕੋਲ ਆਉਂਦਾ ਜਾਏ ਕਿਸੇ ਨੂੰ ਦਿਓ ਨਾ। ਇਹ ਟ੍ਰੇਡ ਦਾ ਉਹਨਾਂ ਦਾ ਐਕਚੁਅਲ ਮਾਈਂਡ ਹੈਗਾ ਵੀ ਅਸੀਂ ਪੈਸਾ ਕਿਸੇ ਨੂੰ ਦੇਣਾ ਨਹੀਂ ਹੈ, ਸਾਰਾ ਆਪਣੀ ਜੇਬ 'ਚ ਹੀ ਪਾਈ ਜਾਣਾ। ਇਹੋ ਹੀ ਇੰਡੀਆ ਦੀ ਜਿਹੜੀ ਇੰਟਰਨਲ ਇਕਨੋਮੀ ਦਾ ਇੱਕ ਤਰ੍ਹਾਂ ਨਾਲ ਮਾਡਲ ਹੈਗਾ ਵੀ ਪੈਸਾ ਆਪਣੀਆਂ ਜੇਬਾਂ 'ਚ ਪਾਈ ਜਾਓ, ਕੋਈ ਚੈਰਿਟੀ ਨਾ ਕਰੋ, ਕੋਈ ਰਿਸਰਚ ਨਾ ਕਰੋ, ਕੋਈ ਇਨੋਵੇਸ਼ਨ ਨਾ ਕਰੋ, ਬਸ ਆਲੇ ਦੁਆਲੇ ਤੋਂ ਖਰੀਦ ਕੇ ਤੇ ਉਹ ਜਿਹੜਾ ਹੈਗਾ ਕਰ ਲਓ। ਸੋ ਇਸੇ ਕਰਕੇ ਜਿਹੜਾ ਤੁਸੀਂ ਇੱਕ ਮੈਨੂੰ ਆਰਟੀਕਲ ਭੇਜਿਆ, ਉਹਦੇ 'ਚ ਦੱਸਿਆ ਗਿਆ ਵੀ 15 ਬਿਲੀਅਨੀਅਰ ਆ ਜਿਹੜੇ ਉਹ ਮੁਲਕ ਨੂੰ ਚਲਾ ਰਹੇ ਆ, ਹਨਾ। ਸੋ ਇੱਕ ਜਿਹੜਾ ਇੰਡੀਅਨ ਇਕਨੋਮੀ ਨੂੰ ਹੋਰ ਬੰਦਾ ਜ਼ਿਆਦਾ ਜਾਣਦਾ, ਕਹਿੰਦਾ ਗਲਤ ਆ, 15 ਨਹੀਂ 7 ਹੀ ਆ ਮੇਨ। ਜਿਹੜੇ ਬਾਕੀ ਦੇ 8 ਹੈਗੇ ਆ, ਉਹ ਤਾਂ ਉਹਨਾਂ ਪਹਿਲੇ 7 ਨੂੰ ਇਨਫਲੂਐਂਸ ਕਰਦੇ ਆ ਵੀ ਤੁਸੀਂ ਸਾਡੇ ਹੱਕ ਵਿੱਚ ਸਰਕਾਰ ਨੂੰ ਜਿਹੜਾ ਪ੍ਰਭਾਵਿਤ। ਸੋ ਸਿਰਫ 7 ਬਿਲੀਅਨੀਅਰ ਇੰਡੀਆ ਦੀ ਇਕਨੋਮੀ ਚਲਾ ਰਹੇ ਆ, ਔਰ ਦੇ ਆਰ ਨਾਟ ਇਨੋਵੇਟਰਸ, ਉਹ ਟ੍ਰੇਡਰਸ ਹੈਗੇ ਆ ਵੀ ਜਿੱਥੋਂ ਸਸਤਾ ਮਿਲਦਾ ਖਰੀਦ ਕੇ ਜਿਹੜਾ ਹੈਗਾ ਉਹ ਵੇਚੀ ਜਾਓ। ਸੋ ਸਿਰਫ ਟ੍ਰੇਡਿੰਗ ਦੇ ਆਧਾਰ ਤੇ ਇਕਨੋਮੀ ਨਹੀਂ ਚੱਲਦੀ, ਤੁਹਾਨੂੰ ਪੈਰ ਲਾਉਣੇ ਪੈਂਦੇ ਆ, ਚੀਨ ਵਾਂਗੂ ਪੈਰ ਲਾਉਣੇ ਪੈਂਦੇ ਆ ਇਕਨੋਮੀ ਨੂੰ ਮੈਨੂਫੈਕਚਰਿੰਗ ਹੱਬ ਬਣਾ ਕੇ। ਈਵਨ ਤੁਹਾਡੀ ਤਾਂ IT ਸੈਕਟਰ ਵਿੱਚ ਮੈਨੂਫੈਕਚਰਿੰਗ ਹੱਬ ਨਹੀਂ ਬਣੀ, ਕੁਝ ਵੀ ਨਹੀਂ, ਇੱਕ ਵੀ ਨਹੀਂ। ਤੁਸੀਂ ਆਪਣਾ GPS ਸਿਸਟਮ ਨਹੀਂ ਕ੍ਰੀਏਟ ਕਰ ਸਕਦੇ, ਹਨਾ, ਜਿਹੜਾ ਕਿ ਸੌਖਾ ਬਹੁਤ ਜ਼ਿਆਦਾ ਹੈ ਨਾ।
ਸੋ ਚਾਈਨਾ ਨੇ ਆਪਣਾ ਕਰ ਲਿਆ, ਹੁਣ ਉਹਨੂੰ ਅਮਰੀਕਾ ਦੇ GPS ਸਿਸਟਮ ਦੀ ਲੋੜ ਨਹੀਂ। ਉਹਨੇ ਭਾਰਤ ਪਾਕਿਸਤਾਨ ਜੰਗ ਦੌਰਾਨ ਦਿਖਾਤਾ ਵੀ ਉਹ ਤੁਹਾਡੇ ਸਿਸਟਮ ਨੂੰ ਜਾਮ ਕਰਕੇ ਉਹਨੇ ਆਪਣਾ ਸਿਸਟਮ ਚਲਾਈ ਰੱਖਿਆ। ਸੋ ਇਹ ਇਨੋਵੇਸ਼ਨ ਕਰਨੀ ਪੈਣੀ ਆ, ਪਰ ਇਨੋਵੇਸ਼ਨ ਕਰਨੇ ਪੈਸੇ ਲੱਗਦੇ ਆ। ਭਾਰਤ ਦੀਆਂ ਕੰਪਨੀਆਂ ਪੈਸੇ ਰਿਸਰਚ ਵਿੱਚ ਲਾ ਕੇ ਰਾਜੀ ਨਹੀਂ, ਇਸੇ ਕਰਕੇ ਬੰਦੇ IIT ਕਰਦੇ ਆ, ਚੱਲ ਅਮਰੀਕਾ, ਚੱਲ ਫਰਾਂਸ, ਚੱਲ ਬ੍ਰਿਟੇਨ, ਉੱਧਰ ਭੱਜਦੇ ਆ, ਕਿਉਂਕਿ ਇਨੋਵੇਸ਼ਨ ਹੈ। ਰੋਬਰਟ ਲਾਈਟਹਾਈਜ਼ਰ ਉਹਨਾਂ ਦਾ ਨਾਮ ਸੀ, ਜਿਨ੍ਹਾਂ ਨੇ ਹਾਂਜੀ। ਇਹ ਟਿੱਪਣੀ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖੀ ਸੀ, ਨੋ ਟ੍ਰੇਡ ਇਜ਼ ਫ੍ਰੀ ਕਰਕੇ ਉਹਨਾਂ ਦੀ ਸ਼ਾਇਦ ਹਾਂਜੀ ਕਿਤਾਬ ਹਾਂਜੀ ਸੀ। ਉਹਦੇ ਵਿੱਚ ਸਪੈਸ਼ਲ ਇੱਕ ਚੈਪਟਰ ਉਹਨਾਂ ਨੇ ਭਾਰਤ ਤੇ ਲਿਖਿਆ ਸੀ। ਮੈਂ ਉਹਦਾ ਅੰਸ਼ ਪੜ੍ਹਦਾ, ਆਈ ਥਿੰਕ ਇਹ ਬਹੁਤ ਇੰਪੋਰਟੈਂਟ ਆ। ਰੋਬਰਟ ਲਾਈਟਹਾਈਜ਼ਰ ਉਸ ਦੇ ਵਿੱਚ ਲਿਖਦੇ ਆ, ਇਹ ਅਮਰੀਕਨ ਅਟਰਨੀ ਆ ਤੇ ਸਰਕਾਰੀ ਗਵਰਨਮੈਂਟ ਰਹੇ ਆ, ਟ੍ਰੇਡ ਰਿਪਰੈਜ਼ੈਂਟੇਟਿਵ ਸੀਗੇ US ਦੇ ਇੰਡੀਆ ਨੂੰ, ਜਿਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਚੈਪਟਰ ਜਿਹੜਾ ਉਹ ਲਿਖਿਆ ਸੀ। ਕਹਿੰਦੇ ਆਈ ਕੈਪਟ copy of biography of each of country's 15 or so billionaires on my desk. In predicting Indian government positions, I would look to the interest of these men. I can remember at one point telling an Indian friend of mine who had made a fortune in business that I thought these were the 15 oligarchs who basically ran the country. He corrected me. Bob, you are wrong. Only about 7 of them actually run this country. The others just try to influence the other 7. ਬਿਲਕੁਲ ਬਿਲਕੁਲ ਇਹੀ ਹੈ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ US ਦਾ ਟ੍ਰੇਡ ਰਿਪਰੈਜ਼ੈਂਟੇਟਿਵ ਇੰਡੀਆ ਨੂੰ ਸੀ, ਉਹਨੇ ਸਪਸ਼ਟ ਲਿਖਤਾ ਵੀ ਇਹ 15, ਉਹਨੇ ਬਿਲੀਅਨੇਅਰ ਵੀ ਨਹੀਂ, ਉਹਨੇ ਓਲੀਗਾਰਕ ਆਖਿਆ। ਓਲੀਗਾਰਕ ਉਦੋਂ ਵਰਤਿਆ ਜਾਂਦਾ ਵੀ ਸਿਰਫ ਅਮੀਰ ਧਨਾੜ ਬੰਦੇ ਹੀ ਜਿਹੜੇ ਆ ਉਹ ਰਨ ਕਰ ਰਹੇ ਆ, ਵੀ ਇੰਨਾ ਜ਼ਿਆਦਾ ਜਿਹੜਾ ਉਹ ਇਨਫਲੂਐਂਸ ਆ। ਕਹਿੰਦੇ ਵੀ ਅਗਲੇ ਬਾਹ ਫੜ ਕੇ ਮੋਦੀ ਨੂੰ ਜਿੱਧਰ ਮਰਜ਼ੀ ਲੈ ਕੇ ਜਾ ਸਕਦੇ ਆ। ਇਸੇ ਤਰ੍ਹਾਂ ਹੀ ਹੋ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ। ਸੋ ਇਹ ਆਈ ਥਿੰਕ ਬਹੁਤ ਵੱਡੀ ਇਨਸਾਈਟ ਆ ਇੰਡੀਅਨ ਇਕਨੋਮੀ ਦੀ, ਇੰਡੀਅਨ GDP ਦੀ, ਜੋ ਵਿਸ਼ਵ ਗੁਰੂ ਦਾ ਜਿਹੜਾ ਉਹਨਾਂ ਨੇ ਇੱਕ ਢੋਂਗ ਰਚਾਇਆ ਆ। ਪਰ ਹੁਣੇ ਰੀਸੈਂਟਲੀ ਜਿਹੜੀਆਂ ਗੱਲਾਂ ਦੇ ਵਿੱਚ ਉਹ ਵਿਸ਼ਵ ਗੁਰੂ ਤਾਂ ਉਹਨਾਂ ਨੇ ਲਿਫਾਫਾ ਜਿਹਾ ਬਣਾ ਕੇ ਡਾਤਾ। ਹਾਂਜੀ, ਨਹੀਂ ਝਟਕੇ ਲੱਗ ਸਕਦੇ ਆ। ਤੁਸੀਂ ਦੇਖੋ ਵੀ ਸਾਰਾ ਕੁਝ ਤੁਹਾਡਾ ਸਾਰਾ ਕੁਝ ਡਿਪੈਂਡੈਂਟ ਹੈਗਾ ਵੈਸਟਰਨ ਟੈਕਨੋਲੋਜੀ ਤੇ ਡਿਪੈਂਡੈਂਟ ਹੈਗਾ। ਜਦੋਂ ਵੈਸਟ ਨਾਲ ਤੁਹਾਡੇ ਰਿਸ਼ਤੇ ਖਤਮ ਹੋ ਗਏ ਜਾਂ ਟੁੱਟ ਗਏ, ਸੋ ਉਹਨਾਂ ਨੇ ਜਦੋਂ ਸਾਰੇ ਕੁਝ ਨੂੰ ਵੈਪਨਾਈਜ਼ ਕਰਕੇ ਆਪਣੀਆਂ ਸਾਰਾ ਕੁਝ ਬੰਦ ਕਰਤਾ, ਤੁਹਾਡੀ ਇਕਨੋਮੀ ਤਾਂ ਇੱਕ ਏਦਾਂ ਡਿੱਗ ਜਾਣੀ ਹੈਗੀ ਆ। ਸੋ 3 ਟ੍ਰਿਲੀਅਨ ਵਾਲੀ ਤਾਂ ਕੁਝ ਮਿੰਟਾਂ 'ਚ ਜਿਹੜੀ ਹੈਗੀ ਆ ਪਤਾਸ਼ ਦੇ ਪੱਤਿਆਂ ਵਾਂਗੂ ਖਿੰਡ ਜਾਣੀ ਹੈ। ਸੋ ਤੁਹਾਨੂੰ ਮੈਂ ਵਾਰ-ਵਾਰ ਇਹੀ ਕਹਿੰਦਾ ਹੈਗਾ ਵੀ ਕਿਸੇ ਵੀ ਮੁਲਕ ਨੂੰ, ਕੱਲਾ ਇੰਡੀਆ ਨੂੰ ਨਹੀਂ, ਕਿਸੇ ਵੀ ਮੁਲਕ ਨੇ ਜੇ ਅੱਜ ਦੇ ਇਸ ਕੰਪੀਟੀਸ਼ਨ ਦੇ ਯੁੱਗ ਵਿੱਚ ਕਾਮਯਾਬ ਹੋਣਾ, ਜਿੱਥੇ ਹਾਈ ਐਜ ਟੈਕਨੋਲੋਜੀ ਯੂਜ਼ ਹੋ ਰਹੀ ਹੈ, ਤੁਹਾਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਘਰ ਆਪ ਉਸਾਰਨਾ ਪੈਣਾ। ਚਾਹੇ ਪੈਰਾਂ ਝੁੱਗੀ ਉਸਾਰੋ, ਫਿਰ ਇੱਟਾਂ ਨਾਲ ਕੰਧਾਂ ਕਰੋ, ਫਿਰ ਲੈਂਟਰ ਪਾਓ। ਇਸ ਤਰ੍ਹਾਂ ਬ੍ਰਿਕ ਬਾਏ ਬ੍ਰਿਕ ਡਿਵੈਲਪਮੈਂਟ ਕਰਕੇ ਜਿਹੜੀਆਂ ਇਕਨੋਮੀਆਂ ਗਰੋ ਕਰਨਗੀਆਂ, ਜਿੱਦਾਂ ਚਾਈਨਾ ਨੇ ਕਰੀ ਹੈ, ਚਾਈਨਾ ਨੂੰ ਕੋਈ ਚੈਲੰਜ ਕਰਕੇ ਦਿਖਾਵੇ, ਠੀਕ ਹੈ ਨਾ। ਉਹ ਇੱਕ ਤਰ੍ਹਾਂ ਨਾਲ ਉਹਨੇ ਆਪਣੇ ਆਪ ਨੂੰ ਗਰੋ ਕਰਿਆ, ਉਹ ਆਪਣੇ ਪੈਰਾਂ ਤੇ ਖੜਾ ਹੈਗਾ। ਉਹਨੂੰ ਹੁਣ ਇਸ ਤਰ੍ਹਾਂ ਨਹੀਂ ਡਿੱਗਿਆ ਜਾ ਸਕਦਾ ਜਿਸ ਤਰ੍ਹਾਂ ਇੰਡੀਆ ਨੂੰ ਇੱਕ ਹਫ਼ਤੇ ਦੇ ਵਿੱਚ ਡਿੱਗਿਆ ਜਾ ਸਕਦਾ, ਚਾਈਨਾ ਨੂੰ ਨਹੀਂ ਡਿੱਗਿਆ ਜਾ ਸਕਦਾ। ਸੋ ਉਹਨੇ ਆਪਣੇ ਆਪ ਨੂੰ ਗਰੋ ਕਰ ਰਿਹਾ। ਸੋ ਚਾਈਨਾ ਰੋਲ ਮਾਡਲ ਹੋਣਾ ਚਾਹੀਦਾ ਜੇ ਇੰਡੀਅਨ ਇਕਨੋਮੀ ਨੇ ਗਰੋ ਕਰਨਾ। ਤੁਸੀਂ ਸਿਰਫ ਆਪਣੇ ਪੋਲੀਟੀਸ਼ੀਅਨਸ ਨੂੰ ਬਚਾਉਣ ਲਈ ਝੂਠ ਬੋਲ ਰਹੇ ਹੋ ਵੀ ਅਸੀਂ ਤੀਜੀ ਇਕਨੋਮੀ ਬਣ ਗਈ, ਅਸੀਂ ਚੌਥੀ ਬਣ ਗਈ, ਅਸੀਂ ਹੁਣ ਸਭ ਕੁਝ ਖਤਮ ਕਰ ਦੇਣ। ਸੋ ਉਹ ਨਹੀਂ ਹੈਗਾ। ਸੋ ਉਹ ਤੁਹਾਡੇ ਸਾਹਮਣੇ ਜਾਪਾਨ ਬੈਠਾ, ਜਰਮਨੀ ਬੈਠਾ, ਸਾਊਥ ਕੋਰੀਆ ਬੈਠਾ, ਕਿੰਨੀ ਇਨੋਵੇਸ਼ਨ ਆ ਇਹਨਾਂ ਮੁਲਕਾਂ ਚੋਂ ਆ ਰਹੀ ਹੈਗੀ ਆ, ਕਿੰਨਾ ਰਿਸਰਚ ਆ ਜਿਹੜਾ ਇਹਨਾਂ ਮੁਲਕਾਂ ਚੋਂ ਆ ਰਿਹਾ ਹੈਗਾ। ਸੋ ਤੁਸੀਂ ਜਰਮਨੀ ਦਾ ਦੇਖੋ ਵੀ ਸਾਰਾ ਕਿੰਨੀ ਵੱਡੀ, ਤੁਸੀਂ ਆਟੋ ਇੰਡਸਟਰੀ ਦੇਖ ਲਓ, BMW ਉੱਥੇ ਹਨਾ, ਮਰਸੀਡੀਜ਼ ਉੱਥੇ, ਆਡੀ ਉੱਥੇ, ਵੋਲਕਸਵੈਗਨ ਉੱਥੇ ਹੈਗੀ, ਮਤਲਬ ਕਿ ਕਿੰਨਾ ਕੁਝ। ਤੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਵੱਡੇ ਜਿਹੜੇ ਇੰਜਣ ਆ ਉੱਥੇ ਬਣਦੇ ਹੈਗੇ ਆ, ਤੇ ਹੋਰ ਕੰਪਨੀਆਂ ਨੂੰ ਇੰਜਣ, ਰਾਇਲ ਰੋਲਸ ਵਗੈਰਾ ਨੂੰ ਉੱਥੋਂ ਜਿਹੜੇ ਹੈਗੇ ਬਣਦੇ ਆ। ਸੋ ਇੱਕ ਤਰ੍ਹਾਂ ਨਾਲ ਕਿੱਡੀ ਵੱਡੀ ਇਕਨੋਮੀ ਨੂੰ ਉਹ ਲੈ ਰਿਹਾ, ਇੰਨੀ ਇਨੋਵੇਸ਼ਨ ਆ ਜਿਹੜੀ ਉਹ ਕਰ ਰਿਹਾ ਹੈਗਾ। ਸੋ ਇਸ ਤਰ੍ਹਾਂ ਇਕਨੋਮੀਜ਼ ਗਰੋ ਹੁੰਦੀਆਂ, ਸਿਰਫ ਗੱਲਾਂ ਨਾਲ ਜਿਹੜੀਆਂ ਇਕਨੋਮੀਜ਼ ਆ ਉਹ ਨਹੀਂ ਗਰੋ। ਹੁਣ ਉੱਥੇ ਤਾਂ ਅਵਤਾਰ ਸਿੰਘ ਜੀ ਇਹ ਵੀ ਕਹਿੰਦੇ ਆ ਵੀ ਲੈ ਤੁਸੀਂ ਇਦਾਂ ਕਹਿੰਦੇ ਆ, ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ CEO ਤੇ ਸਾਰੇ ਇੰਡੀਅਨ ਨੇ। ਪਰ ਉਹ ਜਿਹੜੀ ਮੈਂ ਇੱਕ ਪਹਿਲਾਂ ਰਿਪੋਰਟ ਦਾ ਹਵਾਲਾ ਦੇ ਰਿਹਾ ਸੀਗਾ ਵੀ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਵੀ TCS ਦਾ ਹੀ ਨਹੀਂ, ਉਹਨੇ IIT ਦੇ ਜਿਹੜੇ ਗ੍ਰੈਜੂਏਟਸ ਦੀ ਵੀ ਦਿਸ਼ਾ ਦਸ਼ਾ ਜਿਹੜੀ ਉਹ ਦੱਸੀ। ਕਹਿੰਦੇ ਵੀ ਉਹਨਾਂ ਨੂੰ ਵੀ ਕੋਈ ਜੌਬ ਨਹੀਂ ਹੈ ਇਸ ਟਾਈਮ ਉੱਥੇ ਜਿਹੜੀ ਉਹ ਮਿਲ ਰਹੀ ਹੈਗੀ। ਸੋ ਇਹ ਜਿਹੜਾ ਭਾਰਤ ਦਾ ਇਹ ਕਹਿਣਾ ਵੀ ਦੇਖੋ ਜੀ ਭਾਰਤੀ ਮੂਲ ਦੇ ਬੰਦੇ ਤਾਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੂੰ ਰਨ ਕਰ ਰਹੇ ਆ, ਅਸੀਂ ਇਦਾਂ ਕਿੱਦਾਂ ਆ, ਉਵੇਂ ਆ।
ਉਹ ਭੁਲੇਖਾ ਹੀ ਆ ਜੀ ਉਹਨਾਂ ਦਾ। ਹਾਂਜੀ ਹਾਂਜੀ, ਸੋ ਇੱਕ ਤਰ੍ਹਾਂ ਨਾਲ ਇਹ ਹੈਗਾ ਵੀ ਉਹ ਇੱਕ ਇੰਡੀਅਨ ਮਾਈਂਡ ਚੋਂ ਜਿਹੜਾ ਕ੍ਰੀਏਟ ਕਰਦੇ ਆ, ਉਹਨਾਂ ਨੂੰ ਵੱਧ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੈਗੇ। ਤੁਸੀਂ ਉਸੇ ਲੈਵਲ ਤੇ ਕਿਸੇ ਕਿਸੇ ਵੈਸਟਰਨ ਨੂੰ ਲਾਓ, ਉਹ ਰਿਲੈਕਸਲੀ ਕੰਮ ਕਰੇਗਾ। ਉਹ ਇੰਨੀ ਜ਼ਿਆਦੇ ਵੀ ਆਪਣੇ ਬੰਦਿਆਂ ਤੋਂ ਫਿਰ ਕੰਮ, ਹੁਣ ਕਿਉਂਕਿ ਮੇਨ ਜਿਹੜੀ ਵਰਕ ਫੋਰਸ ਹੈਗੀ ਆ ਉਹ ਇੰਡੀਅਨ ਹੈਗੀ ਆ, ਉਹਨਾਂ ਦਾ ਲੰਬੇ ਘੰਟੇ ਕੰਮ ਕਰਾਉਣਾ ਜਾਂ ਵੱਧ ਪ੍ਰੈਸ਼ਰ ਨਾਲ ਕਰਾਉਣਾ, ਇਹ ਇਨਸਾਈਡ ਸਟੋਰੀ ਹੋਏਗੀ ਜੇ ਤੁਸੀਂ ਕਰੋ ਨਾ। ਮਤਲਬ ਕਿ ਸਾਨੂੰ ਹਾਲੇ ਇਨਸਾਈਡ ਸਟੋਰੀ ਦਾ ਨਹੀਂ ਪਤਾ ਇਹ ਸਾਰੀ ਦਾ। ਤੇ ਦੂਸਰਾ ਉਹਨਾਂ ਦਾ ਵੇਜਸ ਦਾ ਜਿਹੜਾ ਹੈਗਾ ਉਹ ਫਰਕ ਹੈਗਾ ਵੀ ਉਹ ਉਸੇ ਲੈਵਲ ਦੇ ਮੈਨੇਜਰ ਕੋਈ ਵੈਸਟਰਨ ਰੱਖਣਾ ਹੋਵੇ, ਉਹਦੇ ਵੇਜ ਡਬਲ ਵੀ ਹੋ ਸਕਦੇ, ਉਹ ਟ੍ਰਿਪਲ ਵੀ ਮੰਗ ਸਕਦਾ ਹੈਗਾ। ਪਰ ਇੰਡੀਅਨਸ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਲੋਅਰ ਲੈਵਲ ਦੀ ਥੋੜਾ ਜਿਹੜਾ ਬਾਰਗੇਨਿੰਗ ਕਰਕੇ 50% ਲੈਸ ਕਰਕੇ ਵੀ ਕਰ ਸਕਦੇ ਆ। ਇਸੇ ਕਰਕੇ ਤਾਂ ਉਹ ਮੰਗਾ ਰਹੇ ਹੈਗੇ ਆ। ਹੁਣ ਆਪਾਂ ਇੱਕ ਸਟੋਰੀ ਕਰੀ ਸੀ ਵੀ ਗੂਗਲ ਨੇ 6500 ਬੰਦੇ ਜਾਂ ਕਿਸੇ ਵੀ ਕੰਪਨੀ ਦਾ, ਚਲੋ ਆਪਾਂ ਨਾ, ਮੈਨੂੰ ਲੱਗਦੀ ਵੀ ਜੇ ਗਲਤ ਵੀ ਹੋਵੇ, ਵੀ ਕਿਸੇ IT ਕੰਪਨੀ ਨੇ ਅਮਰੀਕਾ ਚੋਂ ਸਿਲੀਕਨ ਵੈਲੀ ਚੋਂ 6500 ਬੰਦਿਆਂ ਨੂੰ ਲੇ ਆਫ ਕਰਿਆ ਤੇ 5200 ਜਿਹੜੇ ਹੈਗੇ ਆ ਉਹ ਵਰਕ ਪਰਮਿਟ ਮਾਈਕਰੋਸਾਫਟ ਸੀਗੀ, ਕਿਸੇ ਨੇ ਵੀ, ਹਨਾ, JD ਵੈਂਸ ਨੇ ਦੱਸਿਆ ਸੀ ਉਦੋਂ। 6500 ਬੰਦੇ ਤੁਸੀਂ ਲੇ ਆਫ ਕਰਤੇ ਤੇ 5100 ਵਰਕ ਪਰਮਿਟ ਭਰਤੇ। ਇਹਦਾ ਕੀ ਮਤਲਬ? ਇਟ ਮੀਨਸ ਜਿਹੜੇ 6500 ਲੇ ਆਫ ਕਰੇ ਉਹ ਵੱਧ ਤਨਖਾਹ ਤੇ ਕੰਮ ਕਰ ਰਹੇ ਸੀ, ਉਹਨਾਂ ਨੂੰ ਭਜਾਤਾ ਇੰਡੀਆ ਤੋਂ ਸਸਤੇ ਬੰਦੇ ਲਿਆਓ। ਇਟ ਮੀਨਸ ਇਹ ਸਾਰੀ ਸੈਡ ਸਟੋਰੀ ਆ ਜਾਂ ਅਦਰ ਸਟੋਰੀ ਆ ਜਾਂ ਬਿਹਾਈਂਡ ਦੀ ਸੀਨਸ ਜੋ ਚੱਲ ਰਿਹਾ ਹੈ, ਇਹ ਉਹ ਸਟੋਰੀ ਹੈਗੀ ਹੈ ਜਿਹੜੀ ਕਵਰ ਕੀਤੀ ਜਾਣੀ ਚਾਹੀਦੀ ਹੈਗੀ ਆ। ਹੁਣ ਤੁਸੀਂ ਦੇਖੋ ਵੀ ਪ੍ਰਭਾਵ ਤਾਂ ਪਿਆ ਹੀ ਆ। H1B ਨੂੰ ਲੈ ਕੇ ਹੁਣ ਇੱਥੇ ਸਖਤੀ ਹੋ ਰਹੀ ਆ। ਸਖਤੀ ਤੋਂ ਭਾਵ ਵੀ ਜਿਹੜੀ ਮਾਗਾ ਮੂਵਮੈਂਟ ਆ, ਜਿਹੜੇ ਟਰੰਪ ਹੁਣਾਂ ਦੇ ਨਾਲ ਦੇ ਲੋਕ ਆ, ਉਹ ਕਹਿੰਦੇ ਵੀ ਅਮਰੀਕਾ ਫਸਟ ਤੇ ਇਹਨਾਂ ਨੂੰ ਸਾਈਡ ਤੇ ਕਰੋ। H1B ਦੀ ਸੈਲਰੀ ਦੇ ਲਈ ਅਵਤਾਰ ਸਿੰਘ ਜੀ ਚੇਂਜਸ ਆ ਰਹੀਆਂ ਇੱਥੇ। ਸੋ ਇਹਨਾਂ ਦਾ ਸ਼ਿਕੰਜਾ ਜਿਹੜਾ ਇਹ ਕੱਸਣਾ ਇਹਨਾਂ ਨੇ ਸ਼ੁਰੂ ਕਰਤਾ, ਹਰ ਪਾਸਿਓਂ ਕੱਸਣਾ ਸ਼ੁਰੂ ਕਰਤਾ। ਸੋ ਇਹ ਜਿਹੜੀ ਗੱਲ ਤੁਸੀਂ ਪਹਿਲੋਂ ਆਖੀ ਵੀ ਜਿਹੜੀ ਭਾਰਤ ਦੀ, ਇਹਦਾ ਮਤਲਬ ਜਿਹੜੀ ਆਰਥਿਕਤਾ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਅਮਰੀਕਾ ਦੇ ਉੱਤੇ ਡਿਪੈਂਡੈਂਟ ਆ, ਨਿਰਭਰ ਆ, ਜੇ ਇੱਕੋ ਝਟਕੇ ਖਤਮ ਹੋ ਗਈ ਤਾਂ ਉੱਥੇ ਤਾਂ ਬਹੁਤ ਵੱਡਾ ਹੀ ਨੁਕਸਾਨ ਆ। ਹਾਂਜੀ ਹਾਂਜੀ, ਇਹ ਤਾਂ ਅਨਾਰਕੀ ਫੈਲੇਗੀ, ਕਿਆਸ ਆ ਸਕਦਾ ਹੈਗਾ। ਸੋ ਤਾਂ ਹੀ ਮੈਂ ਕਹਿੰਦਾ ਵੀ ਉਹ ਅਮਰੀਕਾ ਨਾਲ ਡਿਫਾਈਨਡ ਨਹੀਂ, ਸਿਰਫ ਡਿਫਾਈਨਸ ਉਹ ਸ਼ੋਅ ਕਰ ਰਹੇ ਆ। ਜਿਹੜੀ ਵਲਾਦੀਮੀਰ ਪੁਤਿਨ ਨਾਲ ਵੀ ਮੀਟਿੰਗ ਆ, ਉਹ ਡਿਫਾਈਨਸ ਦਾ ਮੁਜ਼ਾਹਰਾ ਕਰ ਰਹੇ ਆ। ਉਹ ਟੋਲਰੇਟ ਹੀ ਨਹੀਂ ਕਰ ਸਕਦੇ, ਉਹਨਾਂ ਤੋਂ ਹਲੇ ਸਹਿ ਨਹੀਂ ਹੋਣਾ ਇੰਨਾ ਵੱਡਾ ਝਟਕਾ ਅਮਰੀਕਾ ਦਾ, ਨਹੀਂ ਸਹਿ ਹੋਣਾ। ਕਿਉਂਕਿ ਜਿਨ੍ਹਾਂ ਮੁਲਕਾਂ ਕੋਲੋਂ ਜਾ ਰਹੇ ਆ, ਚੀਨ ਜਾਂ ਰਸ਼ੀਆ ਕੋਲ, ਉਹਨਾਂ ਕੋਲ ਇੰਨਾ ਵੱਡਾ ਸਿਸਟਮ ਨਹੀਂ ਹੈ ਇਕੋਨਮੀ ਨੂੰ ਰਨ ਕਰਨ ਦਾ। ਜਿਹੜੀ ਸੌਫਟ ਆਪਾਂ ਤਾਂ ਕਹਿੰਦੇ ਵੀ ਟਰੈਕ ਤੇ, ਜਿੱਦਾਂ ਟ੍ਰੇਨ ਚੱਲਦੀ ਹੈ ਨਾ, ਟ੍ਰੇਨ ਟਰੈਕ ਤੇ ਚੱਲਦੀ ਆ, ਉਹ ਟਰੈਕ ਆ ਜਿਹਦੇ ਤੇ ਟ੍ਰੇਨ ਚੱਲਣੀ ਆ ਇਕੋਨਮੀ ਦੀ, ਉਹ ਟਰੈਕ ਚਾਈਨਾ ਐਂਡ ਰਸ਼ੀਆ ਕੋਲ ਨਹੀਂ ਹੈ। ਉਹ ਵੈਸਟ ਕੋਲ ਹੀ ਆ ਰਹੇ, ਕੱਲਾ ਅਮਰੀਕਾ ਕੋਲ ਨਹੀਂ, ਪੂਰੇ ਵੈਸਟ ਕੋਲ, ਜਿਹੜਾ ਯੂਰਪ ਵੀ ਆਉਂਦਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਾ ਪਾਸਾ ਵੀ ਆਉਂਦਾ। ਸੋ ਵੈਸਟ ਨੇ ਇਸ ਤਰ੍ਹਾਂ ਦਾ ਕ੍ਰੀਏਟ ਕਰ ਲਿਆ, ਉਹਨਾਂ ਦੀ ਹੈਜਮਨੀ ਹੈਗੀ ਹੈ ਟ੍ਰੇਡ ਦੇ ਨਾਲ ਹੀ ਫਿਰ ਪੋਲਿਟਿਕਸ ਤੇ ਔਰ ਡਿਪਲੋਮੇਸੀ ਤੇ ਹੈਜਮਨੀ ਹੈਗੀ ਆ। ਉਹ ਹੈਜਮਨੀ ਨੂੰ ਚਾਈਨਾ ਯਤਨ ਕਰ ਰਿਹਾ ਤੋੜਨ ਦਾ। ਆਪਾਂ ਇਹ ਨਹੀਂ ਕਹਿੰਦੇ ਵੀ ਚਾਈਨਾ ਬਿਲਕੁਲ ਰਾਈਟ ਟਰੈਕ ਤੇ ਆ, ਯਤਨ ਕਰ ਰਿਹਾ, ਪਰ ਚਾਈਨਾ ਕਿੰਨਾ, ਇੱਕ ਕੱਲਾ ਮੁਲਕ ਇੰਨੇ ਵੱਡੇ ਬਲੌਕ ਨੂੰ, ਉਹਦੀ ਇੰਨੀ ਹੈਜਮਨੀ ਨੂੰ ਜਿਹੜੀ ਕਿ ਸੈਂਕੜੇ ਸਾਲਾਂ ਤੋਂ ਕ੍ਰੀਏਟ ਹੋਈ ਆ, ਉਹਨੂੰ ਤੋੜਨ ਵਿੱਚ ਕਿੰਨਾ ਸਮਾਂ ਲੱਗੇਗਾ, ਕਿੰਨੀ ਸਿਆਣਪ ਲੱਗੇਗੀ, ਕਿੰਨੇ ਰਿਸੋਰਸਿਸ ਲੱਗਣਗੇ ਉਹਦੀਆਂ। ਫਿਰ ਜਦੋਂ ਇਹ ਤੋੜਨ ਵਾਲੇ ਚੱਕਰ 'ਚ ਉਹਨੂੰ ਆਪਣਾ ਵੀ ਡਰ ਵੀ ਇੰਟਰਨਲ ਡੈਮੋਕ੍ਰੇਸੀ ਦਾ ਚੱਕਰ ਨਾ ਪੈ ਜਾਏ, ਜਿੱਦਾਂ ਹਾਂਗਕਾਂਗ 'ਚ ਪਿਆ ਸੀਗਾ। ਉੱਥੋਂ ਵੀ ਹੈ ਨਾ ਵੀ ਜੇ ਇੰਟਰਨਲ ਡੈਮੋਕ੍ਰੇਸੀ ਲੋਕ ਮੰਗਣ ਲੱਗ ਗਏ, ਉਹ ਫਰਕ ਹੈ ਜਿਹੜਾ ਪੈਣਾ ਹੈਗਾ। ਸੋ ਚਾਈਨਾ ਬਿਨਾਂ ਸ਼ੱਕ ਯਤਨ ਕਰ ਰਿਹਾ ਅਮਰੀਕਾ ਨੂੰ ਚੈਲੰਜ ਦੇਣ ਦਾ, ਪਰ ਇਹ ਹਾਊ ਲੌਂਗ ਤੇ ਹਾਊ ਫਾਰ ਇਟ ਕੁਡ ਗੋ, ਉਹ ਕਿੰਨੀ ਦੂਰ ਜਾ ਸਕਦਾ। ਇੱਕ ਮੁਲਕ ਐਡੇ ਵੱਡੇ ਬਲੌਕ ਨੂੰ, ਵੈਸਟਰਨ ਬਲੌਕ ਨੂੰ ਕਿਸ ਤਰ੍ਹਾਂ, ਕਿੰਨਾ ਕੁ ਚੈਲੰਜ ਦੇ ਸਕਦਾ ਹੈਗਾ, ਇਹ ਦੇਖਣ ਵਾਲਾ ਸਮਾਂ ਹੋਏਗਾ। ਹਾਲੇ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ। ਹਾਂ, ਆਪਾਂ ਇਹ ਡਿਨਾਈ ਨਹੀਂ ਕਰਦੇ, ਉਹ ਬਿਲਕੁਲ ਉਹ ਟਰਾਈ ਕਰ ਰਿਹਾ, ਪਰ ਇੰਡੀਆ ਦਾ ਟਰਾਈ ਵੀ ਨਹੀਂ ਕਰ ਰਿਹਾ। ਇੰਡੀਆ ਟਰਾਈ ਕਰਨਾ। ਬ੍ਰਿਕ ਦੀ ਤੁਹਾਨੂੰ ਕੀ ਸੰਭਾਵਨਾ ਨਜ਼ਰ ਆਉਂਦੀ ਅੱਗੇ? ਬ੍ਰਿਕਸ ਦਾ ਹਲੇ ਜਿਸ ਤਰ੍ਹਾਂ ਉਹਨਾਂ ਨੇ ਇਹ ਟ੍ਰੇਡ ਵਾਰ ਦਾ ਚੱਕਰ ਚੱਲਿਆ, ਹਲੇ ਬ੍ਰਿਕਸ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਕੋਈ ਆਪਟੀਮਿਸਟਿਕ ਨਹੀਂ ਹੈਗੀਆਂ, ਕਿਉਂਕਿ ਜਿਹੜੇ ਮੁਲਕ ਉਹਨਾਂ ਵਿੱਚ ਸ਼ਾਮਲ ਨੇ ਉਹਦੇ ਚੋਂ ਚਾਈਨਾ ਹੀ ਆ ਜਿਹੜਾ ਮਰ ਜਾ ਖੜ ਸਕਦਾ। ਰੂਸ ਦੀ ਇਕੋਨਮੀ ਵੀ ਖੜਨ ਵਾਲੀ ਨਹੀਂ ਹੈਗੀ, ਇੰਡੀਆ ਦੀ ਵੀ ਸ਼ੈਟਰ ਹੋ ਰਹੀ ਹੈਗੀ ਆ, ਤੇ ਜਿਸ ਤਰ੍ਹਾਂ ਬ੍ਰਾਜ਼ੀਲ ਤੇ ਸਾਊਥ ਅਫਰੀਕਾ, ਹਲੇ ਦੇ ਆਰ ਜਸਟ ਇਨ ਦੀ ਡਿਵੈਲਪਿੰਗ ਫੇਸ ਆਫ ਇਕਨੋਮਿਕ ਐਨਵਾਇਰਨਮੈਂਟ। ਵੀ ਉਹਨਾਂ ਤੇ ਇੰਨਾ ਵਿਸ਼ਵਾਸ ਕਰਨਾ, ਆਪਾਂ ਕਹੀਏ ਵੀ ਉਹ ਐਡੇ ਵੱਡੇ ਬਲੌਕ ਨੂੰ, ਵੈਸਟਰਨ ਬਲੌਕ ਨੂੰ, ਯੂਰਪ ਐਂਡ ਅਮਰੀਕਾ ਦੇ ਬਲੌਕ ਨੂੰ ਚੈਲੰਜ ਕਰ ਦੇਣਗੇ। ਸੋ ਦੇਖੋ, ਸੁਪਨਾ ਲਿਆ ਜਾ ਸਕਦਾ ਔਰ ਚੈਲੰਜ ਹੋ ਵੀ ਸਕਦਾ, ਬਟ ਇਟ ਵੁੱਡ ਟੇਕ ਟਾਈਮ। 50 ਸਾਲ ਲੱਗਣ, 100 ਸਾਲ ਲੱਗਣ, ਸੋ ਉਦੋਂ ਤੱਕ ਇਹ ਹੋ ਸਕਦਾ ਹੈਗਾ। ਇੱਕਦਮ ਕਹੀਏ ਵੀ ਇਨ ਮੰਥਸ ਔਰ ਈਅਰਸ ਜਾਂ 5 ਸਾਲਾਂ ਨੂੰ ਹੋ ਜਾਊਗਾ, ਇਸ ਤਰ੍ਹਾਂ ਨਹੀਂ ਹੋਵੇਗਾ। ਸੋ ਉਹ ਬਹੁਤ ਵੱਡਾ ਸਿਸਟਮ ਹੈਗਾ। ਇਕੋਨਮੀ ਨੂੰ ਸਮਝਣ ਲਈ
ਬਹੁਤ ਵੱਡੇ ਸਿਸਟਮ ਦੇ ਥਰੂ ਜਾਣਾ ਪੈਂਦਾ ਤੁਹਾਨੂੰ, ਤਾਂ ਇਕਨੋਮੀ ਸਮਝ ਆਉਂਦੀ। ਚਾਈਨਾ ਟਰਾਈ ਕਰ ਰਿਹਾ ਪਰ ਉਹ ਕੱਲਾ ਹੈ ਹਨਾ। ਉਹ ਜਿਹੜਾ ਬਲੌਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਨਾਲ ਦੇ ਸਾਥੀ ਬਹੁਤ ਗਰੀਬ ਨੇ, ਬਹੁਤ ਕਮਜ਼ੋਰ ਨੇ, ਉਹ ਸਟੈਂਡ ਨਹੀਂ ਕਰ ਸਕਣਗੇ ਹਮਲੇ ਦੇ ਖਿਲਾਫ, ਵੈਸਟ ਦੇ ਇਕਨੋਮਿਕ ਹਮਲੇ ਦੇ ਖਿਲਾਫ। ਇਹ ਉਹਨਾਂ ਦੀ ਡੈਫੀਸ਼ੀਐਂਸੀ ਹੈ। ਚੀਨ ਖੜ ਸਕਦਾ ਕੱਲਾ, ਪਰ ਉਹ ਕੱਲਾ ਕਿੱਥੋਂ ਖੜੂਗਾ ਜਦੋਂ ਨਾਲ ਦੇ ਸਾਥੀ ਨਹੀਂ ਖੜ ਸਕਦੇ। ਬ੍ਰਿਕਸ ਦੇ ਵਿੱਚ ਬ੍ਰਾਜ਼ੀਲ ਤੇ ਇੰਡੀਆ ਦੋਨਾਂ ਦੇ ਉੱਤੇ 50% ਟੈਰਿਫ ਨੇ ਇਸ ਟਾਈਮ ਐਲਾਨੇ ਗਏ ਹੋਏ ਨੇ। ਰਸ਼ੀਆ ਦੇ ਨਾਲ ਹੁਣ ਅਗਲੇ ਆ ਵੀਕ 'ਚ ਮੀਟਿੰਗ ਆ, ਸੋ ਉੱਥੇ ਸੈਕੰਡਰੀ ਟੈਰਿਫਸ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ ਵੀ ਯੂਕਰੇਨ ਦਾ ਯੁੱਧ ਤੂੰ ਬੰਦ ਨਹੀਂ ਕਰਦਾ। ਪਰ ਕੀ ਇੱਥੇ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਉਹਨਾਂ ਦੇ ਹੱਥ ਦੇ ਵਿੱਚ ਖੇਡ ਸਕਦੀ ਹੈ ਜਿਸ ਤਰੀਕੇ ਦੇ ਨਾਲ ਜੋ ਇੱਥੇ ਚੱਲ ਰਿਹਾ, ਕਿ ਹਰ ਇੱਕ ਨੂੰ ਟ੍ਰੇਡ ਦੇ ਨਾਲ ਡਰਾ ਕੇ ਇਹ ਸੰਭਵ ਹੈਗਾ ਆ ਵੀ ਉਹ ਹਰ ਇੱਕ ਦੀ ਇਸ ਤਰੀਕੇ ਦੇ ਨਾਲ ਬਾਂਹ ਜਿਹੜੀ ਉਹ ਮਰੋੜੀ ਜਾ ਸਕਦੀ ਆ? ਕੀ ਇਹ ਕਾਊਂਟਰ ਤਾਂ ਨਹੀਂ ਕਰਦੀ ਉਹਨਾਂ ਦੀ ਜਿਹੜੀ ਫੋਰਨ ਪਾਲਿਸੀ? ਦੇਖੋ, ਇਹ ਡਿਪੈਂਡ ਕਰਦਾ ਵੀ ਕਿਹੜੇ ਮੁਲਕ ਦੀ ਬਾਂਹ ਮਰੋੜੀ ਜਾ ਰਹੀ ਆ, ਉਹ ਅਮਰੀਕਾ ਤੇ ਕਿੰਨਾ ਡਿਪੈਂਡੈਂਟ ਹੈਗਾ। ਜਿੰਨਾ ਵੱਧ ਡਿਪੈਂਡੈਂਟ ਹੋਵੇਗਾ ਉਨਾ ਉਹ ਬਾਂਹ ਮਰੋੜ ਕੇ ਉਹਨੂੰ ਕਮਜ਼ੋਰ ਕਰ ਲੈਣਗੇ। ਜਿੰਨਾ ਕੋਈ ਘੱਟ, ਹੁਣ ਚਾਈਨਾ ਘੱਟ ਡਿਪੈਂਡੈਂਟ ਆ, ਚਾਈਨਾ ਤਾਂ ਹੀ ਖੜਾ, ਉਹ ਕਹਿੰਦਾ ਮੈਂ ਰੂਸ ਤੋਂ ਖਰੀਦਾਂਗਾ ਤੇਲ, ਤਾਂ ਹੀ ਉਹ 90 ਦਿਨ ਦੀ ਫੇਰ ਮੁਹਲਤ ਵੀ ਆ, ਟ੍ਰੇਡ ਵਾਰ ਦੀ ਫੇਰ ਟਰੂਸ ਆ। ਉਹ ਨਹੀਂ ਕੁਝ ਕਰ ਸਕਦੇ। ਜਿਹਦੀ ਇਕਨੋਮੀ ਆਪਣੇ ਪੈਰਾਂ ਤੇ ਖੜੀ ਆ ਉਹਦਾ ਕੁਝ ਨਹੀਂ ਕਰ ਸਕਦੇ। ਜਿਹਦੀ ਇਕਨੋਮੀ ਹਾਈ ਡਿਪੈਂਡੈਂਟ ਇੰਡੀਆ ਵਾਂਗ, ਸਾਰਾ ਕੁਝ ਹੀ ਤੁਹਾਡਾ ਸਵਿਫਟ ਆ, ਤੁਹਾਡਾ ਗੂਗਲ ਆ, ਤੁਹਾਡਾ ਮਾਈਕਰੋਸਾਫਟ ਆ, ਤੁਹਾਡਾ ਫੇਸਬੁੱਕ ਆ, ਸਾਰਾ ਮੈਟਾ ਦਾ ਹੈਗਾ, ਤੁਹਾਡਾ ਵਟਸਐਪ ਆ, ਤੁਹਾਡੇ ਕੋਲ ਕੁਝ ਵੀ ਆਪਣਾ ਨਹੀਂ। ਤੁਸੀਂ YouTube ਤੋਂ ਪੈਸੇ ਤੁਹਾਡੇ ਸਾਰੇ ਉਹਨਾਂ ਨੂੰ, ਤੁਹਾਡੇ ਪੱਤਰਕਾਰਾਂ ਨੂੰ ਉੱਥੋਂ ਆਉਂਦੇ ਆ, ਤੁਹਾਡੇ ਐਂਟਰਟੇਨਰਸ ਨੂੰ ਉੱਥੋਂ ਆਉਂਦੇ ਹੈਗੇ ਨਾ। ਹਾਊ ਡੂ ਯੂ ਸਰਵਾਈਵ? ਜਿਹੜੇ ਤੁਸੀਂ ਇੱਕ ਟਿਕਟੌਕ ਦਾ ਮੁਕਾਬਲਾ ਨਹੀਂ ਕਰ ਸਕੇ, ਕੱਲ ਨੂੰ YouTube ਇੰਡੀਆ ਆਪਣਾ YouTube ਵਰਜ਼ਨ ਬਣਾ ਦੇਵੇ, ਕੀ ਉਹ ਇੰਨੇ ਪੈਸੇ ਦੇਏਗਾ ਜਿੰਨੇ ਅਮਰੀਕਾ ਦੇ ਰਿਹਾ YouTube ਦੇ? ਠੀਕ ਹੈ ਨਾ। ਇਹਨਾਂ ਨੇ ਕੂਪ ਜੀ ਬਣਾਈ ਸੀਗੀ ਉਸ ਦੇ ਟਿਕਟੌਕ ਦੇ ਜਵਾਬ ਦੇ ਵਿੱਚ, ਜਾਂ ਹੋਰ ਪਤਾ ਨਹੀਂ ਕੁਝ ਬਣਾਈਆਂ ਸੀ, ਪਰ ਉਹੀ ਗੱਲ ਜਦੋਂ ਕੰਟੈਂਟ ਕ੍ਰੀਏਟਰ ਨੂੰ ਮਿਲਣਾ ਕੱਖ ਨਹੀਂ, ਉਹਨੇ ਵਰਤਣੀ ਨਹੀਂ। ਕੀ ਉਹ ਉਹਨਾਂ ਰੈਵਨਿਊ ਜਨਰੇਟ, ਜਿਹੜੀ ਐਪ ਆ ਉਹ ਉਹਨਾਂ ਰੈਵਨਿਊ ਜਨਰੇਟ ਕਰ ਪਾਏਗੀ ਇੰਟਰਨੈਸ਼ਨਲ ਲੈਵਲ ਤੇ? ਟਿਕਟੌਕ ਤਾਂ ਹੁਣ ਇੰਟਰਨੈਸ਼ਨਲ ਲੈਵਲ ਤੋਂ ਰੈਵਨਿਊ ਜਨਰੇਟ ਕਰ ਰਹੀ ਹੈ ਨਾ। ਜਿਹੜੀ ਇੰਡੀਅਨ ਹੋਊਗੀ ਉਹ ਤਾਂ ਓਨਲੀ ਫॉर ਇੰਡੀਅਨਸ ਹੋਊਗੀ, ਕਿ ਇੰਡੀਆ ਚੋਂ ਇੰਨਾ ਰੈਵਨਿਊ ਜਨਰੇਟ ਹੋਊਗਾ ਔਰ ਕਿਸ ਪੱਧਰ ਦੀ ਐਡਵਰਟਾਈਜ਼ਮੈਂਟ ਆਊਗੀ। ਇਹ ਬੜਾ ਕੁਝ ਹੈ ਨਾ, ਜਿਹੜੇ ਸਵਾਲ ਨੇ, ਜਿਹੜੇ ਆਪਾਂ ਟੈਕਨੋਲੋਜੀ 'ਚ ਬੈਠੇ ਆ, ਆਪਾਂ ਨੂੰ ਪਤਾ ਹੈਗਾ ਵੀ ਬਿਹਾਈਂਡ ਦੀ ਸੀਨ ਇੱਕ ਇੰਡੀਅਨ ਬੇਸਡ ਐਪ ਹੈਗੀ ਆ, ਉਹਦੇ ਤੇ ਕਿੰਨਾ ਕੰਟੈਂਟ ਕ੍ਰੀਏਟ ਹੋਏਗਾ, ਉਸ ਕੰਟੈਂਟ ਨੂੰ ਕਿੰਨੀ ਐਡਵਰਟਾਈਜ਼ਮੈਂਟ ਮਿਲੇਗੀ, ਉਸ ਐਡਵਰਟਾਈਜ਼ਮੈਂਟ ਦਾ ਕਿੰਨਾ ਹਿੱਸਾ ਜਿਹੜਾ ਕ੍ਰੀਏਟਰ ਨੂੰ ਜਾਏਗਾ ਤਾਂ ਕਿ ਐਪ ਚੱਲਦੀ ਰਹੇ। ਸੋ ਇਹ ਬਹੁਤ ਵੱਡੇ ਸਵਾਲ ਨੇ ਟੈਕਨੀਕਲੀ, ਉਸ ਫਿਰ ਮਨੀ ਨੂੰ ਮੈਨੇਜ ਕਰਨਾ ਸਾਰੀ। ਤੁਸੀਂ ਵਿੱਚ ਜੇ ਗੱਲ ਕੀਤੀ ਸੀ ਵੀ ਸਿਆਸੀ ਸਮੀਕਰਨ ਜਿਹੜੇ ਉੱਥੇ ਬਦਲ ਸਕਦੇ ਆ, 20-25 ਸਾਲ ਇਦਾਂ ਦਾ ਆ, ਇਹਦੀ ਸਿਆਸੀ ਕੀਮਤ ਕੀ ਚੁਕਾਉਣੀ ਪਊਗੀ ਤੇ ਕਿਹਨੂੰ ਚੁਕਾਉਣੀ ਪੈ ਸਕਦੀ ਹੈ ਇਹ ਸਾਰੇ ਕੁਛ ਦੀ? ਹਾਂਜੀ। ਸੋ ਸਿਆਸੀ ਕੀਮਤ ਤਾਂ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ, ਜਿਹਦੀ ਸਰਕਾਰ ਹੁੰਦੀ ਆ, ਫਸਟਲੀ ਤਾਂ ਉਹਨੂੰ ਚੁਕਾਉਣੀ ਪੈ ਸਕਦੀ ਆ। ਉਹ ਨਰਿੰਦਰ ਮੋਦੀ ਨੇ ਪ੍ਰੈਡਿਕਟ ਵੀ ਕਰ ਦਿੱਤਾ ਵੀ ਹੋ ਸਕਦਾ ਮੈਨੂੰ ਵੱਡੀ ਕੀਮਤ ਆ ਜਿਹੜੀ ਚੁਕਾਉਣੀ ਪਵੇ, ਪਰ ਸਾਨੂੰ ਲੱਗਦਾ ਵੀ ਠੀਕ ਆ, ਉਹਨਾਂ ਨੇ ਸੱਚ ਬੋਲਿਆ ਹੈਗਾ, ਸੋ ਇਹਦੇ ਚ ਕੋਈ ਦੋ ਰਾਵਾਂ ਨਹੀਂ ਵੀ ਕੀਮਤ ਚੁਕਾਉਣੀ ਪੈ ਸਕਦੀ ਆ। ਪਰ ਮੈਨੂੰ ਲੱਗਦਾ ਹੈਗਾ ਵੀ ਭਾਰਤ ਆ ਕਿਤੇ ਨਾ ਕਿਤੇ ਸਮਝੌਤਾ ਕਰੇਗਾ। ਸੋ ਅਮਰੀਕਾ ਦੇ ਜਿਹੜੇ ਟ੍ਰੇਡ ਕਰਨ ਵਾਲੀ ਟੀਮ ਹੈਗੀ ਆ, ਉਹ ਦੁਬਾਰੇ ਦਿੱਲੀ ਆ ਰਹੀ ਹੈਗੀ ਆ। ਜਿਹੜਾ ਇਹਨੇ ਇਕੋਨੋਮਿਸਟ ਨੇ ਵੀ ਇਹ ਲਿਖਿਆ ਹੈਗਾ ਤੇ ਨਿਊਯਾਰਕ ਟਾਈਮਸ ਦੇ ਆਰਟੀਕਲ 'ਚ ਵੀ ਆਇਆ ਹੈਗਾ। ਸੋ ਉਹ ਕਹਿ ਰਹੇ ਹੈਗੇ ਆ ਵੀ ਜਿਹੜੇ ਇਹਨਾਂ ਦੀ ਇਕੋਨਮੀ ਦੀ ਟੀਮ ਹੈਗੀ ਆ, ਇੰਡੀਆ ਦੀ ਇਕੋਨਮੀ ਦੀ ਟੀਮ, ਉਹ ਟਾਈਮ ਬਹੁਤ ਲੈ ਰਹੀ ਹੈ ਵੀ ਅਸੀਂ ਬਾਰ-ਬਾਰ 5-6 ਮੀਟਿੰਗਾਂ ਕਰ ਚੁੱਕੇ ਹਾਂ, ਉਹ ਕੋਈ ਵੀ ਸਾਨੂੰ ਹੱਥ ਪੱਲਾ ਨਹੀਂ ਫੜਾ ਰਹੇ, ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆ ਰਿਹਾ, ਕੋਈ ਉਹ ਫੈਸਲਾ ਨਹੀਂ ਲੈ ਰਹੇ, ਚਾਹੇ ਪਿਊਸ਼ ਗੋਇਲ ਹੈ, ਚਾਹੇ ਉਹ ਤੋਂ ਪਹਿਲਾਂ ਅਨੁਰਾਗ ਵਰਮਾ ਸੀਗੇ ਮੇਰੇ ਖਿਆਲ, ਹਨਾ। ਸੋ ਉਹ ਕਹਿੰਦੇ ਪਿਊਸ਼ ਗੋਇਲ ਥੋੜਾ ਸਾਡੇ ਨਾਲ ਚੱਲ ਰਿਹਾ, ਪਰ ਪਿਊਸ਼ ਗੋਇਲ ਕਿਉਂਕਿ ਆਪ ਫੈਸਲਾ ਨਹੀਂ ਕਰ ਸਕਦਾ, ਉਹਨੂੰ ਪੀਐਮਓ ਤੇ ਜਾਣਾ ਪੈਂਦਾ ਹੈਗਾ, ਪੀਐਮਓ ਤੋਂ ਕੋਈ ਫੈਸਲਾ ਜਿਹੜਾ ਭਾਰਤ ਦੇ ਪੀਐਮਓ ਤੋਂ ਉਹ ਨਹੀਂ ਹੋ ਰਿਹਾ। ਸੋ ਇਸ ਕਰਕੇ ਮੇਰਾ ਇਹ ਮੰਨਣਾ ਹੈਗਾ ਵੀ ਭਾਰਤ ਇੰਨੀ ਵੱਡੀ ਸਟਰੋਂਗ ਇਕੋਨਮੀ ਨਹੀਂ ਹੈ ਵੀ ਉਹ ਅਮਰੀਕਾ ਦਾ ਮੁਕਾਬਲਾ ਕਰੇ, ਉਹ ਅਮਰੀਕਾ ਨਾਲ ਕਿਤੇ ਨਾ ਕਿਤੇ ਲੈ ਦੇ ਕੇ ਸਮਝੌਤਾ ਕਰੇਗਾ। ਸੋ ਹੋ ਸਕਦਾ ਥੋੜਾ ਜਿਹਾ ਐਗਰੀਕਲਚਰ ਸੈਕਟਰ, ਜਿਹੜੀਆਂ ਮੇਰੇ ਕੋਲ ਇਨਫੋਰਮੇਸ਼ਨ ਆ ਵੀ ਇਹ ਕੁਝ 10-20% ਐਗਰੀਕਲਚਰ ਸੈਕਟਰ ਖੋਲਣ ਨੂੰ ਵੀ ਤਿਆਰ ਹੋ ਗਏ ਆ, ਵੀ ਇੱਥੋਂ ਤੱਕ ਉਹ ਜਾ ਸਕਦੇ ਆ। ਪਰ ਐਗਰੀਕਲਚਰ ਦੇ ਖੋਲਣ ਦੇ ਨਾਲ ਅਵਤਾਰ ਸਿੰਘ ਜੀ, ਪੰਜਾਬ ਦੇ ਜਿਹੜੇ ਖੇਤੀਬਾੜੀ ਕਿਸਾਨ ਵਾਲੇ ਆ, ਉਹਨਾਂ ਦੇ ਉੱਤੇ ਵੀ ਫਿਰ ਅਸਰ ਜਿਹੜਾ ਉਹ ਪੈ ਸਕਦਾ ਹੈ। ਬਿਲਕੁਲ ਪਵੇਗਾ, ਪਰ ਹੁਣ ਉਹਨਾਂ ਨੂੰ ਉਹਨਾਂ ਨੇ ਆਪਣੀ ਸਾਰੀ ਇਕੋਨਮੀ ਟੁੱਟਣ ਤੋਂ ਜਾਂ ਗਰਕਣ ਤੋਂ ਬਚਾਉਣੀ ਆ, ਜਾਂ ਕੱਲਾ ਪੰਜਾਬ ਨੂੰ ਬਚਾਉਣਾ। ਉਹਨਾਂ ਕੋਲ ਦੋ ਆਪਸ਼ਨਾਂ ਹੋਣਗੀਆਂ। ਤੇ ਪੰਜਾਬ ਨੂੰ ਤਾਂ ਪਹਿਲਾਂ ਵੀ ਕਦੀ ਮੋਹਰੇ ਨਹੀਂ ਰੱਖਦੇ। ਪੰਜਾਬ ਨੂੰ ਬਚਾ ਕੇ ਰੱਖੀਏ ਤੇ ਆਪਣੀ ਸਾਰੀ ਇਕੋਨਮੀ ਤੋੜ ਦਈਏ, ਜਾਂ ਆਪਣੀ ਇਕੋਨਮੀ ਬਚਾ ਲਈਏ ਪੰਜਾਬ ਦੀ ਇਕੋਨਮੀ ਤੋੜ ਦਈਏ।
ਸੋ ਇਹ ਆਪਸ਼ਨ ਆਉਗੀ ਨਾ ਉਹਦੇ ਲਈ। ਫਿਰ ਉਹ ਕਿਸਾਨ ਦੀ ਇਕਨੋਮੀ ਨੂੰ ਤੋੜਨਗੇ। ਉਹ ਟਰਾਈਓ ਜਿਹੜੇ ਪਹਿਲਾਂ ਦੀ ਕਰ ਰਹੇ ਆ। 3 ਕਿਸਾਨ ਬਿੱਲ ਵੀ ਇਹੀ ਸੀ ਵੀ ਕਿਸਾਨ ਨੂੰ ਕਿਸਾਨੀ ਚੋਂ ਕੱਢੀਏ, ਕਿਉਂਕਿ ਇਹ ਸੈਲਫ ਇੰਪਲਾਇਡ ਜੌਬ ਹੈਗੀ ਆ। ਸੈਲਫ ਇੰਪਲਾਇਡ ਵਾਲਾ ਜਿਹੜਾ ਬੰਦਾ ਹੈਗਾ ਉਹ ਫਿਰ ਸਰਕਾਰਾਂ ਨਾਲ ਟੱਕਰ ਲੈਂਦਾ, ਸਾਲ 1.5 ਸਾਲ ਉਹ ਮੋਰਚੇ ਤੇ ਬੈਠਾ ਰਹਿੰਦਾ। ਉਹ ਚਾਹੁੰਦੇ ਵੀ ਸਵੇਰੇ ਝੋਲਾ ਚੱਕ ਕੇ ਫੈਕਟਰੀਆਂ 'ਚ ਜਾਵੇ, ਬੰਦੇ ਨੂੰ ਆਪਣੀ ਦਿਹਾੜੀ ਦਾ ਫਿਕਰ ਲੱਗਿਆ ਰਹੇ ਵੀ ਜੇ ਮੇਰੀ ਦਿਹਾੜੀ ਟੁੱਟ ਗਈ। ਉਹ ਫਿਰ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ। ਇਹ ਲੌਂਗ ਟਰਮ ਸਟ੍ਰੈਟਜੀ ਹੈ। ਸਰਕਾਰਾਂ ਨੂੰ ਵੈਸਟ ਵਿੱਚ ਸਰਕਾਰਾਂ ਤਾਂ ਹੀ ਨਹੀਂ ਚੈਲੰਜ ਹੁੰਦੀਆਂ ਵੀ 9 to 5 ਆ, ਉਹ ਜਿਹੜੀਆਂ ਸ਼ਿਫਟਾਂ ਵਾਲੀ ਪੈਟਰਨ ਆ ਜਿਹਦੇ 'ਚ ਤੁਹਾਡੀਆਂ ਕਿਸ਼ਤਾਂ ਪਈਆਂ ਨੇ, ਮੌਰਗੇਜ ਪਈ ਹੈਗੀ, ਇੰਸ਼ੋਰੈਂਸ ਪਈ ਹੈਗੀ, ਉਹ ਇੰਨੇ ਚੱਕਰ ਵਿੱਚ ਫਸਾਇਆ ਹੋਇਆ। ਪੰਜਾਬ ਦੇ ਕਿਸਾਨ ਨੂੰ ਉਹ ਚੱਕਰ ਵੀ ਨਹੀਂ ਹੈਗਾ। ਉਹ ਸੈਲਫ ਇੰਪਲਾਇਡ ਹੈਗਾ। ਉਹ 6 ਮਹੀਨੇ ਵੀ ਬਿਨਾਂ ਕੰਮ ਤੋਂ ਰਹਿ ਸਕਦਾ, ਸਰਵਾਈਵ ਕਰ ਸਕਦਾ। ਸੋ ਇਹ ਲੋਕ ਆ ਜਿਹੜੇ, ਇਹ ਸਭ ਤੋਂ ਵੱਡੀ ਜਿਹੜੇ ਚੈਲੰਜ ਆ ਇੰਡੀਅਨ ਇਕਨੋਮੀ ਤੇ ਵਰਲਡ ਗਲੋਬਲ ਇਕਨੋਮੀ 'ਚ, ਜਿਹੜੇ ਸੈਲਫ ਇੰਪਲਾਇਡ ਹੈਗੇ। ਸੋ ਉਹਦੇ ਚੋਂ ਹੁਣ ਜਿਹੜਾ ਹੈਗਾ ਭਾਰਤ, ਮੈਨੂੰ ਲੱਗਦਾ ਹੈਗਾ ਵੀ 15 ਤੋਂ 20% ਜਿਹੜੀ ਐਗਰੀਕਲਚਰ ਇਕਨੋਮੀ ਤੇ ਬਾਕੀ ਦੀਆਂ ਜਿਹੜੀਆਂ ਟ੍ਰੇਡ ਡੀਲਸ ਆ ਉਹ ਮੰਨਣ ਲਈ ਤਿਆਰ ਹੋ ਗਿਆ। ਸੋ ਹੱਥ ਪੱਲਾ ਪਹਿਲੋਂ ਮਾਰੂਗਾ, ਇੱਧਰ ਉੱਧਰ ਉੱਡ ਕੇ ਦੇਖੂਗਾ ਕੀ ਜਿਹੜਾ ਉਹ ਬਣਦਾ ਕੀ ਨਹੀਂ ਬਣਦਾ। ਸੋ ਦੇਖੋ ਕਿਹੜੇ ਆਲਣੇ 'ਚ ਜਾ ਕੇ ਇਸ ਨੇ ਜਿਹੜਾ ਉਹ ਬੈਠਣਾ ਆ। ਇਸ ਟਾਈਮ ਕਸੂਤਾ ਪਰ ਕਹਿ ਸਕਦੇ ਹਾਂ ਅਵਤਾਰ ਸਿੰਘ ਜੀ ਵੀ ਉਹ ਫਸਿਆ ਪਿਆ ਆ। ਤੇ ਕਿਤੇ ਨਾ ਕਿਤੇ ਆਪਾਂ ਇਹ ਜ਼ਰੂਰ ਮੰਨਦੇ ਹਾਂ ਵੀ ਜਿੱਦਾਂ ਮੋਦੀ ਕਹਿ ਹੀ ਰਿਹਾ ਆ ਆਪਣੇ ਮੂੰਹੋਂ ਵੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਆ, ਤੇ ਸ਼ਾਇਦ ਉਹਦਾ ਪੋਲੀਟੀਕਲ ਵੀ ਕੰਮ ਜਿਹੜਾ ਆ ਉਹ ਡੈਡ ਜਿਹੜਾ ਉਹ ਹੋ ਸਕਦਾ ਆ ਜਦੋਂ ਐਗਰੀਕਲਚਰ ਦਾ ਪਾਸਾ ਕੁਛ ਵੀ ਹਿੱਸਾ ਜਿਹੜਾ ਉਹ ਖੋਲਦਾ ਆ। ਸੋ ਉਹਦੇ ਲਈ ਤਾਂ ਬੜਾ ਹਾਰਡ ਐਂਡ ਰੌਕ ਪਲੇਸ ਜਿਹੜੀ ਕਹਿ ਸਕਦੇ ਆ ਵੀ ਮੋਦੀ ਦੇ ਲਈ ਬਣ ਚੁੱਕੀ ਆ। ਹਾਂ, ਸੋ ਪਰ ਇਹ ਆ ਵੀ ਜਿਹੜਾ ਇਹਨਾਂ ਨੇ 10 ਸਾਲ ਲਾ ਕੇ ਇੱਕ ਭਰਮ ਰਚਿਆ ਸੀਗਾ, ਇੱਕ ਸ਼ਗੂਫਾ ਜਿਹਾ ਫਲਾਇਆ ਸੀਗਾ ਵੀ ਅਸੀਂ ਵਿਸ਼ਵ ਗੁਰੂ ਸਾਨੂੰ ਪੁੱਛ ਕੇ ਦੁਨੀਆ ਚੱਲਦੀ ਆ, ਉਹ ਸਭ ਤਾਰ ਹੋ ਗਿਆ, ਉਹ ਕਲੀਅਰ ਹੋ ਗਿਆ। ਹਾਂਜੀ, ਉਹ ਟੁੱਟ ਗਿਆ। ਉਹ ਜ਼ਿਆਦਾ ਟੁੱਟਿਆ ਹੈਗਾ ਵੀ ਐਂ ਲੱਗਦਾ ਸੀਗਾ ਵੀ ਜੰਗਾਂ ਵੀ ਅਸੀਂ ਰੋਕਦੇ ਹੈਗੇ ਆ, ਇਕਨੋਮੀ ਵੀ ਅਸੀਂ ਚਲਾਉਂਦੇ ਆ, ਪੋਲਿਟਿਕਸ ਵੀ ਸਾਡੇ ਕਈ ਨਾਲ ਚੱਲਦੀ ਹੈਗੀ। ਸੋ ਭਰਮ ਟੁੱਟਣੇ ਸ਼ੁਰੂ ਹੋ ਗਏ ਆ। ਸੋ ਇਹ ਅਸਲ 'ਚ ਝੂਠੇ ਭਰਮ ਟੁੱਟ ਵੀ ਜਾਣੇ ਚਾਹੀਦੇ। ਤਾਂ ਹੀ ਤੁਸੀਂ ਰਿਐਲਿਟੀ ਤੇ, ਤੁਸੀਂ ਇਕਨੋਮੀ ਦੀ ਰਿਐਲਿਟੀ ਵੀ ਤਾਂ ਆਓਗੇ, ਤੁਸੀਂ ਪੋਲਿਟਿਕਸ ਦੀ ਰਿਐਲਿਟੀ ਤੇ ਵੀ ਤਾਂ ਆਓਗੇ। ਜਦੋਂ ਤੱਕ ਭਰਮਾਂ ਵਿੱਚ ਰਹੋਗੇ ਵੀ ਅਸੀਂ ਤੀਜੀ ਇਕਨੋਮੀ ਬਣ ਜਾ ਰਹੇ ਹਾਂ, ਜਦੋਂ ਇਹ ਭਰਮ ਨਹੀਂ ਟੁੱਟਦੇ ਵੀ ਅਸੀਂ ਪੂਰੇ ਵਰਲਡ ਦੀ ਪੋਲਿਟਿਕਸ ਨੂੰ ਚਲਾ ਰਹੇ ਹੈਗੇ ਆ, ਜਿੰਨਾ ਚਿਰ ਇਹ ਭਰਮ ਨਹੀਂ ਟੁੱਟਣਗੇ ਤੁਹਾਨੂੰ ਆਪਣੀ ਅਸਲੀਅਤ ਨਹੀਂ ਸਾਹਮਣੇ ਆਊਗੀ। ਤੁਸੀਂ ਨਵੇਂ ਸਿਰੇ ਤੋਂ ਨਵੀਂ ਰਾਜਨੀਤੀ ਤੇ ਇਕਨੋਮੀ ਖੜੀ ਹੋ ਨਹੀਂ ਕਰ ਸਕਦੇ। ਇਹ ਭਾਰਤ ਲਈ ਸਬਕ ਆ ਉਹਦੇ ਨੇਤਾਵਾਂ ਲਈ। ਜੇ ਉਹ ਇਹ ਸਬਕ ਸਿੱਖ ਲੈਣ ਵੀ ਅਸੀਂ ਆਤਮ ਚਿੰਨਣ ਕਰੀਏ, ਇੰਟਰੋਸਪੈਕਟ ਕਰੀਏ, ਆਪਣੀਆਂ ਰੀਅਲ ਜੜਾਂ ਵੱਲ ਆਈਏ, ਉਹ ਤੋਂ ਬਾਅਦ ਅਸੀਂ ਗਰੋ ਕਰੀਏ, ਫੇਰ ਆ ਜਿਹੜੀ ਉਹ ਅੱਗੇ ਵੱਧ ਸਕਦੇ ਆ। ਵਰਨਾ ਜਿਹੜੇ ਕ੍ਰੈਕਸ ਆ ਉਹ ਪੈਣੇ ਸ਼ੁਰੂ ਹੋ ਜਾਣਗੇ। ਬਿਲਕੁਲ ਜੀ। ਭਾਰਤ ਤੇ 50%, ਪਾਕਿਸਤਾਨ ਤੇ 18-19%, ਅਫਗਾਨਿਸਤਾਨ ਤੇ 15%, ਬੰਗਲਾਦੇਸ਼ ਤੇ 20%। ਸੋ ਇਹ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਜਿਹੜੀਆਂ ਉਹ ਦੱਸ ਰਹੀਆਂ ਵੀ ਇੰਡੀਆ ਇਸ ਟਾਈਮ ਅਮਰੀਕਾ ਦੇ ਲਈ ਕਿੱਥੇ ਜਿਹੜਾ ਉਹ ਖੜਾ ਆ ਤੇ ਸਥਿਤੀ ਕਿਸ ਪਾਸੇ ਵੱਲ ਨੂੰ ਜਾ ਰਹੀ ਆ। ਰੀਅਲ ਇਕਨੋਮੀ ਦੀਆਂ ਗੱਲਾਂ ਤੁਹਾਨੂੰ ਇਸ ਦੇ ਵਿੱਚ ਦੱਸੀਆਂ ਵੀ ਉੱਥੇ ਸਥਿਤੀ ਭਾਰਤ ਦੇ ਵਿੱਚ ਕਿੱਦਾਂ ਦੀ ਬਣੀ ਪਈ। ਅਵਤਾਰ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਇਸ ਗੱਲਬਾਤ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।